ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਰਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 25 जनवरी 2023 13 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ यूके तो सरदार जोगा सिंह जी ਵੱਲੋਂ। सो इन्होंने यही किया है कि 26 जनवरी ਸਾਡੇ ਲਈ ਕਾਲਾ ਦਿਨ ਹੈ ਅਤੇ ਇਸ ਮੌਕੇ ਅਸੀਂ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਭਾਰਤ ਦੀਆਂ ਜਿਹੜੀਆਂ ਸਿੱਖ ਵਿਰੋਧੀ ਨੀਤੀਆਂ ਦਾ ਵਿਰੋਧ ਕਰੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਸੋ ਹਿੰਦੂ ਹਕੂਮਤ ਤੋਂ ਇਨਸਾਫ ਦੀ ਆਸ ਰੱਖਣ ਦੀ ਥਾਂ ਖਾਲਿਸਤਾਨ ਦੀ ਪ੍ਰਾਪਤੀ ਹੀ ਹੱਲ ਹੈ। ਸੋ ਟੀਵੀ 84 ਵਰਗੇ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੋਗਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਅਖੌਤੀ ਰਿਪਬਲਿਕ ਡੇ ਦੇ ਹਵਾਲੇ ਨਾਲ ਕਿ 26 ਜਨਵਰੀ ਨੂੰ ਭਾਰਤ ਦਾ ਅਖੌਤੀ ਰਿਪਬਲਿਕ ਡੇ ਹੈ ਔਰ ਸਿੱਖ ਕੌਮ ਵੱਲੋਂ ਦੁਨੀਆ ਭਰ ਵਿੱਚ ਭਾਰਤੀ ਅੰਬੈਸੀਆਂ, ਹਾਈ ਕੌਂਸਲੇਟਾਂ, ਹਾਈ ਕਮਿਸ਼ਨਾਂ ਦੇ ਬਾਹਰ ਜਿਹੜੇ ਰੋਸ ਵਿਖਾਵੇ ਕੀਤੇ ਜਾ ਰਹੇ ਨੇ ਔਰ ਅਸੀਂ ਪਿਛਲੇ 75 ਵਰਿਆਂ ਦੀ ਸਿੱਖ ਕੌਮ ਦੀ ਭਾਰਤੀ ਨਕਸ਼ੇ ਵਿੱਚ ਕੈਦ ਚੋਂ ਛੁਟਕਾਰੇ ਲਈ ਕੀਤੇ ਗਏ ਸੰਘਰਸ਼ ਤੇ ਇੱਕ ਜਿਹੜੀ ਪੰਛੀ ਝਾਤ ਡਾਕਟਰ ਸਾਹਿਬ ਨੂੰ ਮਰਵਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਜ਼ੁਰਗਵਾਰ ਸਰ ਜੋਗਾ ਸਿੰਘ ਯੂਕੇ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਮਾਣ ਵੀ ਹੈ ਕਿ 10 ਸਾਲ ਦੇ ਸਫ਼ਰ ਦੇ ਦੌਰਾਨ ਟੀਵੀ 84 ਦਾ ਪਰਿਵਾਰ, ਸਾਡੇ ਵਿਊਅਰਸ ਜਿਹੜੀ ਸਾਡੀ ਫੈਮਿਲੀ ਦਾ ਹਿੱਸਾ ਨੇ, ਉਹਨਾਂ ਦਾ ਦਾਇਰਾ ਬਹੁਤ ਵਸੀਹ ਹੋਇਆ। ਜਿੱਥੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਯੂਕੇ ਔਰ ਯੂਰਪ ਦੇ ਬਾਕੀ ਮੁਲਕਾਂ ਦੇ ਵਿੱਚ ਸਾਡੇ ਵਿਊਅਰਸ ਲਾਈਵ ਦੇ ਨਾਲ ਜਾਂ ਬਾਅਦ ਦੇ ਵਿੱਚ YouTube, ਫੇਸਬੁੱਕ ਰਾਹੀਂ ਜੁੜਦੇ ਨੇ, ਉੱਥੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਯੰਗਸਟਰਸ ਦੇ ਲਈ ਟੀਵੀ 84 ਔਰ ਖਾਸ ਤੌਰ 'ਤੇ ਸੱਚੋ ਸੱਚ ਪ੍ਰੋਗਰਾਮ ਇੱਕ ਮੋਟੀਵੇਸ਼ਨਲ ਪ੍ਰੋਗਰਾਮ ਬਣਿਆ। ਅਸੀਂ ਆਪਣੇ ਪੰਜਾਬ ਵਿਚਲੇ ਵਿਊਅਰਸ ਦਾ ਹੋਰ ਵੀ ਸ਼ੁਕਰੀਆ ਅਦਾ ਕਰਦੇ ਜਿਹੜੇ ਕਿ ਹੋਰ ਹਰ ਢੰਗ ਤਰੀਕਾ ਲੱਭ ਕੇ ਟੀਵੀ 84 ਦੇ ਇਸ ਸ਼ੋਅ ਨਾਲ ਲਾਈਵ ਵੀ ਜੁੜਦੇ ਨੇ ਔਰ ਜ਼ਾਹਰ ਹੈ ਕਿ ਅਸੀਂ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ, ਆਪਣੇ ਕਸ਼ਮੀਰੀ ਭੈਣਾਂ ਭਰਾਵਾਂ, ਉਹਨਾਂ ਸਾਰਿਆਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਦੁਨੀਆ ਭਰ 'ਚ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਹੈ, ਕਸ਼ਮੀਰੀ ਨੇ, ਉਹ ਵੀ ਟੀਵੀ 84 ਨੂੰ ਆਪਣਾ ਚੈਨਲ ਸਮਝਦੇ ਨੇ। ਸੋ ਅਸੀਂ ਘੱਟੋ ਘੱਟ 10 ਸਾਲ ਦੇ ਇਸ ਸਫ਼ਰ ਦੇ ਦੌਰਾਨ ਇਹ ਜਿਹੜੀ ਦੋਹਾਂ ਪੰਜਾਬਾਂ ਦੀ ਸਾਂਝ, ਖਾਸ ਤੌਰ 'ਤੇ ਜਿਹੜਾ 75 ਵਰ੍ਹੇ ਪਹਿਲਾਂ ਲਗਭਗ ਪਾਗਲਪਨ ਦੋਨੋਂ ਪਾਸੇ ਜਿਸ ਦੇ ਲਈ ਜ਼ਿੰਮੇਵਾਰ ਕੋਈ ਹੋਰ ਸੀ, ਪਰ ਅਸੀਂ ਜਜ਼ਬਾਤੀ ਕੌਮਾਂ ਉਸ ਟਰੈਪ ਦੇ ਵਿੱਚ ਫਸੀਆਂ ਔਰ ਉਹ ਸਾਰੇ ਨੇ ਜਿਹੜਾ ਕੌੜਾਪਨ ਲਿਆਂਦਾ ਸੀ ਰਿਸ਼ਤਿਆਂ ਦੇ ਵਿੱਚ, ਟੀਵੀ 84 ਨੇ ਬੀਤੇ ਦੀ ਹਿਸਟਰੀ ਨੂੰ ਵੀ ਠੀਕ ਪਰਸਪੈਕਟਿਵ 'ਚ ਬਿਆਨਣ ਦੀ ਕੋਸ਼ਿਸ਼ ਕੀਤੀ ਔਰ ਮੌਜੂਦਾ ਦੌਰ ਦੇ ਵਿੱਚ ਵੀ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਦੋਨੋਂ ਹੀ
ਕੌਮਾਂ ਦੇ ਵਿੱਚ ਅਜੇ ਵੀ ਉਹ ਲੋਕ ਨੇ ਕੁਛ ਦੇ ਵਿੱਚ ਵਿਸਰਲ ਹੇਟਰੇਡ ਹੈ, ਉਹਨਾਂ ਦੇ ਅੰਦਰ ਨਫ਼ਰਤ ਹੈ, ਕੁਛ ਉਸ ਦਾ ਕਾਰਨ ਨਿੱਜੀ ਜਿਹੜਾ ਉਹਨਾਂ ਦੇ ਨੁਕਸਾਨ ਹੋਏ ਨੇ, ਜਾਂ ਕੁਛ ਜਿਹੜੇ ਨੇ ਉਹ ਅੱਜ ਵੀ ਹਿੰਦੂਤਵ ਵੀ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ। ਦੂਸਰੇ ਪਾਸੇ ਵੀ ਇੱਕ ਧਿਰ ਹੈ ਜਿਹੜੀ ਐਕਸਟ੍ਰੀਮ ਕੱਟੜਪਣੇ 'ਚ ਆ ਕੇ ਜਿਨ੍ਹਾਂ ਦੇ ਕੋਲ ਨਫ਼ਰਤ ਤੋਂ ਸਿਵਾ ਕੁਛ ਨਹੀਂ ਦੇਣ ਨੂੰ ਹੁੰਦਾ। ਲੇਕਿਨ ਬਾਈ ਐਂਡ ਲਾਰਜ ਮੈਂ ਖੁਦ ਇਹ ਪਿਛਲੇ 40 ਸਾਲ ਦੇ ਵਕਤ ਵਿੱਚ ਮਹਿਸੂਸ ਕੀਤਾ ਹੈ ਕਿ ਬਹੁਤ ਵੱਡੀ ਤਬਦੀਲੀ ਆਈ ਹੈ, ਔਰ ਅਸੀਂ ਠੀਕ ਧਰਾਤਲ ਤੇ ਖਲੋ ਕੇ ਇੱਕ ਦੂਸਰੇ ਦੇ ਪਾਸਟ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਖਾਸ ਤੌਰ ਤੇ ਭਵਿੱਖ ਦੇ ਵਿੱਚ ਫਿਊਚਰ 'ਚ ਕਿਵੇਂ ਇਹ ਦੋ ਕੌਮਾਂ ਹੀ ਨਹੀਂ, ਦੋ ਮੁਲਕ ਸਾਈਡ ਬਾਈ ਸਾਈਡ ਜਿਹਦੇ 'ਚ ਕਿ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆਏਗਾ। ਅਸੀਂ ਕਿਵੇਂ ਚੰਗੇ ਗੁਆਂਢੀਆਂ ਵਾਂਗ, ਔਰ ਜਿਹੜਾ ਫਿਰ ਜਿਹੜੀ 1000 ਸਾਲ ਦੀ ਸਾਈਕੋ ਹਿਸਟਰੀ 'ਚ ਇਹ ਨਫ਼ਰਤ ਵੜੀ ਹੋਈ ਹੈ, ਉਸ ਦੇ ਵਿਚਾਲੇ ਖਾਲਿਸਤਾਨ ਇੱਕ ਬਫਰ ਵਾਂਗ, ਇੱਕ ਮਹਿਕ ਦੇ ਫੁੱਲ ਵਾਂਗ। ਔਰ ਕਦੇ ਇਹੀ ਮੈਸੇਜ ਗੁਰੂ ਨਾਨਕ ਸਾਹਿਬ ਨੇ ਜਦੋਂ ਪਾਕਪਤਨ ਮੁਲਤਾਨ ਗਏ, ਔਰ ਮੁਲਤਾਨ ਦੇ ਸ਼ਹਿਰ ਦੇ ਬਾਰ-ਬਾਰ ਹੀ ਜਦੋਂ ਉਹ ਸ਼ਹਿਰ ਦੀਆਂ ਬਰੂਹਾਂ ਤੇ ਹੀ ਸੀ, ਅੱਗੋਂ ਜਿਹੜੇ ਮੁਲਤਾਨ ਦੇ, ਕਿਉਂਕਿ ਮੁਲਤਾਨ ਪੀਰਾਂ ਦਾ ਸ਼ਹਿਰ ਵੱਜਦਾ ਸੀ, ਉਹਨਾਂ ਨੂੰ ਲੱਗਾ ਕੋਈ ਵੱਡਾ ਪੀਰ ਆਏਗਾ, ਸਾਡਾ ਜਿਹੜਾ ਹਿੱਠੀ ਹੋਏਗੀ। ਸੋ ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਮੇਲਿਓਂ ਬਾਬਾ ਉੱਠਿਆ, ਕਿਉਂਕਿ ਉਸ ਤੋਂ ਪਹਿਲਾਂ ਅਚਲ ਵਟਾਲੇ ਸ਼ਿਵਰਾਤ ਦੇ ਮੇਲੇ ਦੇ ਉੱਤੇ ਜੋਗੀਆਂ ਦੇ ਨਾਲ ਗੁਰੂ ਸਾਹਿਬ ਦਾ 84 ਸਿੱਧਾਂ ਦੇ ਨਾਲ ਫਾਈਨਲ ਡਾਇਲੌਗ ਹੁੰਦਾ ਹੈ, ਔਰ ਉਹ ਸਿਰ ਝੁਕਾਉਂਦੇ ਨੇ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਕਿ ਮੁਲਤਾਨ ਦੇ ਪੀਰ ਅੱਗੋਂ ਦੁੱਧ ਦਾ ਜਿਹੜਾ ਕਟੋਰਾ ਉਹ ਭਰ ਕੇ ਲੈ ਆਏ, ਔਰ ਇਹ ਸੂਫੀ ਅੰਦਾਜ਼ ਦੇ ਵਿੱਚ ਦਿੱਤਾ ਗਿਆ ਸੁਨੇਹਾ ਸੀ ਕਿ ਇਹ ਸ਼ਹਿਰ ਪਹਿਲਾਂ ਹੀ ਪੀਰਾਂ ਦੇ ਨਾਲ ਭਰਿਆ ਹੋਇਆ ਹੈ, ਤੁਹਾਡੀ ਇੱਥੇ ਲੋੜ ਨਹੀਂ ਹੈ। ਤੇ ਬਾਬੇ ਨਾਨਕ ਨੇ ਉਸ ਦੇ ਉੱਤੇ ਚਮੇਲੀ ਦਾ ਫੁੱਲ ਰੱਖ ਦਿੱਤਾ ਹੈ। ਅਸੀਂ ਉਸ ਖਿੱਤੇ 'ਚ ਜਾਣਦੇ ਹਾਂ ਕਿ ਚਮੇਲੀ ਦੀ ਖੁਸ਼ਬੂ ਕਿੱਥੋਂ ਤੱਕ ਜਾਂਦੀ ਹੈ, ਔਰ ਉਹਨਾਂ ਪੀਰਾਂ ਨੂੰ ਆਪਣੇ ਸਵਾਲ ਦਾ ਜਵਾਬ ਵੀ ਮਿਲਿਆ। ਔਰ ਮੈਸੇਜ ਇਹੀ ਸੀ ਕਿ ਰੱਬ ਦੇ ਬੰਦੇ ਖੁਸ਼ਬੂ ਵਾਂਗ ਹੁੰਦੇ ਨੇ, ਉਹ ਕਬਜ਼ੇ 'ਚ ਨਹੀਂ ਹੁੰਦੇ ਕਿਸੇ ਦੇ, ਨਾ ਕਿਸੇ ਤੇ ਉਹ ਕਬਜ਼ਾ ਕਰਦੇ ਨੇ, ਉਹ ਆਜ਼ਾਦ ਰੂਹਾਂ ਹੁੰਦੀਆਂ ਨੇ। ਸੋ ਮੈਂ ਸਮਝਦਾ ਵੀ ਬਾਬੇ ਨਾਨਕ ਦੀ ਸਾਜੀ ਇਹ ਸਿੱਖ ਕੌਮ ਇਹ ਉਸ ਚਮੇਲੀ ਦੇ ਫੁੱਲ ਵਾਂਗ ਹੈ। ਸਾਡੇ ਅੰਦਰ ਕਿਸੇ ਲਈ ਵੀ ਬਿਲਟ ਇਨ ਕੋਈ ਹੇਟਰਡ ਨਹੀਂ ਹੈ, ਜੇ ਹੈ ਤਾਂ ਪਿਆਰ ਹੀ ਪਿਆਰ ਹੈ। ਇਹ ਠੀਕ ਹੈ ਹਾਲਾਤ 18ਵੀਂ ਸਦੀ 'ਚ ਟਕਰਾ ਮੁਗਲਿਆ ਸਾਮਰਾਜ ਜਾਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਨਾਲ ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਪਰ ਇਸਲਾਮ ਨੂੰ ਉਹ ਵਰਤ ਰਹੇ ਸੀ ਆਪਣੇ ਨਿੱਜੀ ਰਾਜ ਨੂੰ ਸਥਾਪਿਤ ਰੱਖਣ ਦੇ ਲਈ। ਉਹ ਇਸਲਾਮਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਹੋ ਕੇ, ਜਿਹਨੇ ਪਿਓ ਨੂੰ ਮਾਰਿਆ ਹੋਏ, ਭਰਾਵਾਂ ਨੂੰ ਕੈਦ ਕੀਤਾ ਹੋਏ, ਔਰ ਜਿਸ ਅੰਦਾਜ਼ ਦੇ ਵਿੱਚ ਸਾਰੇ ਹਮਲਾਵਰਾਂ ਦਾ ਤੁਸੀਂ ਪਿਛੋਕੜ ਦੇਖੋ, ਤੇ ਫਿਰ ਇਸਲਾਮ ਦਾ ਮਹਿਜ਼ ਨਾਂ ਵਰਤਿਆ ਜਾ ਰਿਹਾ ਸੀ। ਉਦੋਂ ਵੀ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ, ਔਰ ਇਸ ਲਈ ਜਿਹੜਾ ਆਮ ਆਵਾਮ ਸੀ, ਭਾਵੇਂ ਉਹ ਉਸ ਖਿੱਤੇ ਦੇ ਕਿਸੇ ਵੀ ਹਿੱਸੇ 'ਚ ਸੀ, ਉਹ ਸਿੱਖੀ ਨੂੰ, ਗੁਰੂ ਸਾਹਿਬਾਨ ਨੂੰ ਪਿਆਰ ਕਰਦਾ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਅੱਲਾ ਵਾਲੇ ਲੋਕ ਨੇ, ਇਹਨਾਂ ਦਾ ਇਹ ਵਲੀ ਨੇ, ਔਰ ਇਹੀ ਲਫ਼ਜ਼ ਅੱਜ ਵੀ ਜਦੋਂ ਉਹ ਵਲੀਓ ਅੱਲਾ ਕਹਿੰਦੇ ਨੇ, ਤੇ ਇਹੀ ਉਹ ਸਾਂਝ ਦੀ ਗੱਲ ਸੀ। ਔਰ ਇਹੀ ਅੱਜ ਦੇ ਕੌਂਟੈਕਸਟ ਵੀ ਜਦੋਂ ਅਸੀਂ ਪਿਛਲੇ 75 ਸਾਲ ਤੋਂ ਕੌਮੀ ਆਜ਼ਾਦੀ ਦਾ ਸੰਘਰਸ਼ ਜਿਹੜਾ ਕਿ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਵਾਲੇ ਰਾਜ ਭਾਗ ਵਾਲਿਆਂ ਦੇ ਕੋਲ, ਜਿਨ੍ਹਾਂ ਨੂੰ ਰਾਜ ਭਾਗ ਜਿਨ੍ਹਾਂ ਨੇ ਹਥਿਆਇਆ ਧੋਖੇ ਦੇ ਨਾਲ ਵੀ, ਔਰ ਸਾਡੀ ਨਾਅਹਲੀਅਤ ਦੇ ਨਾਲ ਵੀ। ਸੋ ਅੱਜ ਵੀ ਲੜਾਈ ਸਾਡੀ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਜਾਂ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ, ਇਹ ਇੰਡੀਅਨ ਸਟੇਟ ਦੇ ਖਿਲਾਫ ਹੈ। ਇਸ ਲਈ ਸਾਡਾ ਰੋਲ ਉਹ ਚਮੇਲੀ ਵਾਲਾ ਹੀ ਹੈ, ਔਰ ਅਸੀਂ TV 84 ਦੇ ਇਸ ਪਲੇਟਫਾਰਮ ਤੋਂ ਕੋਸ਼ਿਸ਼ ਕੀਤੀ ਹੈ ਇਸ ਸਾਰੇ ਪੀਰੀਅਡ ਦੇ ਵਿੱਚ ਸੱਚ, ਹੱਕ, ਇਨਸਾਫ ਦਾ ਝੰਡਾ ਬੁਲੰਦ ਰੱਖਣ ਦੀ ਵੀ, ਬਟ ਐਟ ਦਾ ਸੇਮ ਟਾਈਮ ਇਹਨੂੰ ਇੱਕ ਪਿਆਰ ਦੇ ਸਫ਼ਰ ਦੇ ਨਾਲ ਇਸ ਸਾਰੀ ਗੱਲਬਾਤ ਨੂੰ ਸਮਝਣ ਦੀ। ਔਰ ਸਾਡੇ ਵੀਰ ਜੋਗਾ ਸਿੰਘ ਜੀ, ਜਿਵੇਂ ਮੈਂ ਦੱਸਿਆ ਵੀ UK ਤੋਂ ਉਹਨਾਂ ਨੇ ਸਪਾਂਸਰ ਕੀਤਾ। ਉਹਨਾਂ ਨੇ, ਕਿਉਂਕਿ ਕੱਲ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇੱਥੇ ਤਾਂ 26 ਜਨਵਰੀ ਕੱਲ ਹੈ ਜੀ, ਆਲਰੇਡੀ
ਸਾਊਥ ਏਸ਼ੀਆ ਦੀ ਧਰਤੀ ਦੇ ਉੱਤੇ 26 ਜਨਵਰੀ ਦਾ ਸੂਰਜ ਚੜ੍ਹ ਚੁੱਕਾ ਹੈ ਔਰ ਆਲਰੇਡੀ ਕੁਝ ਘੰਟਿਆਂ ਦੇ ਵਿੱਚ ਰਾਜ ਪਥ, ਜਿਹਦਾ ਨਾਂ ਪਤਾ ਨਹੀਂ ਹੁਣ ਕਿਹੜਾ ਪਥ ਰੱਖ ਦਿੱਤਾ ਹੈ, ਉਸ ਦੇ ਉੱਤੇ ਇੱਕ ਵੱਡੀ ਪੈਰੇਡ ਹੋਏਗੀ, ਜਿਸ ਨੂੰ ਆਲਰੇਡੀ ਇਸ ਰਿਪਬਲਿਕ ਡੇ, ਕਿਉਂਕਿ 74ਵਾਂ ਇਹ ਰਿਪਬਲਿਕ ਡੇ ਹੈ, ਇਸ ਮੌਕੇ ਜਿਹੜੀ ਪ੍ਰੈਜ਼ੀਡੈਂਟ ਬਣਾਈ ਹੋਈ ਹੈ ਇੱਕ ਦਰਸ਼ਨੀ ਕਾਰਟੂਨ ਵਾਂਗ ਪ੍ਰੈਜ਼ੀਡੈਂਟ ਮੁਰਮੂ, ਟ੍ਰਾਈਬਲ ਹੈ, ਆਦੀਵਾਸੀ ਭਾਈਚਾਰੇ ਨਾਲ ਸੰਬੰਧ ਹੈ ਔਰ ਉਹ ਤਾਂ ਵਰਤਿਆ ਹੀ ਜਾਂਦਾ, ਜਿਵੇਂ ਫਖਰੁਦੀਨ ਅਲੀ ਅਹਿਮਦ ਨੂੰ ਬਣਾ ਕੇ ਇੰਦਰਾ ਗਾਂਧੀ ਨੇ, ਭਾਵੇਂ ਮੁਸਲਮਾਨ ਚਿਹਰਾ ਸੀ, ਉਸ ਤੋਂ ਐਮਰਜੈਂਸੀ ਲਵਾਈ ਸੀ, ਗਿਆਨੀ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾ ਕੇ ਉਸ ਤੋਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ। ਸੋ ਇਸੇ ਤਰ੍ਹਾਂ ਹੀ ਬੀਜੇਪੀ ਨੇ ਇਹਨੂੰ ਮੁਰਮੂ ਨੂੰ ਲੱਭ ਕੇ ਲਿਆਂਦਾ ਔਰ ਜ਼ੁਲਮ ਸਭ ਤੋਂ ਜ਼ਿਆਦਾ ਜਿਹੜੇ ਨੇ ਘੱਟ ਗਿਣਤੀਆਂ ਤੋਂ ਬਾਅਦ ਆਦੀਵਾਸੀਆਂ ਔਰ ਦਲਿਤਾਂ ਦੇ ਉੱਤੇ ਹੋ ਰਹੇ ਨੇ। ਸੋ ਇਹ ਸਾਰੇ ਨਮੂਨੇ ਹੀ ਖੜੇ ਕੀਤੇ ਨੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਸਰ ਜੋਗਾ ਸਿੰਘ ਜੀ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਉਹ ਆਪਣਾ ਝੰਡਾ ਖਾਲਸਾਈ ਪਰਚਮ ਲਹਿਰਾਉਣ ਦੇ ਲਈ ਸਾਡੀ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਖਾਲਿਸਤਾਨ ਰਾਜ ਕਾਇਮ ਕਰਨਾ ਹੈ। ਇਸ ਤੋਂ ਬਿਨਾਂ ਸਾਡਾ ਕੋਈ ਮਸਲੇ ਦਾ ਹੱਲ ਨਹੀਂ ਹੋਣਾ। ਔਰ ਨਾਲ ਦੀ ਨਾਲ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ 75 ਸਾਲ ਦਾ ਸਫ਼ਰ ਕੌਮੀ ਤੌਰ ਤੇ ਕਿਵੇਂ ਰਿਹਾ, ਅਸੀਂ ਕਿਵੇਂ ਫਰੰਗੀ ਦੀ ਗੁਲਾਮੀ ਚੋਂ ਬ੍ਰਾਹਮਣਵਾਦੀਆਂ ਦੀ ਗੁਲਾਮੀ ਚ ਆਏ, ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਇਸ ਵਾਰ 26 ਜਨਵਰੀ ਦਾ ਦਿਨ ਹੋਰ ਵੀ ਅਹਿਮੀਅਤ ਵਾਲਾ ਹੈ। ਸਿੱਖ ਨੁਕਤਾ ਨਿਗਾਹ ਤੋਂ ਪੰਜਾਬ ਦੇ ਵਿੱਚ ਦੋ ਵੱਡੀਆਂ ਜਿਹੜੀਆਂ ਘਟਨਾਵਾਂ ਨੇ ਇਸ ਵੇਲੇ ਕੱਲ ਨਾਲ ਜੁੜੀਆਂ ਹੋਣਗੀਆਂ। ਕੱਲ ਇੱਕ ਬਹੁਤ ਵੱਡਾ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਦੀ ਰੂਪਰੇਖਾ ਵੱਲ ਜਦੋਂ ਮੈਂ ਧਿਆਨ ਦਿੰਦਾ ਹਾਂ ਤਾਂ ਇਹ ਬਿਲਕੁਲ ਉਵੇਂ ਹੀ ਹੈ ਜਿਵੇਂ 26 ਜਨਵਰੀ ਨੂੰ 2 ਵਰ੍ਹੇ ਪਹਿਲਾਂ ਦਿੱਲੀ ਦੇ ਲਾਲ ਕਿਲੇ ਦੇ ਵੱਲ ਜਿਹੜਾ ਮਾਰਚ ਸੀ ਸਿੰਘੂ ਬਾਰਡਰ ਤੋਂ, ਔਰ ਬੇਸ਼ੱਕ ਉਸ ਨੂੰ ਕਿਵੇਂ ਏਜੰਸੀਆਂ ਨੇ ਔਰ ਕਾਮਰੇਡੀ ਲੀਡਰਸ਼ਿਪ ਨੇ ਖਿਲਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇੱਕ ਸਿੰਬੋਲਿਕ ਬਣਿਆ ਕਿ ਦੀਪ ਸਿੱਧੂ ਨੇ ਜਿਹੜਾ ਉਹ ਦਿੱਲੀ ਦੇ ਲਾਲ ਕਿਲੇ ਤੇ ਵੀਰ ਜੁਗਰਾਜ ਸਿੰਘ ਜਿਨ੍ਹਾਂ ਨੇ ਉਸ ਝੰਡੇ ਨੂੰ ਲਹਿਰਾਇਆ, ਉਸ ਨੇ ਸਾਡਾ ਸਰ ਬਘੇਲ ਸਿੰਘ ਤੋਂ ਹੁਣ ਤੱਕ ਦਾ ਸਫ਼ਰ ਵੀ ਹਾਈਲਾਈਟ ਕੀਤਾ। ਪਰ ਅਸੀਂ ਇਹ ਚਾਹੁੰਦੇ ਹਾਂ ਵੀ ਦਿੱਲੀ ਜਿਹੜਾ ਚੰਡੀਗੜ੍ਹ ਵਿਚਲਾ ਇਨਸਾਫ ਮਾਰਚ ਹੈ, ਇਹਦੇ 'ਚ ਬਹੁਤ ਵੱਡੀ ਪਾਰਟਿਸਿਪੇਸ਼ਨ ਹੋਏਗੀ। ਅਪੀਲ ਕੀਤੀ ਗਈ ਹੈ ਕਿ ਹਰ ਪਰਿਵਾਰ ਚੋਂ ਪੰਜਾਬ ਦੇ ਇੱਕ ਜੀ ਜ਼ਰੂਰ ਆਏ ਔਰ ਅਸੀਂ ਆਸ ਕਰਦੇ ਹਾਂ ਕਿ ਪ੍ਰਬੰਧਕ ਇਸ ਨੂੰ ਕੰਟਰੋਲ 'ਚ ਰੱਖ ਸਕਣਗੇ, ਕਿਉਂਕਿ ਏਜੰਸੀਆਂ, ਬੀਜੇਪੀ ਦੇ ਦਲਾਲ ਔਰ ਦੂਸਰਿਆਂ ਦੀ ਕੋਸ਼ਿਸ਼ ਹੋਏਗੀ ਇਸ ਦੇ ਵਿੱਚ ਹਿੰਸਾ ਕਰਨ ਦੀ ਜਾਂ ਕੋਈ ਨਾ ਕੋਈ ਅਨਵਾਂਟਡ ਕੋਈ ਹੋਰ ਐਕਟੀਵਿਟੀ ਦੀ। ਸੋ ਇਹ ਕਿਉਂਕਿ ਇਨਸਾਫ ਮਾਰਚ ਜਾਂ ਕੌਮੀ ਜਿਹੜਾ ਇਹ ਮੋਰਚਾ ਹੈ, ਇਹ ਫੋਕਸਡ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ, ਇਸ ਲਈ ਇਸ ਨੂੰ ਇਹਦੇ ਤੇ ਹੀ ਫੋਕਸਡ ਰਹਿਣਾ ਚਾਹੀਦਾ। ਪਰ ਨਾਲ ਦੀ ਨਾਲ ਇਹ ਵੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਮਾਰਚ, ਜਿਸ ਨੂੰ ਰੈਫਰੈਂਡਮ ਮਾਰਚ ਦਾ ਨਾਂ ਦਿੱਤਾ ਗਿਆ ਕਿ ਇਹ ਮੰਗ ਕਿ ਯੂਨਾਈਟਿਡ ਨੇਸ਼ਨਸ ਆਪਣੀ ਸਰਪ੍ਰਸਤੀ ਥੱਲੇ ਪੰਜਾਬ ਦੇ ਵਿੱਚ ਜਿਹੜਾ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਕਰਵਾਏ। ਸੋ ਸਾਨੂੰ ਖੁਸ਼ੀ ਹੈ ਕਿ ਐਟਲੀਸਟ ਰੈਫਰੈਂਡਮ ਲਫ਼ਜ਼ ਪੰਜਾਬ ਦੀ ਫਿਜ਼ਾ ਦੇ ਵਿੱਚ 26 ਜਨਵਰੀ ਦੇ ਨਾਲ ਜੁੜ ਕੇ ਭਾਵੇਂ UN ਤੋਂ ਕਰਵਾਉਣ ਦੀ ਮੰਗ ਹੈ, ਪਰ ਅਲਟੀਮੇਟਲੀ ਇਹ ਤਾਂ ਨਜ਼ਰ ਆ ਰਿਹਾ ਵੀ ਇਹ ਸਾਰੇ ਦਾ ਜਿਹੜਾ ਕੌਮ ਉਸ ਪਾਸੇ ਵੱਲ ਵੱਧ ਰਹੀ ਹੈ। ਇੱਕ ਪਾਸੇ ਮੈਸੇਜ ਇਹ ਹੈ ਕਿ ਦੇਖੋ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਜਿਨ੍ਹਾਂ ਨੇ 25-25, 30-30 ਸਾਲ ਜੇਲ੍ਹਾਂ 'ਚ ਹੋ ਗਏ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਖਾਸ ਤੌਰ ਤੇ ਬੁਰਜ ਜਵਾਰ ਸਿੰਘ ਵਾਲਾ ਔਰ ਫਿਰ ਬਰਗਾੜੀ ਦੇ ਵਿੱਚ ਜਿਹੜਾ ਉਸ ਦੇ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨੇ ਔਰ ਫਿਰ ਬਹਿਬਲ ਕਲਾਂ ਕੋਟ ਕਪੂਰਾ ਦਾ ਗੋਲੀ ਕਾਂਡ। ਸੋ 8 ਸਾਲ ਬੀਤ ਗਏ ਨੇ, ਕੋਈ ਇਨਸਾਫ ਨਹੀਂ। ਔਰ ਅੱਜ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣਾ ਅਸਤੀਫਾ ਜਿਹੜਾ ਸੈਕਰੀਲੇਜ ਕਮੇਟੀ ਇਹਨਾਂ ਨੇ ਬਣਾਈ ਹੋਈ ਸੀ ਆਮ ਆਦਮੀ ਪਾਰਟੀ ਦੀ, ਉਹਨੂੰ ਮੁਖੀ ਬਣਾਇਆ ਸੀ ਔਰ ਉਹਨੇ ਮੀਟਿੰਗ ਰੱਖੀ ਸੀ ਵੀ ਇਹਦੇ ਤੇ ਕਰੋ, ਉਹਨੇ ਆਪਣਾ ਅਸਤੀਫਾ ਭੇਜ ਦਿੱਤਾ। ਸੋ ਜ਼ਾਹਰ ਹੈ ਵੀ ਸਾਲ ਬੀਤਣ ਬਾਅਦ ਵੀ ਆਲਮੋਸਟ, ਕਿਉਂਕਿ ਫਰਵਰੀ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ 1 ਸਾਲ ਹੋ ਜਾਣਾ, ਕੋਈ ਕਿਸੇ ਦੀ ਦਿਲਚਸਪੀ ਨਹੀਂ ਹੈ ਕਿ ਉਹਨਾਂ ਨੇ ਇਨਸਾਫ ਦੇਣਾ। ਔਰ ਇਸ ਸਭ ਦੇ ਚਲਦਿਆਂ ਦੋਨੋਂ ਹੀ ਰੁਖ ਜਿਹੜੇ ਨੇ ਉਹ
ਪਬਲਿਕ ਦੇ ਸਾਹਮਣੇ ਵੀ ਆਉਂਦੇ ਨੇ, ਆਪਣੇ ਉਹਨਾਂ ਅਣਜਾਣ ਲੋਕਾਂ ਸਾਹਮਣੇ ਵੀ, ਜਿਨ੍ਹਾਂ ਨੂੰ ਕੋਈ ਡੇ ਟੂ ਡੇ ਤਾਂ ਕੋਈ ਉਹਨਾਂ ਨੂੰ ਨਹੀਂ ਇੰਟਰਸਟ ਹੁੰਦਾ ਕੀ ਹੈ, ਪਰ ਇਸ਼ੂਜ਼ ਦੀ ਉਹਨਾਂ ਨੂੰ ਸਮਝ ਆ ਜਾਂਦੀ। ਔਰ ਇਹੀ ਕਾਰਨ ਹੈ ਕਿ 7 ਜਨਵਰੀ ਨੂੰ ਇਹ ਮੋਰਚਾ ਸ਼ੁਰੂ ਹੁੰਦਾ ਹੈ, ਕੌਮੀ ਇਨਸਾਫ ਮੋਰਚਾ। ਔਰ 2-3 ਹਫ਼ਤਿਆਂ ਦੇ ਵਿੱਚ ਇਸ ਵੇਲੇ ਸਾਰੀ ਕੌਮੀ ਇਮੈਜੀਨੇਸ਼ਨ ਨੂੰ ਇਹਨੇ ਕੈਪਚਰ ਕੀਤਾ। ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ, ਔਰ TV 84 ਤੇ ਕਿਉਂਕਿ ਲਾਈਵ ਵੀ ਉਸ ਦੀ ਐਕਟੀਵਿਟੀ ਚੱਲਦੀ ਹੈ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਸ ਵੇਲੇ ਪੂਰਾ ਇਸ ਦੇ ਉੱਤੇ ਜੋਸ਼ ਹੈ। ਔਰ ਇਹ ਅਸੀਂ ਆਸ ਕਰਦੇ ਹਾਂ ਲੀਡਰਸ਼ਿਪ ਦੀ ਵੀ ਇਹ ਜ਼ਿੰਮੇਵਾਰੀ ਹੋਏਗੀ ਕਿ ਉਹ ਇਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣ। ਉਸ ਕਿਸਮ ਦਾ ਹਸ਼ਰ ਨਾ ਹੋਏ ਜੋ ਕਿ ਬਰਗਾੜੀ ਮੋਰਚੇ ਦਾ ਹੋਇਆ 8-9 ਮਹੀਨੇ ਚੱਲਣ ਤੋਂ ਬਾਅਦ। ਕਿਨੇ ਉਸ ਨੂੰ ਗੜਬੜ ਕੀਤਾ, ਦਾਦੂਵਾਲ ਨੇ ਕੀ ਕੀਤਾ ਜਾਂ ਮੰਡ ਨੇ ਕੀ ਕੀਤਾ ਜਾਂ ਬਿਹਾਈਂਡ ਕੌਣ ਹੈ, ਇਹ ਇਸ ਦੇ ਉੱਤੇ ਇੱਕ ਪਰਦਾ ਹੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਰ-ਬਾਰ ਇਸ ਕਿਸਮ ਦੇ ਧੋਖਿਆਂ ਦੇ ਬਾਵਜੂਦ ਕੌਮ ਦੇ ਵਿੱਚ ਗੁਰੂ ਦਾ ਨਾਮ, ਗੁਰੂ ਦੀ ਜੋਤ, ਗੁਰੂ ਦੀ ਕਲਾ ਉਹ ਹਮੇਸ਼ਾ ਹੀ ਵਾਪਰਦੀ ਹੈ। ਜਦੋਂ ਵੀ ਕੋਈ ਆਵਾਜ਼ ਦਿੰਦਾ ਇਨਸਾਫ ਦੇ ਲਈ, ਪੰਥ ਦੇ ਨਾਂ ਤੇ ਸਿੱਖ ਕੌਮ ਖੜੀ ਹੁੰਦੀ ਹੈ। ਔਰ ਪੰਜਾਬ ਤੋਂ ਇਲਾਵਾ ਜਿਵੇਂ ਡਾਇਸਪੋਰਾ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਇਸ ਵਾਰ ਇਸ ਇਨਸਾਫ ਮੋਰਚੇ ਨੂੰ ਹੀ ਔਰ ਸਮਰਪਿਤ ਜਿਹੜਾ ਹੈ ਉਹ ਪ੍ਰੋਟੈਸਟ ਹੋ ਰਹੇ ਨੇ। ਉਸ ਦੇ ਵਿੱਚ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਜਿਹਦੇ 'ਚ ਨਿਊਯਾਰਕ ਕੱਲ੍ਹ ਜਿਹਨੂੰ ਅਸੀਂ TV 84 ਦੀ ਟੀਮ ਲਾਈਵ ਕਵਰ ਕਰੇਗੀ 11 ਵਜੇ ਤੋਂ 3 ਵਜੇ ਤੱਕ ਹੈ, ਕਿਉਂਕਿ ਮੈਂ ਕੱਲ੍ਹ 1 ਵਜੇ ਤੱਕ ਕਿਹਾ, ਬਾਅਦ 'ਚ ਮੈਨੂੰ ਕਰੈਕਟ ਕਰਾਇਆ ਗਿਆ। ਵਾਸ਼ਿੰਗਟਨ DC ਜਿੱਥੇ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਊਧਮ ਸਿੰਘ ਔਰ ਸਾਰੀ ਟੀਮ ਗੁਰਦੁਆਰਾ ਸਿੰਘ ਸਭਾ, ਮੈਨੈਸਸ ਔਰ ਹੋਰ ਵੀ ਨੌਜਵਾਨ ਇਸ ਦੇ ਉੱਤੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਵਾਸ਼ਿੰਗਟਨ DC ਦੇ ਵਿੱਚ ਵੀ ਇਹ ਟਾਈਮਿੰਗ ਜਿਹੜੀ ਹੈ ਉਹ ਉਹੀ ਹੈ 11 ਤੋਂ 1। ਮੌਂਟਰੀਆਲ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਆਟਵਾ ਦੇ ਵਿੱਚ 10 ਸਪਰਿੰਗਫੀਲਡ ਰੋਡ ਤੇ ਸਾਰੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਔਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਉਹਨਾਂ ਦੀ ਟਾਈਮਿੰਗ 1 ਤੋਂ 3 ਹੈ ਆਟਵਾ 'ਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ। ਔਰ ਇਸੇ ਤਰ੍ਹਾਂ ਈਵਨ ਮੌਂਟਰੀਆਲ ਦੇ ਹਵਾਲੇ ਨਾਲ ਗੁਰੂ ਘਰ ਲਸਾਲ 'ਚ ਜਿਹੜਾ 29 ਜਨਵਰੀ ਨੂੰ 1 ਵਜੇ ਗੁਰਦੁਆਰਾ ਸਾਹਿਬ 'ਚ ਜਿਹੜਾ ਇਸ ਸੰਬੰਧੀ ਪ੍ਰੋਗਰਾਮ ਰੱਖਿਆ ਹੋਇਆ ਹੈ। ਔਰ ਇਸ ਦੇ ਨਾਲ ਨਾਲ ਸਾਨੂੰ ਸ਼ਿਕਾਗੋ ਤੋਂ ਵੀ ਜਿਹੜੀ ਹੈ ਉਹ ਇਨਫੋਰਮੇਸ਼ਨ ਮਿਲੀ ਹੈ ਕਿ 1 ਵਜੇ ਤੋਂ 3 ਵਜੇ ਤੱਕ ਸ਼ਿਕਾਗੋ 'ਚ ਹੋਏਗਾ। ਇਸੇ ਤਰ੍ਹਾਂ ਹਿਊਸਟਨ 'ਚ ਵੀ ਔਰ ਸੈਨ ਫਰਾਂਸਿਸਕੋ 'ਚ ਵੀ। ਹਾਲਾਂਕਿ ਸਾਰੇ ਮੁਲਕਾਂ 'ਚ, UK, ਯੂਰਪ ਦੇ ਸਾਰੇ ਮੁਲਕਾਂ 'ਚ ਹੈ, ਪਰ ਇਸ ਵੇਲੇ ਜਦੋਂ ਅਸੀਂ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਮੈਲਬਰਨ ਦੇ ਵਿੱਚ, ਜਿੱਥੇ ਕਿ 29 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ, ਇਸ ਵੇਲੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ, ਬਜ਼ੁਰਗ, ਮਾਤਾਵਾਂ ਜਿਹੜੀਆਂ ਨੇ ਉਹ ਇੰਡੀਅਨ ਕੌਂਸੂਲੇਟ ਦੇ ਬਾਹਰ ਖੜੀਆਂ ਨੇ। ਔਰ ਕੁਝ ਪਿਕਚਰਸ ਔਰ ਵੀਡੀਓਜ਼ ਅਜੇ ਸ਼ੁਰੂ ਹੋਣ ਵਾਲਾ ਸੀ ਜਦੋਂ ਕਿ ਉਹਨਾਂ ਨੇ ਸਾਨੂੰ ਭੇਜੀਆਂ। ਜਦੋਂ ਤੱਕ ਸਾਡਾ ਪ੍ਰੋਗਰਾਮ ਖਤਮ ਹੋਏਗਾ ਫੁੱਲ ਪ੍ਰੋਟੈਸਟ ਉੱਥੇ ਚੱਲ ਰਿਹਾ ਹੋਏਗਾ। ਸੋ ਇਹ ਵੀ ਜਿਹੜਾ ਇੱਕ ਜ਼ਬਰਦਸਤ ਪ੍ਰੋਟੈਸਟ ਔਰ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਹ ਇਸ ਵੇਲੇ ਸਾਡਾ ਸੈਂਟਰ ਆਫ ਐਕਟੀਵਿਟੀ ਹੈ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਵੀ, ਔਰ ਅਦਰਵਾਈਜ਼ ਵੀ ਪਿਛਲੇ ਪੀਰੀਅਡ 'ਚ ਕੋਵਿਡ ਦੇ ਚੱਲਦੇ ਆ ਜਿਵੇਂ ਉਹਨਾਂ ਨੇ ਆਪਣਾ ਕਾਰਗੁਜ਼ਾਰੀ ਦਿਖਾਈ, ਯੂਨਾਈਟਿਡ ਸਿੱਖਸ, ਖਾਲਸਾ ਏਡ ਉਹਨੇ ਨਾਮਨਾ ਖੱਟਿਆ। ਇਸੇ ਤਰ੍ਹਾਂ ਉਹਨਾਂ ਦੀਆਂ ਫਾਇਰਸ, ਵਾਈਲਡ ਫਾਇਰਸ ਜਿਹੜੀਆਂ ਨੇ ਉਹਦੇ ਦੌਰਾਨ ਵੀ ਔਰ ਫਲੱਡਸ ਦੇ ਦੌਰਾਨ ਵੀ। ਸੋ ਕੁੱਲ ਮਿਲਾ ਕੇ ਔਰ ਉਹਨਾਂ ਨੇ ਜਿਹੜਾ ਇਸ ਵੇਲੇ ਜਿਹੜੇ ਉਹਨਾਂ ਦੇ ਇੱਕ ਐਕਟਿਵਿਸਟ ਨੇ ਉਹਨਾਂ ਨੇ ਹਾਈਐਸਟ ਜਿਹੜਾ ਆਨਰ ਅਵਾਰਡ ਦੇ ਲਈ ਵੀ ਚੁਣਿਆ। ਇਹਦੇ ਬਾਵਜੂਦ ਕਿ ਹਿੰਦੂ ਤਵੀਆਂ ਦਾ ਔਰ ਆਸਟ੍ਰੇਲੀਆ ਟੁਡੇ ਦੇ ਨਾਂ ਥੱਲੇ ਨੈਗੇਟਿਵਿਟੀ ਵਾਲਾ ਮਾਹੌਲ ਪੂਰਾ ਸਿਰਜਿਆ ਜਾ ਰਿਹਾ ਹੈ, ਲੇਕਿਨ ਸਿੱਖਾਂ ਦੀ ਜਿਹੜੀ ਹੈ ਉਹ ਆਵਾਜ਼ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਉੱਚ ਪੱਧਰੀ ਲੈਵਲ ਦੇ ਉੱਤੇ ਉਸ ਨੂੰ ਸੁਣਿਆ ਜਾ ਰਿਹਾ। ਉਹਨਾਂ ਦੀਆਂ ਏਜੰਸੀਆਂ ਵੀ ਭਾਰਤੀ ਏਜੰਸੀਆਂ ਦੀ ਖੇਡ ਨੂੰ ਸਮਝਦੀਆਂ ਲੱਗਦੀਆਂ ਨੇ, ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਸੁਲਝੇ ਹੋਏ ਨੌਜਵਾਨ, ਉਹਨਾਂ ਦੀਆਂ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਠੀਕ ਲੈਵਲ ਦੇ ਉੱਤੇ ਜਿਹੜੀਆਂ ਨੇ ਉਹ ਕਮਿਊਨੀਕੇਟ ਕਰ ਰਹੀਆਂ ਨੇ, ਆਪਣਾ ਮੈਸੇਜ ਦੇ ਰਹੀਆਂ ਨੇ। ਔਰ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆਸਟ੍ਰੇਲੀਅਨ ਇੰਟੈਲੀਜੈਂਸ ਹੈ, ਉਹਨਾਂ ਦੀ ਫੈਡਰਲ ਪੁਲਿਸ ਹੈ ਔਰ ਬਾਕੀ ਅਦਾਰੇ ਨੇ, ਉਹਨਾਂ ਤੱਕ ਪਹੁੰਚਾਉਂਦੇ ਰਹਿਣਾ ਚਾਹੀਦਾ।
26 ਜਨਵਰੀ ਦੇ ਹਵਾਲੇ ਨਾਲ ਹਾਲਾਂਕਿ ਅਸੀਂ ਇੱਕ ਸੈਗਮੈਂਟ ਕੀਤਾ ਜਿਹਦੇ 'ਚ ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਸੀ ਕਿ ਭਾਈ ਤੁਸੀਂ ਜਿਹੜੇ ਪੰਜਾਬ ਦੇ ਫਲੋਟਸ ਨੂੰ ਬਾਹਰ ਕੱਢ ਕੇ ਮੰਨ ਲਿਆ ਕਿ ਵੀ ਅਸੀਂ ਤੁਹਾਡਾ ਹਿੱਸਾ ਨਹੀਂ ਹੈ, ਇਹ ਪੰਜਾਬ ਤੁਹਾਡਾ ਹਿੱਸਾ ਨਹੀਂ, ਤੁਹਾਡੀ ਪਰੇਡ ਦਾ ਅਸੀਂ ਹਿੱਸਾ ਕਿਵੇਂ ਬਣੀ ਹੈ। ਸੋ ਇਹ ਇੱਕ ਟੈਕਟੀਕਲੀ ਖਾਲਿਸਤਾਨ ਨੂੰ ਰੈਕਗਨਾਈਜ਼ ਕਰਨ ਵਾਲੀ ਗੱਲ ਹੈ, ਪਰ ਇਸ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਔਰ ਬੀਜੇਪੀ ਉਹ ਆਪਸ ਛਿੱਤਰੋ ਛਿੱਤਰੀ ਹੋ ਰਹੇ ਨੇ। ਔਰ ਭਗਵੰਤ ਮਾਨ ਨੇ ਕਿਹਾ ਕਿ ਵੀ ਇਹ ਜਿਹੜਾ ਨਾ ਲਿਆਣਾ ਹੈ ਇਸ ਵੇਲੇ ਸਾਡੇ ਫਲੋਟ ਨੂੰ, ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਇਹ ਪੰਜਾਬ ਨੂੰ ਓਵਰਲੁੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਤੁਹਾਨੂੰ ਓਵਰਲੁੱਕ ਕੀਤਾ ਨਾ ਕੀ ਕੀਤਾ ਉਹ ਤਾਂ ਤੁਹਾਨੂੰ ਮੰਨਦਾ ਹੀ ਨਹੀਂ ਹੈ ਵੀ ਤੁਸੀਂ ਉਹ ਕਹਿ ਰਹੇ ਨੇ ਜੀ ਦੇਖੋ ਜਿਹੜਾ ਅਸੀਂ ਤਾਂ ਪੰਜਾਬੀਆਂ ਨੇ 90% ਕੁਰਬਾਨੀਆਂ ਕੀਤੀਆਂ, ਭਗਤ ਸਿੰਘ, ਊਧਮ ਸਿੰਘ, ਲਾਜਪਤ ਰਾਏ, ਉਹੀ ਜਿਹੜੀ ਲਿਸਟ ਗਿਣਾ ਰਹੇ ਨੇ। ਔਰ ਇਸ ਦਾ ਔਰ ਪੰਜਾਬ ਜਿਹੜਾ ਸਾਨੂੰ ਨਾ ਇਨਕਲੂਡ ਕਰਨਾ ਇਹ ਹੈ ਕਿ ਦੇਅਰ ਕੈਨ ਨਾਟ be anything more shameful than this. BJP government has shown its mindset. ਬਿਲਕੁਲ ਉਹਨਾਂ ਨੇ ਆਪਣਾ ਮਾਈਂਡਸੈਟ ਦੱਸਿਆ ਤਾਂ ਪਹਿਲਾਂ ਤੋਂ ਹੀ ਦੱਸਦੇ ਨੇ, ਤੁਹਾਨੂੰ ਹੁਣ ਪਤਾ ਲੱਗਾ ਸਾਰੀ ਉਮਰ ਕਾਮੇਡੀ ਕਰਦਾ ਰਿਹਾ, ਤੁਹਾਨੂੰ ਨਜ਼ਰ ਨਹੀਂ ਆਇਆ ਕਿ ਵੀ ਉਹਨਾਂ ਦਾ ਮਾਈਂਡਸੈਟ ਕੀ ਹੈ। ਔਰ ਇਸੇ ਨਾਲ ਹੀ ਜਿਹੜਾ ਉਹਨਾਂ ਨੇ ਬੀਜੇਪੀ ਨੇ ਵੀ ਅੱਗੋਂ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਉਹ ਉਸੇ ਹੀ ਪੁਰਾਣੇ ਫਲੋਟ ਨੂੰ ਉਹਦੇ ਤੇ ਹੀ ਜਿਹੜਾ ਕੁਛ ਮੋਡੀਫਿਕੇਸ਼ਨਸ ਕਰਕੇ ਕੀਤਾ ਸੀ। ਔਰ ਕੋਈ ਯਾਨੀ ਜ਼ਾਹਰ ਹੈ ਕਿ ਵੀ ਇਹਨਾਂ ਨੇ ਇਸ ਵਾਰ ਇਹ ਮੰਨ ਹੀ ਲਿਆ ਕਿ ਵੀ ਸਿੱਖ ਸਾਡਾ ਹਿੱਸਾ ਨਹੀਂ ਨੇ, ਕਿਉਂਕਿ ਇਕੱਲਾ ਇਹੀ ਨਹੀਂ ਹੈ, ਰਿਪਬਲਿਕ ਡੇ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਇਹਨਾਂ ਦਾ ਐਨੂਅਲ ਫੀਚਰ ਹੁੰਦਾ ਹੈ ਜਿਹਨੂੰ ਇਸ਼ੂਇੰਗ ਆਫ ਪਦਮ ਅਵਾਰਡਸ ਕਹਿੰਦੇ ਨੇ। ਹੁਣ ਪਦਮ ਸਭ ਤੋਂ ਕੀਮਤੀ ਮੈਟਲ ਹੈ, ਜਦੋਂ ਅਸੀਂ ਸੋਨਾ ਔਰ ਪਲੈਟੀਨਮ ਔਰ ਉਸ ਕਲਾਸ ਦੀ ਗੱਲ ਕਰਦੇ ਹਾਂ, ਇਹਨਾਂ ਦਾ ਪਦਮ ਹੈ। ਔਰ 3 ਕਿਸਮ ਦੇ, ਇੱਕ ਤਾਂ ਇਹਨਾਂ ਦੇ ਫੌਜੀਆਂ ਦੇ ਪਦਮ ਅਵਾਰਡ ਹੁੰਦੇ ਨੇ ਜਿਹਦੇ 'ਚ ਸਭ ਤੋਂ ਉੱਪਰ ਜ਼ਾਹਰ ਹੈ ਉਹ ਪਰਮਵੀਰ ਚੱਕਰ, ਔਰ ਫਿਰ ਥੱਲੇ ਮਹਾਵੀਰ ਚੱਕਰ, ਫਿਰ ਵੀਰ ਚੱਕਰ, ਫਿਰ ਥੱਲੇ ਪਤਾ ਨਹੀਂ ਕਿਹੜੇ ਕਿਹੜੇ ਘਣ ਚੱਕਰ, ਉਹ ਸਾਰੇ ਦਿੰਦੇ ਨੇ। ਪਰ ਸਿਵਿਲੀਅਨ ਫੀਲਡ ਦੇ ਵਿੱਚ ਹਾਈਐਸਟ ਸਰਵਿਸ ਦੇ ਲਈ ਇਹਨਾਂ ਦੇ 3 ਅਵਾਰਡ ਹੁੰਦੇ ਨੇ। ਟੌਪ ਦੇ ਉੱਤੇ ਪਦਮ ਵਿਭੂਸ਼ਣ, ਫਿਰ ਪਦਮ ਭੂਸ਼ਣ, ਫਿਰ ਪਦਮ ਸ਼੍ਰੀ। ਔਰ ਇਸ ਵਾਰ ਉਹਨਾਂ ਨੇ ਔਰ ਇਹ ਅਨਾਉਂਸ ਕੀਤੇ ਜਾਂਦੇ ਨੇ ਰਿਪਬਲਿਕ ਡੇ ਦੇ ਮੌਕੇ ਤੇ, ਪ੍ਰੈਜ਼ੀਡੈਂਟ ਅਨਾਉਂਸ ਕਰਦੇ। ਬਾਅਦ ਦੇ ਵਿੱਚ ਇੱਕ ਵੱਡਾ ਫੰਕਸ਼ਨ ਪ੍ਰੈਜ਼ੀਡੈਂਟ ਹਾਊਸ 'ਚ ਰਾਸ਼ਟਰਪਤੀ ਭਵਨ 'ਚ ਕਰਕੇ ਅਵਾਰਡ ਦਿੱਤੇ ਜਾਂਦੇ ਨੇ। ਔਰ ਇਸ ਵਾਰ ਇਹ ਜਿਹੜੇ ਕੁੱਲ ਅਵਾਰਡ ਨੇ ਉਹ ਉਹਨਾਂ ਨੇ 106 ਅਵਾਰਡ ਅਨਾਉਂਸ ਕੀਤੇ ਨੇ, ਜਿਨ੍ਹਾਂ 'ਚ 6 ਪਦਮ ਵਿਭੂਸ਼ਣ ਨੇ, 9 ਪਦਮ ਭੂਸ਼ਣ ਨੇ ਔਰ 91 ਪਦਮ ਸ਼੍ਰੀ ਨੇ। ਔਰ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੇ ਪੰਜਾਬ ਦਾ ਫਲੋਟ ਜਾਂ ਪੰਜਾਬ ਦੀ ਰੈਕਗਨੀਸ਼ਨ ਹੀ ਨਹੀਂ ਹੈ ਪਰੇਡ ਦੇ ਵਿੱਚ, ਇਹਨਾਂ 118 ਪਦਮ ਅਵਾਰਡਸ ਦੇ ਵਿੱਚ ਸਿਰਫ ਇੱਕ ਡਾਕਟਰ ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ, ਸਿਰਫ ਇੱਕ ਪੰਜਾਬ ਤੋਂ। ਇਹ ਵੀ ਰਤਨ ਸਿੰਘ ਜੱਗੀ ਜਿਹੜਾ ਇੱਕ ਸਸਪੀਸ਼ੀਅਸ ਕਰੈਕਟਰ ਹੈ ਔਰ ਇਹ ਸੂਟ ਕਰਦਾ। ਇਹ ਦਿੱਲੀ ਦੇ ਨੇੜੇ ਗੋਬਿੰਦ ਸਦਨ ਦਾ ਵਿਸਾਖਾ ਸਿੰਘ ਮਰ ਗਿਆ ਹੁਣ ਤਾਂ, ਉਹਨੇ ਜਿਸ ਕਿਸਮ ਦਾ RSS ਦਾ ਏਜੰਡਾ ਉਵੇਂ ਹੀ ਉਹ ਹਵਨ ਕਰਦਾ ਹੈ, ਉਹਦੇ 'ਚ ਘਿਓ ਪਾ ਰਿਹਾ ਹੁੰਦਾ ਹੈ, ਨਾਲ ਇੱਕ ਬੰਦਾ ਕਿਰਪਾਨ ਲੈ ਕੇ ਜਾਪ ਸਾਹਿਬ ਦਾ ਪਾਠ ਕਰ ਰਿਹਾ ਹੁੰਦਾ ਹੈ। ਔਰ ਇਹ ਸਾਰਾ ਹੀ ਇਹਨਾਂ ਦਾ ਦਲਾਲ ਦਿੱਲੀ ਦਰਬਾਰ ਦਾ, ਉਹਨੇ ਹੀ ਇਹਨੂੰ ਹਾਇਰ ਕੀਤਾ ਹੋਇਆ। ਔਰ ਇਹਦੇ ਰਾਹੀਂ ਜਿਹੜਾ ਉਹ ਆਪਣਾ ਜਿਹੜਾ ਮਿਕਸ ਜਿਹਾ ਹਿੰਦੂਆਈਜ਼ਡ ਲਿਟਰੇਚਰ ਪ੍ਰੋਡਿਊਸ ਕਰਵਾਉਂਦੇ ਨੇ। ਔਰ ਉਹਨੂੰ ਬੜਾ ਸਕਾਲਰ 70 ਕਿਤਾਬਾਂ ਲਿਖੀਆਂ ਪੰਜਾਬੀ 'ਚ ਵੀ ਹਿੰਦੀ 'ਚ ਵੀ। ਲੇਕਿਨ ਜੇ ਤੁਸੀਂ ਰਤਨ ਸਿੰਘ ਜੱਗੀ ਜਿਹੜਾ ਇਹਨਾਂ ਦਾ ਬ੍ਰਾਂਡ ਹਿੰਦੂਤਵ ਹੈ ਉਸ ਦਾ ਵੱਡਾ ਐਂਬੈਸਡਰ ਬਣਾਇਆ ਹੋਇਆ, ਸੋ ਉਹ ਇੱਕ ਹਿੰਦੂਤਵੀ ਜਿਹੜਾ ਕੇਸਾਧਾਰੀ ਹਿੰਦੂ ਨੂੰ ਉਹਨਾਂ ਨੇ ਰੱਖਿਆ। ਸੋ ਇਹ 118 ਪਦਮ ਅਵਾਰਡਸ ਦੇ ਵਿੱਚ ਕੋਈ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਬਹਾਦਰੀ 'ਚ, ਸਿਵਿਲੀਅਨ ਖੇਤਰ 'ਚ, ਕੋਈ ਲਿਟਰੇਚਰ, ਕੋਈ ਕੋਵਿਡ ਦੇ ਚੱਲਦਿਆਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਕੋਈ ਹੋਰ ਕੋਈ ਇਹਨਾਂ ਨੂੰ ਨਜ਼ਰ ਨਹੀਂ ਆਇਆ। ਇਹਨਾਂ ਨੂੰ ਸਿਰਫ 118 ਚੋਂ ਇੱਕ ਆਪਣਾ ਜਿਹੜਾ ਹਿੰਦੂਤਵੀ ਏਜੰਡਾ ਪ੍ਰਮੋਟ ਕਰਦਾ। ਸੋ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ, ਸ਼ਿਕਾਇਤ ਨਹੀਂ ਹੈ, ਮੈਂ ਤਾਂ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਵੀ ਇਹਨਾਂ ਨੇ ਦੇਖ ਲਿਆ ਕਿ ਭਾਈ ਸਿੱਖ ਜਿਹੜਾ ਹੈ ਸਾਡੇ ਜੂੜੇ ਥੱਲੇ ਇਹਨਾਂ ਨੇ ਰਹਿਣਾ ਨਹੀਂ, ਤੇ ਜੇ ਰਹਿਣਾ ਹੀ ਨਹੀਂ ਹੈ ਆਲਰੇਡੀ ਬਾਹਰ ਨੇ, ਤਾਂ ਫਿਰ ਜਿਹੜਾ ਉਹ ਇਹਨਾਂ ਨੂੰ ਬਾਹਰ ਹੀ ਰੱਖੋ। ਔਰ ਇਸ ਮੌਕੇ ਤੇ ਅਸੀਂ ਸਮਝਦੇ ਹਾਂ ਵੀ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿਣਕਣ ਵਾਲੇ ਮੈਸੇਜ ਵੀ ਇਹਨਾਂ ਨੇ ਦਿੱਤੇ ਨੇ। ਹਰਿਆਣੇ ਦੀ ਅਸੀਂ ਗੱਲ ਕੀਤੀ ਸੀ ਕਿ ਰੇਪਿਸਟ ਔਰ ਮਰਡਰ ਸੌਦਾ ਸਾਧ ਨੂੰ 40 ਦਿਨ ਦੀ ਐਨ ਪੈਰੋਲ ਉਸ ਮੌਕੇ, ਜਦੋਂ ਉਸ ਮੀਂਹ ਦੇ ਵਿੱਚ ਠੰਡ ਦੇ ਵਿੱਚ ਹਜ਼ਾਰਾਂ ਬਜ਼ੁਰਗ, ਬਾਬੇ, ਬੱਚੇ, ਬੀਬੀਆਂ
ਜਿਹੜਾ ਉਹ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ ਇਨਸਾਫ ਲੈਣ ਲਈ ਕਿ ਰਿਹਾਈ ਕਰੋ। ਜਿਨ੍ਹਾਂ ਨੇ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤਾਂ ਅਸੀਂ ਪਤਾ ਨਹੀਂ ਛੱਡਣਾ ਹੈ, ਆ ਲਓ ਅਸੀਂ ਤੁਹਾਡੇ ਮੱਥੇ ਮਾਰਦੇ ਹਾਂ ਲਿਆ ਕੇ ਇਹ। ਔਰ ਕੱਲਾ ਇਹੀ ਨਹੀਂ, ਜਦੋਂ ਅਸੀਂ ਸੁਪਰੀਮ ਕੋਰਟ ਦੀ ਵੀ ਗੱਲ ਕਰਦੇ ਹਾਂ, ਅੱਜ ਦੀ ਖਬਰ ਹੀ ਹੈ, ਸੁਪਰੀਮ ਕੋਰਟ ਗ੍ਰਾਂਟਸ ਇੰਟਰਿਮ ਬੇਲ ਟੂ ਆਸ਼ੀਸ਼ ਮਿਸ਼ਰਾ for 8 weeks in ਲਖੀਮਪੁਰ ਖੇਰੀ ਵਾਇਲੈਂਸ ਕੇਸ। ਹੁਣ ਯਾਦ ਹੋਏਗਾ ਕਿ ਲਖੀਮਪੁਰ ਖੇਰੀ 'ਚ ਕਿਵੇਂ ਜਿਹੜਾ ਡਿਪਟੀ ਹੋਮ ਮਿਨਿਸਟਰ ਬਣਾਇਆ ਹੋਇਆ ਅਮਿਤ ਸ਼ਾਹ ਦੇ ਨਾਲ ਉਹਦੇ ਮੁੰਡੇ ਨੇ ਆਸ਼ੀਸ਼ ਮਿਸ਼ਰਾ ਨੇ ਕਿਵੇਂ ਗੱਡੀ ਦੇ ਥੱਲੇ ਕੁਚਲ ਕੇ, ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਲਖੀਮਪੁਰ ਖੇਰੀ ਦੇ ਵਿੱਚ, 5 ਬੰਦਿਆਂ ਨੂੰ ਜਿਨ੍ਹਾਂ 'ਚ ਕਿਸਾਨ ਵੀ ਔਰ ਇੱਕ ਹਿੰਦੂ ਪੱਤਰਕਾਰ ਵੀ ਸੀ, ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਸੀ ਗੱਡੀ ਦੇ ਥੱਲੇ। ਔਰ ਸੁਪਰੀਮ ਕੋਰਟ ਨੇ ਕਿਹਾ ਜੀ ਇਹਨੂੰ ਜਿਹੜੀ ਹੈ 8 ਹਫ਼ਤੇ ਦੀ ਬੇਲ ਤੇ ਬਾਹਰ ਲਿਆ, ਕਿਉਂਕਿ ਪਹਿਲਾਂ ਉਹਨੂੰ ਬੇਲ ਲੋਕਲ ਕੋਰਟ ਨੇ ਕਰਤੀ ਸੀ, ਫਿਰ ਸੁਪਰੀਮ ਕੋਰਟ ਨੇ ਰੋਕ ਦਿੱਤੀ ਸੀ। ਹੁਣ ਸੁਪਰੀਮ ਕੋਰਟ ਨੇ ਤੋਹਫਾ ਦਿੱਤਾ ਹਿੰਦੂ ਤਵੀਆਂ ਨੂੰ ਕਿ ਆ ਲਓ ਤੁਹਾਡਾ ਆਸ਼ੀਸ਼ ਮਿਸ਼ਰਾ ਵੀ ਬਾਹਰ ਔਰ ਕਾਤਲ ਜਿਹੜਾ ਗੁਰਮੀਤ ਰਾਮ ਰਹੀਮ ਵੀ ਬਾਹਰ। ਔਰ ਇਹ ਜਿਹੜੀ ਪ੍ਰੈਜ਼ੀਡੈਂਟ ਮੁਰਮੂ ਤੋਂ ਸੁਨੇਹਾ ਦਵਾਇਆ ਗਿਆ, ਜਿਹੜਾ ਉਹਨੇ ਨੇਸ਼ਨ ਦੇ ਨਾਂ ਸੁਨੇਹਾ ਦਿੱਤਾ, ਉਹ ਉਸ ਕਿਸਮ ਦਾ ਹੀ ਸੀ ਜਿਵੇਂ ਦਾ ਜ਼ੈਲ ਸਿੰਘ ਪੜ੍ਹਦਾ ਹੁੰਦਾ ਸੀ ਕਿ ਦੇਖੋ ਅਸੀਂ ਹੁਣ ਇੰਡੀਆ ਕਿੰਨੀ ਪ੍ਰੋਗਰੈਸ ਕਰ ਗਿਆ, ਵੱਡੀ ਇਕਨੋਮੀ ਬਣ ਗਿਆ ਦੁਨੀਆ ਦੀ, ਕੋਵਿਡ ਦੇ ਚਲਦਿਆਂ ਅਸੀਂ ਕਿਵੇਂ ਹੈਂਡਲ ਕੀਤਾ। G20 ਮੁਲਕਾਂ ਦੀ ਜਿਹੜੀ ਇੱਕ ਸਮਿਟ ਆ ਉਹ ਭਾਰਤ 'ਚ ਹੋ ਰਹੀ ਹੈ, ਔਰ ਇਸ ਲਈ G20 ਦਾ ਹੋਣਾ ਦੱਸਦਾ ਹੈ ਕਿ ਦੁਨੀਆ ਸਾਨੂੰ ਇੱਕ ਸੁਪਰ ਪਾਵਰ ਮੰਨਦੀ ਹੈ। ਇਸ ਕਿਸਮ ਦੀਆਂ ਜਬਲੀਆਂ ਨਾਲ ਅਖੀਰ ਇਹ ਕਹਿ ਕੇ ਕਿ ਜੀ ਟਰਾਈਬਲਸ, ਕਿਉਂਕਿ ਹੁਣ ਇਹਨੂੰ ਮੋਹਰਾ ਰੱਖ ਕੇ ਭਾਰਤ ਦੇ ਵਿੱਚ ਜਿਹੜੀ ਆਬਾਦੀ, ਜੇ ਮੈਂ ਗਲਤ ਨਾ ਹੋਵਾਂ ਤੇ 15-16% ਆਬਾਦੀ ਟਰਾਈਬਲਸ ਦੀ, ਆਦੀਵਾਸੀਆਂ ਦੀ, ਰਿਜ਼ਰਵੇਸ਼ਨ ਵੀ ਇੰਨੀ ਕੀ ਹੈ ਉਹਨਾਂ ਦੀ, ਔਰ ਬਹੁਤ ਵੱਡਾ ਵੋਟ ਬੈਂਕ ਹੈ। ਕੁਝ ਸਟੇਟਾਂ ਹੈ, ਛੱਤੀਸਗੜ੍ਹ ਔਰ ਝਾਰਖੰਡ, ਔਰ ਇਹ ਸਾਰੇ ਤਾਂ ਹੈ ਹੀ ਟਰਾਈਬਲ ਨੇ। ਸੋ ਇਸੇ ਲਈ ਇਸ ਮਾਈ ਨੂੰ ਲਿਆਂਦਾ ਔਰ ਉਹ ਇਹ ਕਹਿ ਰਹੀ ਹੈ ਕਿ ਜੀ ਉਹਨਾਂ ਨੂੰ ਇਹ ਸਬਕ ਸਿੱਖਣਾ ਹੈ, ਟਰਾਈਬਲਸ ਨੇ ਰਿਚ ਲੈਸਨਸ ਟੂ ਆਫਰ ਕਿ ਭਾਈ ਕਿਵੇਂ ਕੋਹੈਸਿਵ ਸੁਸਾਇਟੀ ਬਣਾਈ ਜਾਏ। ਹਾਲਾਂਕਿ ਇਹ ਬਿਲਕੁਲ ਉਹਨਾਂ ਵਿਚਾਰਿਆਂ ਦੀਆਂ ਜ਼ਮੀਨਾਂ ਖੋਹ ਕੇ, ਉਹਨਾਂ ਨੂੰ ਕਦੇ ਅਰਬਨ ਨਕਸਲ ਕਹਿੰਦੇ ਨੇ, ਕਦੇ ਮਾਓਵਾਦੀ ਕਹਿੰਦੇ ਨੇ, ਉਹਨਾਂ ਦਾ ਜੋ ਬੁਰਾ ਹਾਲ ਹੈਲੀਕਾਪਟਰਾਂ ਨਾਲ ਵੀ ਜਿਹੜੀ ਹੈ ਬੰਬਾਰਡਮੈਂਟ ਕਰਦੇ ਨੇ, ਜਹਾਜ਼ ਇਸਤੇਮਾਲ ਕਰਦੇ ਨੇ ਉਹਨਾਂ ਦੇ ਖਿਲਾਫ ਜੰਗਲਾਂ 'ਚ, ਔਰ ਇਹ ਉਹਦਾ ਮੈਸੇਜ ਹੈ। ਔਰ ਇਸ ਸਾਰੇ ਦੇ ਚੱਲਦੇ ਆ ਬੇਸ਼ੱਕ ਅਸੀਂ ਆਲਮੋਸਟ 10 ਸਾਲ ਤੋਂ ਕਹਾਣੀ ਜਦੋਂ ਬਿਆਨਦੇ ਆ ਪੋਸਟ 47 ਦੀ, ਤੇ ਫਿਰ ਜ਼ਾਹਰ ਹੈ ਕਿ ਇਹ 75 ਸਾਲਾਂ ਦੀ ਕਹਾਣੀ ਹੈ। ਸ਼ੁਰੂਆਤ 10 ਅਕਤੂਬਰ 1947 ਤੋਂ ਹੋ ਜਾਂਦਾ ਹੈ, ਜਦੋਂ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਨਿਆ ਗਿਆ, ਜਰਾਇਮ ਪੇਸ਼ਾ ਕਬੀਲਾ। ਅਕਾਲੀ ਦਲ ਦੇ ਨੁਮਾਇੰਦੇ ਜਿਹੜੇ 2 ਕਾਂਸਟੀਟਿਊਐਂਟ ਅਸੈਂਬਲੀ 'ਚ ਸਨ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਸਾਈਨ ਨਹੀਂ ਕੀਤੇ। ਹਾਲਾਂ ਜਿਹੜੇ ਦੂਸਰੇ ਕਾਂਸਟੀਚੁਐਂਸੀਜ਼ ਤੋਂ ਕਾਂਗਰਸ ਔਰ ਦੇਸੀ ਰਿਆਸਤਾਂ ਵੱਲੋਂ ਚੁਣ ਕੇ ਆਏ ਪੱਗਾਂ ਵਾਲੇ ਸੀ, ਉਹਨਾਂ ਨੇ ਕੀਤੇ ਹੋਏ ਨੇ। ਇਹ ਵੀ ਇੱਕ ਹਿਸਟੋਰੀਕਲ ਫੈਕਟ ਹੈ। ਪਰ ਕਿਉਂਕਿ ਅਸੀਂ ਪੰਥਕ ਸਟਰਗਲ ਦੀ ਗੱਲ ਕਰਦੇ ਹਾਂ ਕਿ ਭਾਈ ਅਸੀਂ ਡੀ ਜਿਊਰਿਸ ਤਾਂ ਇਹਨਾਂ ਦਾ ਹਿੱਸਾ ਹੀ ਨਹੀਂ, ਕਿਉਂਕਿ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਮੰਨਿਆ ਨਹੀਂ ਹੋਇਆ। ਇਸ ਲਈ 26 ਜਨਵਰੀ 1950 ਨੂੰ ਜਿੱਥੇ ਜਿੱਥੇ ਵੀ ਸਿੱਖ ਵਸਦੇ ਸਨ, ਉਹਨਾਂ ਨੇ ਇਸ ਨੂੰ ਕਾਲੇ ਦਿਨ ਵਜੋਂ ਹੀ ਮਨਾਇਆ ਸੀ। ਘਰਾਂ ਦੇ ਬਾਹਰ ਕਾਲੇ ਝੰਡੇ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ। ਔਰ ਇਹ ਸਾਰੀ ਸਟਰਗਲ ਜਿਹੜੀ ਕਿ ਆਪਣੀ ਕੌਮੀ ਹੋਂਦ ਨੂੰ ਬਚਾਉਣ ਦੀ, ਆਪਣੀ ਜ਼ਬਾਨ, ਆਪਣਾ ਜਿਹੜਾ ਬਿਲਕੁਲ ਜਦੋਂ ਤੱਕ ਪੰਜਾਬੀ ਸੂਬਾ ਬਣ ਜਾਂਦਾ ਹੈ ਜ਼ੁਬਾਨ ਤੇ ਆਧਾਰਿਤ 1 ਨਵੰਬਰ 1966 ਨੂੰ, ਫਿਰ ਅਸੀਂ ਦੇਖਦੇ ਹਾਂ ਵੀ ਲੂਲਾ ਲੰਗੜਾ, ਚੰਡੀਗੜ੍ਹ ਬਾਹਰ ਪੰਜਾਬੀ ਦੇ ਇਲਾਕੇ ਕੱਢ ਕੇ ਹਰਿਆਣਾ ਬਣਾ ਦਿੱਤਾ ਹੈ, ਸਭ ਤੋਂ ਵੱਡਾ ਹਿਮਾਚਲ ਇਲਾਕਾ ਵਾਈਜ਼ ਬਣਾ ਦਿੱਤਾ ਹੈ, ਪੰਜਾਬ ਦੇ ਪਾਣੀਆਂ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਿਠਾ ਦਿੱਤਾ। ਅਜੇ ਵੀ ਸੁਪਰੀਮ ਕੋਰਟ 'ਚ SYL ਕਨਾਲ ਦੇ ਮੁੱਦੇ ਤੇ ਤਲਵਾਰ ਲਟਕ ਰਹੀ ਹੈ। 3/4 ਪਾਣੀ ਪੰਜਾਬ ਦਾ ਰਾਜਸਥਾਨ ਹਰਿਆਣੇ ਨੂੰ। ਇਹ ਕਹਾਣੀ ਅਸੀਂ ਰੋਜ਼ ਹੀ ਬਿਆਨਦੇ ਹਾਂ, ਇਸ ਲਈ ਮੈਂ ਇਹਦੇ ਵੇਰਵੇ ਵਿੱਚ ਨਹੀਂ ਜਾਵਾਂਗਾ। ਔਰ ਨਤੀਜਾ ਫਾਈਨਲ ਇੱਕ ਅਟੈਂਪਟ ਜਿਹੜਾ ਧਰਮਯੁੱਧ ਮੋਰਚੇ ਦਾ ਸੀ, ਅਨੰਦਪੁਰ ਸਾਹਿਬ ਦਾ ਮਤਾ, ਔਰ ਉਹਦਾ ਨਤੀਜਾ ਟੈਂਕਾਂ ਤੋਪਾਂ ਦੇ ਨਾਲ ਜੂਨ ਦੇ ਪਹਿਲੇ ਹਫ਼ਤੇ 'ਚ 84 'ਚ ਹਮਲਾ ਔਰ ਟੋਟਲ ਵਾਰ ਸਿੱਖਾਂ ਦੇ ਉੱਤੇ, ਹਰ ਕਿਸਮ ਦਾ ਜੈਨੋਸਾਈਡ, ਲੁੱਟ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਜਾਣਾ ਲੁੱਟ ਕੇ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਤੋਂ ਬਾਅਦ ਇੱਕ ਜੈਨੋਸਾਈਡ। ਹੁਣ ਤਾਂ ਜਿਵੇਂ ਉਹ ਇੱਕ ਕਵਿਸ਼ਰੀ ਨਜ਼ਮ ਸੀ ਉਸ ਪੀਰੀਅਡ 'ਚ ਕਿ ਭਾਈ ਰੋ ਰੋ ਕੇ ਸਾਡੀਆਂ ਅੱਖਾਂ ਦੇ ਹੰਝੂ ਸੁੱਕ ਗਏ ਤੇ ਸ਼ਮਸ਼ਾਨਾਂ ਦੇ ਗੇੜੇ ਦੇ ਕੇ ਢੋ ਢੋ ਕੇ ਸਾਡੇ ਬਾਲਣ ਮੁੱਕ ਗਏ, ਕਿ ਇੰਨੀਆਂ ਲਾਸ਼ਾਂ ਕਿ ਸਾਡਾ ਬਾਲਣ ਮੁੱਕ ਗਿਆ, ਤੇ ਇੰਨੀਆਂ ਮੌਤਾਂ ਕਿ ਸਾਡੀਆਂ ਅੱਖਾਂ ਦੇ ਅਥਰੂ ਮੁੱਕ ਗਏ ਨੇ। ਉਹ ਕਹਾਣੀ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਉਹ ਕਹਾਣੀ ਹੈ
ਜਿਸ ਨੂੰ ਭਵਿੱਖ ਦੀਆਂ ਜਨਰੇਸ਼ਨਾਂ ਦੇਖ ਕੇ ਇਸ ਗੱਲ ਦੇ ਉੱਤੇ ਜਿੱਥੇ ਉਹ ਰਸ਼ਕ ਵੀ ਕਰਨਗੇ ਕਿ ਜਿਵੇਂ ਅਸੀਂ ਜਦੋਂ 18ਵੀਂ ਸਦੀ ਦੇ ਅਰਦਾਸ ਨਾਲ ਜਦੋਂ ਅਸੀਂ ਜੁੜਦੇ ਹਾਂ ਤੇ ਅਸੀਂ ਸਾਡਾ ਧਿਆਨ 18ਵੀਂ ਸਦੀ 'ਚ ਜਾਂਦਾ ਹੈ ਤੇ ਸਾਡੇ 'ਚ ਰਸ਼ਕ ਹੁੰਦਾ ਇਸ ਗੱਲ ਦਾ ਜਦੋਂ ਹੁੰਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ। ਜੇ ਤੁਸੀਂ ਆਪਣੀ ਸੁਰਤ ਦੇ ਨਾਲ ਉਸ ਇੱਕ ਸੀਨ ਨੂੰ ਦੇਖੋ ਤੇ ਫਿਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਜਿਹੜੇ ਮੇਰੇ ਸਿਰ ਤੇ ਕੇਸ ਨੇ, ਮੇਰੀ ਦਸਤਾਰ ਹੈ, ਮੇਰੇ ਨਾਂ ਨਾਲ ਸਿੰਘ ਜਾਂ ਕੌਰ ਲੱਗਾ ਹੋਇਆ ਹੈ, ਇਹਦੇ ਲਈ ਅਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ। ਇਸੇ ਤਰ੍ਹਾਂ 21ਵੀਂ ਸਦੀ ਦੀ ਸਿੱਖ ਜਨਰੇਸ਼ਨਸ ਜਿਹੜੀਆਂ ਨੇ ਉਹ ਫਖਰ ਕਰਨਗੀਆਂ ਕਿ ਉਸ ਪੀਰੀਅਡ ਦੇ ਵਿੱਚ ਜਦੋਂ ਅਸੀਂ ਬਿਲਕੁਲ ਆਟੇ 'ਚ ਲੂਣ ਦੇ ਬਰਾਬਰ ਫਸੇ ਹੋਏ ਸੀ, 2% ਤੋਂ ਵੀ ਘੱਟ, ਔਰ ਸਾਰਾ ਜ਼ਮਾਨਾ ਦੁਸ਼ਮਣ, ਔਰ ਜਿਸ ਕਿਸਮ ਦਾ ਇੱਕ ਤੋਂ ਬਾਅਦ ਇੱਕ ਹਥਿਆਰ ਵਰਤਿਆ, ਕਿਵੇਂ ਸਿੱਖ ਕੌਮ ਨੇ ਸਰੈਂਡਰ ਨਹੀਂ ਕੀਤਾ। ਵਿਕਣ ਵਾਲੇ ਵਿਕਦੇ ਨੇ, ਵਿਕਦੇ ਆਏ ਨੇ, ਅੱਜ ਵੀ ਵਿਕ ਰਹੇ ਨੇ, ਕੱਲ ਨੂੰ ਵੀ ਵਿਕਣਗੇ, ਪਰ ਜਿਹੜੇ ਵਿਕਣ ਤੋਂ ਇਨਕਾਰੀ ਸੀ ਉਹਨਾਂ ਦੇ ਹੀ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਔਰ ਕਿੰਨਾ ਸੁਨਹਿਰੀ ਇਤਿਹਾਸ ਅਸੀਂ ਸਿਰਜਿਆ ਇਸ ਪੀਰੀਅਡ 'ਚ, ਉਹ ਸਾਨੂੰ ਹਮੇਸ਼ਾ ਹੀ ਸਾਡੀਆਂ ਫਿਊਚਰ ਜਨਰੇਸ਼ਨਾਂ ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ ਔਰ ਜਗਤਾਰ ਸਿੰਘ ਹਵਾਰਿਆਂ ਦੇ ਉੱਤੇ ਫਖਰ ਕਰਨਗੀਆਂ ਕਿ ਭਾਈ ਕਿਵੇਂ ਉਹਨਾਂ ਨੇ ਇਸ ਰਸਤੇ ਨੂੰ ਚੁਣਿਆ ਸਾਬਤ ਕਦਮਾਂ ਦੇ ਨਾਲ। ਔਰ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕਰ ਰਹੇ, ਤੁਸੀਂ ਉਹਨਾਂ ਦੇ ਚਿਹਰੇ ਦੇਖੋ। ਭਾਈ ਲਾਲ ਸਿੰਘ 30 ਸਾਲ ਬਾਅਦ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ, ਉਵੇਂ ਹੀ ਫਿਰ ਪੰਥਕ ਪਿੜ ਦੇ ਵਿੱਚ ਉਵੇਂ ਹੀ ਆਪਣੇ ਆਪ ਨੂੰ ਜਿਹੜਾ ਇੱਕ ਕੌਮ ਦਾ ਨਿਮਾਣਾ ਜਿਹਾ ਹਿੱਸਾ ਸਮਝਦੇ ਆ। ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਅਗਵਾਈ ਥੱਲੇ ਇਹ ਮੋਰਚਾ ਹੈ, ਉਹਨਾਂ ਦਾ ਤੁਸੀਂ ਇੱਕ ਇੱਕ ਬੋਲ ਦੇਖੋ, ਬੇੜੀਆਂ ਨੇ ਪੈਰਾਂ ਦੇ ਵਿੱਚ, ਹਥਕੜੀਆਂ ਨੇ, ਟਾਰਚਰ ਕਰ ਕਰਕੇ ਉਹਨਾਂ ਦੀ ਬੈਕ ਨਕੰਮੀ ਕੀਤੀ ਹੋਈ ਹੈ, ਲੇਕਿਨ ਹਮੇਸ਼ਾ ਹੀ ਜਿਵੇਂ ਜਦੋਂ ਅਸੀਂ ਬੁੱਕਦਾ ਕਹਿੰਦੇ ਆ ਸ਼ੇਰ ਵਾਂਗ ਬੁੱਕਣਾ, ਇਹ ਨਜ਼ਰ ਆਉਂਦਾ। ਸੋ ਜ਼ਾਹਰ ਹੈ ਹੁਣ ਤਾਂ ਇੱਕੋ ਹੀ ਮੈਸੇਜ 26 ਜਨਵਰੀ ਦੇ ਹਵਾਲੇ ਨਾਲ ਵੀ ਹੈ, ਕੌਮ ਲਈ ਵੀ ਹੈ ਕਿ ਭਾਈ ਹੁਣ ਤਾਂ ਜੂਨ 84 ਨੂੰ ਬੀਤਿਆਂ ਵੀ 38-39 ਸਾਲ ਹੋ ਗਏ, ਔਰ ਅਸੀਂ ਆਪਣੀ ਸਟਰੈਂਥ ਵੀ ਦਿਖਾਈ ਹੈ। ਕਿਸਾਨ ਮੋਰਚਾ ਸਾਡੀ ਸਟਰੈਂਥ ਸੀ ਕਿ ਕਿਵੇਂ 13 ਮਹੀਨੇ ਦੇ ਉਸ ਪੀਰੀਅਡ 'ਚ ਸਿੱਖੀ ਵੈਲਿਊਜ਼ ਨੇ ਭਾਰਤ ਸਰਕਾਰ ਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ। ਅੱਜ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਔਰ ਸਾਡੇ ਇੱਕ ਵੀਰ ਜਿਹੜੇ ਤਾਊ ਜੀ ਕਰਕੇ ਲਿਖਦੇ ਹੁੰਦੇ ਨੇ, ਉਹ ਕਹਿੰਦੇ ਨੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਕਿ ਵੀ ਬਿਲਕੁਲ ਜਿਹੜਾ ਉਹ ਖਾਲਿਸਤਾਨ ਕਰੀਬ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੋ, ਉਦੋਂ ਇੱਕ ਹੋਪ ਜਿਹੜੀ ਹੈ ਚਾਰ ਚਫੇਰੇ। ਮੈਂ ਕਿਹਾ ਨਹੀਂ, ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਮੈਂ ਇੰਗਲੈਂਡ ਤੋਂ ਬੀਬੀ ਜੀ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਜੀ ਜਦੋਂ ਐਜ਼ ਏ ਸਪੋਕਸਪਰਸਨ ਮੈਂ ਸੇਵਾ ਸੰਭਾਲੀ ਔਰ ਵਾਸ਼ਿੰਗਟਨ ਪੋਸਟ ਦਾ ਬਿਊਰੋ ਚੀਫ ਦਿੱਲੀ ਦੇ ਵਿੱਚ ਸੀ, ਸ਼ਾਇਦ ਮਿਸਟਰ ਬਰਨਸ ਦਾ ਨਾਂ, ਉਹਨੇ ਉੱਥੋਂ ਕਾਲ ਕੀਤਾ। ਉਦੋਂ ਲੈਂਡਲਾਈਨਸ ਹੁੰਦੀਆਂ ਸੀ, ਦੂਜੇ ਤਾਂ ਨਹੀਂ ਸੀ ਇੰਟਰਵਿਊ ਦੇ ਲਈ, ਔਰ ਉਹ ਸਾਰੀ ਕਹਾਣੀ ਉਹਨੇ ਸੁਣੀ। ਅਖੀਰਲਾ ਉਹਨੇ ਸਵਾਲ ਪੁੱਛਿਆ ਕਿ ਵੀ ਤੁਸੀਂ ਕੀ ਸਮਝਦੇ ਹੋ ਵੀ ਖਾਲਿਸਤਾਨ ਕਦੋਂ ਹੋਂਦ 'ਚ ਆਏਗਾ? ਮੈਂ ਕਿਹਾ ਮੇਬੀ ਟੂਨਾਈਟ, ਅੱਜ ਰਾਤ। ਉਹ ਇੱਕਦਮ ਜਿਵੇਂ ਤੁਸੀਂ ਫੋਨ ਤੇ ਮਹਿਸੂਸ ਕਰਦੇ ਹੋ ਉਹਨੇ ਕੀਤਾ। ਫਿਰ ਉਹ ਰੁਕਿਆ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਜਿਸ ਇਮਾਰਤ ਦੀਆਂ ਨੀਹਾਂ ਜਿਹੜੀਆਂ ਨੇ, ਬੁਨਿਆਦ ਫਾਊਂਡੇਸ਼ਨਸ ਕਮਜ਼ੋਰ ਹੋ ਜਾਣ, ਉਸ ਦੇ ਬਾਅਦ ਤੁਹਾਡੇ ਜਿਹੜੇ ਚੈੱਕ ਕਰਨ ਵਾਲੇ ਹੁੰਦੇ ਨੇ ਆ ਕੇ ਲਾ ਜਾਂਦੇ ਨੇ ਕਿ ਨਾਟ ਸੇਫ ਫਾਰ ਲਿਵਿੰਗ। ਹੁਣ ਉਹ ਉਸੇ ਰਾਤ ਡਿੱਗ ਪਏ ਤੇ ਭਾਵੇਂ 5 ਸਾਲਾਂ ਨੂੰ ਡਿੱਗੇ, ਪਰ ਉਹ ਰਹਿਣ ਦੇ ਕਾਬਲ ਉਹਦੇ ਤੋਂ ਹੁੰਦਾ ਕਿ ਵੀ ਇਹਨੇ ਡਿੱਗਣਾ ਹੀ ਡਿੱਗਣਾ। ਸੋ ਮੈਂ ਕਿਹਾ ਵੀ ਇਸ ਹਕੂਮਤ ਨੇ ਜੂਨ ਦੇ ਪਹਿਲੇ ਹਫਤੇ ਸਾਡੇ ਸੈਂਕਟਰਮ ਦਰਬਾਰ ਸਾਹਿਬ ਦੇ ਉੱਤੇ ਧਾਵਾ ਬੋਲ ਕੇ ਜਿਹੜਾ ਸਿੱਖਾਂ ਦੇ ਖਿਲਾਫ ਟੋਟਲ ਵਾਰ ਭਰਪਾ ਕੀਤੀ। ਔਰ ਇਹ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਭਾਈ ਜਿਹਨੇ ਵੀ ਇਹੋ ਜਿਹਾ ਕੰਮ ਫਾਈਨਲੀ ਕੀਤਾ, ਉਹਦੀਆਂ ਜੜ੍ਹਾਂ ਫਿਰ ਸਿੱਖਾਂ ਨੇ ਰਹਿਣ ਨਹੀਂ ਦਿੱਤੀਆਂ। ਇਸ ਗੱਲ ਦੀ ਗਵਾਹੀ ਮੁਗਲਿਆ ਸਾਮਰਾਜ ਵੀ ਔਰ ਦਰਾ ਖੈਬਰ ਪਾਰ ਵਾਲੇ ਵੀ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ ਕਿ ਕੀ ਹੈ। ਸੋ ਮੈਂ ਕਿਹਾ ਵੀ ਇਹਨਾਂ ਨੇ ਜਿਹੜਾ ਆਪਣੀਆਂ ਜੜ੍ਹਾਂ ਪਠਵਾ ਲਈਆਂ, ਹੁਣ ਤਾਂ ਇਹ ਕੌਮ ਨੇ ਦੇਖਣਾ ਕਿ ਵੀ ਕਿਵੇਂ, ਜਿਵੇਂ ਮੈਂ ਅਕਸਰ ਇਸ ਵੀ ਕਹਿੰਦਾ ਕਿ ਵੀ ਹੁਣ ਤਾਂ ਇਹੀ ਹੈ ਵੀ ਰਲ ਮਿਲ ਕੇ ਹੀ ਕਹੀ ਹੈ ਵੀ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ, ਬਸ ਇੱਕ ਹੋਰ ਧੱਕੇ ਦੇ ਨਾਲ ਇਸ ਜ਼ਰਜ਼ਰ ਇਮਾਰਤ ਨੂੰ ਸੁੱਟਣਾ। ਉਹ ਤਾਂ ਡਿੱਗੀ ਹੋਈ ਹੈ ਆਲਰੇਡੀ। ਔਰ ਖਾਲਿਸਤਾਨ ਦੇ ਇਸ ਮਹਿਲ ਦੀ ਉਸਾਰੀ ਲਈ ਜਿਹਨਾਂ ਸਾਡੇ ਯੋਧਿਆਂ ਨੇ, ਸਿੰਘਾਂ ਸਿੰਘਣੀਆਂ, ਭੁਜੰਗੀਆਂ ਭੁਜੰਗਣਾ ਨੇ ਆਪਣੇ ਸਿਰਾਂ ਦੇ ਨਜ਼ਰਾਨੇ, ਆਪਣੀਆਂ ਜਾਨਾਂ ਦੀ
ਜਿਹੜੀ ਹੈ ਉਹ ਨਜ਼ਰਾਨੇ ਭੇਟ ਕੀਤੇ ਨੇ। ਉਹਨਾਂ ਨੂੰ ਵੀ ਅਸੀਂ ਅੱਜ ਦੇ ਦਿਨ ਯਾਦ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਔਰ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਗੱਲ ਜਿਹੜੀ ਸੰਤ ਪਿੰਡਰਾਂ ਵਾਲਿਆਂ ਦੀ ਵੰਗਾਰ ਸੀ, ਇਸ ਅਹਿਦ ਨੂੰ ਵੀ ਦੁਹਰਾਉਂਦੇ ਹਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਲਿਬਰੇਟ ਹੋਏਗਾ। ਅਲਟੀਮੇਟਲੀ ਕੌਮ ਦੇ ਝੰਡੇ ਬੁੰਗੇ ਜਿਨ੍ਹਾਂ ਦੀ ਅਸੀਂ ਅਰਦਾਸ ਕਰਦੇ ਹਾਂ, ਜਿਸ ਦਾ ਜ਼ਿਕਰ ਐਲਾਨਨਾਮੇ ਦੇ ਵਿੱਚ ਹੈ, ਇਹ ਬਹੁਤ ਜਲਦੀ ਸੱਚ ਹੋਣ ਜਾ ਰਿਹਾ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 28 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਨਿਊਯਾਰਕ ਸਥਿਤ ਇੰਡੀਅਨ ਕੌਂਸੂਲੇਟ ਸਾਹਮਣੇ 26 ਜਨਵਰੀ 2023 ਦਿਨ ਵੀਰਵਾਰ ਨੂੰ ਜ਼ੋਰਦਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਆਓ ਭਾਰਤੀ ਹਕੂਮਤ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ ਸਵੇਰੇ 11 ਵਜੇ 64th ਸਟਰੀਟ ਅਤੇ 5th ਐਵਨਿਊ ਤੇ ਇਕੱਠੇ ਹੋਈਏ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ। ਡੀਐਮਵੀ ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸਾਚਿਊਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਵਿੱਚ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਇੱਕ ਹਾਲ ਹੀ ਵਿੱਚ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ 2019 ਵਿੱਚ ਬਾਲਾਕੋਟ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਵੇਂ ਨਿਊਕਲੀਅਰ ਜੰਗ ਦੇ ਬਹੁਤ ਕਰੀਬ ਸਨ। ਸੋ ਜਿਸ ਨੂੰ ਉਹਨਾਂ ਨੇ ਆਪਣੀ ਯਤਨਾਂ ਨਾਲ ਠੱਲ ਪਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਦਲਜੀਤ ਸਿੰਘ ਹੋਰਾਂ ਨੇ ਲਾਈਵ ਚੈਟ ਤੇ ਲਿਖਿਆ, ਹੋਰ ਵੀ ਸਾਡੇ ਬਹੁਤ ਸਾਰੇ ਵੀਰ ਭੈਣਾਂ ਜੁੜੇ ਨੇ ਕਿ ਮੈਲਬਰਨ ਦੇ ਵਿੱਚ ਬੜਾ ਜ਼ਬਰਦਸਤ ਪ੍ਰੋਟੈਸਟ ਆਲਰੇਡੀ ਖਤਮ ਹੋਇਆ ਔਰ ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਲ ਹੋਈਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਦਲਜੀਤ ਸਿੰਘ ਜੀ। ਅਸੀਂ ਤਾਂ ਆਲਰੇਡੀ ਮੈਂਸ਼ਨ ਕੀਤਾ ਸੀ ਕਿ ਭਾਈ ਅਜੇ ਜਥਾ ਸ਼ੁਰੂ ਹੋਇਆ ਇਕੱਠਾ ਹੋਣਾ ਔਰ ਸਾਨੂੰ ਖੁਸ਼ੀ ਹੈ ਕਿ ਮੈਲਬਰਨ ਦੀਆਂ ਸੰਗਤਾਂ ਨੇ ਬਿਲਕੁਲ ਬੈਫਿਟਿੰਗ ਮੈਸੇਜ ਦਿੱਤਾ ਇੰਡੀਅਨ ਸਿਸਟਮ ਨੂੰ ਔਰ 29 ਜਨਵਰੀ ਦੀ ਖਾਲਿਸਤਾਨ ਰੈਫਰੈਂਡਮ ਕੈਂਪੇਨ ਦੇ ਵਿੱਚ ਵੀ ਜਿਹੜੀ ਹੁਣ ਲਾਸਟ ਮਿੰਟਸ ਦੇ ਉੱਤੇ ਲਾਸਟ ਡੇਜ਼ ਦੇ ਉੱਤੇ ਹੀ ਹੈ ਵੱਧ ਚੜ ਕੇ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੇ। ਦੇਖੋ ਮੈਂ ਅੱਜ ਹੀ ਜਿਹੜਾ ਪ੍ਰੋਗਰਾਮ ਟੋਰਾਂਟੋ ਤੋਂ ਅੱਜ ਦੀ ਆਵਾਜ਼ ਹੁੰਦਾ ਥੋੜੀ ਦੇਰ ਪਹਿਲਾਂ ਹੀ ਉਸ ਦੇ ਉੱਤੇ ਗੱਲ ਵੀ ਕੀਤੀ।
ਮੈਂ ਕਿਹਾ ਕਿ ਵੀ ਜਦੋਂ 1998 ਦੇ ਵਿੱਚ ਇੰਡੀਆ ਨੇ ਵਾਜਪਾਈ ਸਰਕਾਰ ਦੇ ਵੇਲੇ 5 ਨਿਊਕਲੀਅਰ ਧਮਾਕੇ ਕੀਤੇ ਔਰ ਪੰਜਾਬ ਦੇ ਪਛਵਾੜੇ 'ਚ ਪੋਖਰਾਨ 'ਚ ਔਰ ਲਗਭਗ 2 ਹਫ਼ਤੇ ਬਾਅਦ ਪਾਕਿਸਤਾਨ ਨੇ ਫਿਰ ਜਵਾਬੀ ਕਾਰਵਾਈ ਕਰਦੇ ਆ ਸ਼ਗਾਈ ਉਹਨਾਂ ਦਾ ਬਲੂਚਿਸਤਾਨ ਦੇ ਵਿੱਚ 6 ਧਮਾਕੇ ਕੀਤੇ ਔਰ ਦੋਨੋਂ ਹੀ ਨਿਊਕਲੀਅਰ ਪਾਵਰਸ ਬਣ ਗਏ। ਹਾਲਾਂਕਿ ਨਿਊਕਲੀਅਰ ਪਾਵਰਸ ਤਾਂ ਪਹਿਲਾਂ ਹੀ ਸੀਗੇ, ਇੰਡੀਆ ਤਾਂ ਨੋ ਨਹੀਂ ਸੀ 74 'ਚ ਕੀਤਾ ਸੀ, ਲੇਕਿਨ ਪਾਕਿਸਤਾਨ ਐਜ਼ ਏ ਇਕੁਅਲਾਈਜ਼ਰ ਹੋ ਗਿਆ, ਨਿਊਕਲੀਅਰ ਪਾਵਰ ਬਣ ਗਿਆ। ਉਦੋਂ ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਖਤਰੇ ਨੂੰ ਵੀ ਔਰ ਇੱਕ ਪਾਸੇ ਬੇਸ਼ੱਕ ਭਾਰਤ ਦੇ ਵਿੱਚ ਵੀ ਡਾਂਸ ਹੋ ਰਹੇ ਸੀ, ਨੱਚਿਆ ਜਾ ਰਿਹਾ ਸੀ ਕਿ ਜਿਵੇਂ ਨਿਊਕਲੀਅਰ ਹੋਣਾ, ਔਰ ਇਹ ਬਾਹਰਲੇ ਜਿਹੜੇ ਸਿਆਣੇ ਲੋਕ ਕਹਿੰਦੇ ਸੀ ਵੀ ਇਹਨਾਂ ਨੂੰ ਇਹ ਤਬਾਹੀ ਦਾ ਪਤਾ ਨਹੀਂ ਹੈ ਵੀ ਨਾਗਾਸਾਕੀ ਹੀਰੋਸ਼ੀਮਾ 'ਚ ਕੀ ਹੋਇਆ, ਡਾਂਸਿੰਗ ਫॉर द ਨਿਊਕਲੀਅਰ ਬੰਬਸ ਆਪਣੀ ਤਬਾਹੀ ਦੇ ਸਮਾਨ ਲਈ। ਔਰ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਜਿਹੜਾ ਦੋਨੋਂ ਹੀ ਮੁਲਕ ਜਿਸ ਹਾਲਤ ਵੱਲ ਵੱਧ ਰਹੇ ਨੇ, ਜਿਸ ਕਿਸਮ ਦਾ ਜੇ 47 ਤੋਂ ਬਾਅਦ ਦਾ ਇਤਿਹਾਸ ਦੇਖੋ ਤੇ ਇਹ ਜਦੋਂ ਵੀ ਹੁਣ ਫਿਊਚਰ ਦੀ ਕੋਈ ਵੀ ਵਾਰ ਹੋਏਗੀ ਉਹ ਰਵਾਇਤੀ ਹਥਿਆਰਾਂ ਤੱਕ ਨਹੀਂ ਹੋਏਗੀ, ਉਸ ਦੇ ਵਿੱਚ ਨਿਊਕਲੀਅਰ ਫਾਈਨਲ ਆਪਸ਼ਨ ਪਾਕਿਸਤਾਨ ਲਈ, ਖਾਸ ਤੌਰ ਤੇ ਆਪਣੀ ਸਰਵਾਈਵਲ ਲਈ। ਔਰ ਇਹਦਾ ਮਤਲਬ ਹੋਏਗਾ ਕਿ ਸਿੱਖ ਸਿਵਲਾਈਜੇਸ਼ਨ ਦੀ, ਸਿੱਖ ਪੰਜਾਬ ਦੀ ਮੁਕੰਮਲ ਤਬਾਹੀ, ਕਿਉਂਕਿ ਅਸੀਂ ਤਾਂ ਸੈਂਡਵਿਚ ਆ ਦੋਨਾਂ ਦੇ। ਇੱਧਰ ਵੀ ਸਾਡਾ ਪੰਜਾਬ ਦੇ ਲੋਕ ਸਫ਼ਰ, ਸਾਡਾ ਇਤਿਹਾਸਕ ਸਾਰਾ ਵਿਰਸਾ, ਇੱਧਰਲਾ ਵੀ ਇੰਡੀਅਨ ਆਕੂਪਾਈਡ ਪੰਜਾਬ ਦੇ ਵਿੱਚ ਵੀ ਸਾਡਾ, ਔਰ ਬਾਕੀ ਮੁਲਕਾਂ ਦਾ ਉਹਨਾਂ ਦਾ ਕਿਹਨਾਂ ਲੋਕਾਂ ਦਾ ਕੀ ਬਣੇਗਾ ਜੇ ਇਹਨੂੰ ਇੱਕ ਪਾਸੇ ਰੱਖ ਕੇ ਵੀ ਦੇਖੀਏ ਕਿ ਭਾਈ ਇਹ ਕਿਸੇ ਵੀ ਪਾਸੇ ਹੋਏ, ਜਿਹਨੂੰ ਉਹ ਪੰਜਾਬੀ ਦਾ ਇੱਕ ਸ਼ੇਅਰ ਇਸ ਹਾਲਤ ਨੂੰ ਬਿਆਨਦਾ ਹੈ ਕਿ ਵੀ ਖਰਬੂਜ਼ਾ ਛੁਰੀ ਤੇ ਹੋਏ ਜਾਂ ਛੁਰੀ ਖਰਬੂਜ਼ੇ ਤੇ, ਸ਼ਾਮਤ ਤੇ ਬਦਕਿਸਮ ਦੀ ਖਰਬੂਜ਼ੇ ਦੀ ਹੈ, ਕਿਸੇ ਪਾਸਿਓਂ ਹੋਏ ਕੌਣ ਹੋਏ, ਅਸੀਂ ਸਾਡੀ ਮੁਕੰਮਲ ਤਬਾਹੀ। ਔਰ ਉਦੋਂ ਤੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੇ ਕਨਸੈਪਟ ਨੂੰ ਕਿ ਭਾਈ ਇਹਨਾਂ ਦੀ 1000 ਸਾਲ ਦੀ ਸਾਈਕੋ ਹਿਸਟਰੀ ਹੈ ਦੋਨੋਂ ਮੁਲਕ ਵਾਲਿਆਂ ਦੀ, ਇਹਨਾਂ ਨੇ ਪੀਸ ਨਾਲ ਨਹੀਂ ਰਹਿਣਾ। ਅਖੰਡ ਭਾਰਤ ਵਾਲਿਆਂ ਨੇ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਨਾ, ਉੱਥੇ ਜਿਹੜਾ ਐਲੀਮੈਂਟ ਹੈ ਉਹਨਾਂ ਦੇ ਆਪਣੇ ਨਿਸ਼ਾਨੇ ਨੇ। ਤਾਂ ਸਿੱਖ ਕੌਮ ਜਿਹਨੂੰ ਅਸੀਂ ਪਹਿਲਾਂ ਹੀ ਕਿਹਾ ਕਿ ਚਮੇਲੀ ਦੇ ਫੁੱਲ ਵਾਂਗ, ਔਰ ਇਹ ਔਰ ਚਾਈਨਾ ਪਹਿਲਾਂ ਹੀ ਨਿਊਕਲੀਅਰ ਪਾਵਰ ਹੈ, ਤੇ ਚਾਈਨਾ ਇੰਡੀਆ ਹੌਸਟਿਲਿਟੀ ਵੀ ਅਸੀਂ ਦੇਖ ਰਹੇ ਹਾਂ ਕਿੱਧਰ ਨੂੰ ਜਾ ਰਹੀ ਹੈ। ਅਸੀਂ ਡਿਸਕਸ ਕਰਾਂਗੇ ਕਿ ਲੱਦਾਖ ਦਾ ਜਿਹੜਾ IG ਲੈਵਲ ਦੀ ਇੱਕ ਰਿਸਰਚ ਪੇਪਰ ਦੱਸ ਰਿਹਾ ਵੀ ਲੱਦਾਖ ਦੇ ਕਿੰਨੇ ਪੁਆਇੰਟਸ ਦੇ ਉੱਤੇ ਚਾਈਨਾ ਆਲਰੇਡੀ ਕਾਬਜ਼ ਹੈ, ਜਿੱਥੇ ਇਹਨਾਂ ਨੂੰ ਜਿਹੜੀ ਹੈ ਉਹ ਗਸ਼ਤ ਕਰਨ ਦੀ ਆਗਿਆ ਨਹੀਂ। ਕਿ ਭਾਈ ਇੱਕੋ ਇੱਕ ਹੱਲ ਹੈ ਕਿ ਬਫਰ ਸਟੇਟ ਖਾਲਿਸਤਾਨ, ਇਹਨਾਂ ਤਿੰਨਾਂ ਦੇ ਵਿਚਾਲੇ ਨਿਊਕਲੀਅਰ ਪਾਵਰ ਚਾਈਨਾ, ਇੰਡੀਆ, ਪਾਕਿਸਤਾਨ ਦੇ ਹੋਏ। ਹਾਲਾਂਕਿ ਆਪਣਿਆਂ 'ਚ ਬਹੁਤ ਸਾਰੇ ਜਿਨ੍ਹਾਂ ਨੂੰ ਪਰੌਂਠੇ ਔਰ ਦੂਜਿਆਂ ਤੋਂ ਬਿਨਾਂ ਸ਼ਾਇਦ ਉਹਨਾਂ ਦਾ 70-80% ਤਾਂ ਉਹੀ ਨੇ ਜਿਨ੍ਹਾਂ ਦੀ ਦੁਨੀਆ ਉਹਦੇ ਦੁਆਲੇ ਹੀ ਘੁੰਮਦੀ ਹੈ। ਉਹ ਭਾਈ ਦਤ ਸਿੰਘ ਦੇ ਕਹਿਣ ਵਾਂਗੂ ਕੁਛ ਅੰਨ ਦੇ ਕੁਛ ਧਨ ਦੇ ਉਸ ਲੈਵਲ ਤੇ। ਔਰ ਕਦੇ ਵੀ ਮੈਂ ਇਸ ਗੱਲ ਨੂੰ ਐਡਮਿਟ ਕਰਨਾ ਚਾਹੁੰਦਾ, ਹਾਲਾਂਕਿ ਇਸ ਖਤਰੇ ਨੂੰ ਈਵਨ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਉਹ ਹਮੇਸ਼ਾ ਇਸ ਦੇ ਉੱਤੇ ਲਾਈਨ ਲੈਂਦੇ ਰਹੇ। ਪਰ ਬਾਈ ਐਂਡ ਲਾਰਜ ਕਿਸੇ ਨੂੰ ਬਹੁਤਾ ਇਹ ਨਹੀਂ ਲੱਗਦਾ ਕਿ ਜੀ ਇਹ ਠੀਕ ਹੈ ਹੋਏਗਾ। ਇਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਭਾਈ ਇਹਨਾਂ ਮੁਲਕਾਂ ਜਦੋਂ ਅਸੀਂ ਯੂਰਪ ਜਾਂ ਦੂਜਿਆਂ ਦੇ, ਇਹਨਾਂ ਦੇ ਤਾਂ ਕੁਛ 100 ਮੀਲ ਦੇ ਉੱਤੇ ਵੀ ਜੇ ਨਿਊਕਲੀਅਰ ਵੇਸਟ ਡੰਪ ਕੀਤਾ ਜਾਏ ਤਾਂ ਉਹ ਪ੍ਰੋਟੈਸਟ ਨਿਕਲਦੇ ਨੇ ਕਿ ਭਾਈ ਨਹੀਂ ਇਹ ਸਾਡੀ ਜਿਹੜੀ ਹੈ, ਔਰ ਉੱਥੇ ਕੀ ਚੱਲ ਰਿਹਾ ਹੈ ਕੀ ਨਹੀਂ ਉਹ ਪਤਾ ਨਹੀਂ। ਇਸ ਕਿਸਮ ਦਾ ਬ੍ਰਾਹਮਣਵਾਦ ਦਾ ਪਤਾ ਨਹੀਂ, ਹਰ ਚੀਜ਼ ਕਿਸਮਤ ਨਾਲ ਹੀ ਜੋੜੀ ਹੋਈ ਹੈ। ਹੁਣ ਮੈਂ ਜਿਹੜੀ ਕਹਾਣੀ ਬਿਆਨਣ ਲੱਗਾ, ਔਰ ਕੋਈ ਮੇਰੀ ਕਹਾਣੀ ਨਹੀਂ ਹੈ, ਅੱਜ ਸਾਰੇ ਮੀਡੀਆ ਦੇ ਵਿੱਚ, ਇੰਟਰਨੈਸ਼ਨਲ ਮੀਡੀਆ 'ਚ ਵੀ ਚਰਚਾ ਹੈ। ਮਾਈਕ ਜਿਹੜੇ ਪੋਂਪੀਓ, ਇਹ ਸੈਕਟਰੀ ਆਫ ਸਟੇਟ ਜਿਹਨੂੰ ਫੋਰਨ ਮਿਨਿਸਟਰ ਕਹਿੰਦੇ ਨੇ, ਡਿਫੈਂਸ ਮਿਨਿਸਟਰ ਨਹੀਂ ਕਹਿੰਦੇ ਜਿਵੇਂ ਸਾਡੇ ਵੀ ਜਿਹੜੇ ਨੇ ਉਹਨਾਂ ਦੇ ਥੱਲੇ ਕਈਆਂ ਨੇ ਉਸ ਦੇ ਥੱਲੇ ਲਿਖਿਆ। ਹੁਣ ਮਾਈਕ ਪੋਂਪੀਓ ਨੇ ਇਹ ਸੈਕਟਰੀ ਆਫ ਸਟੇਟ ਸੀ ਟਰੰਪ ਐਡਮਿਨਿਸਟ੍ਰੇਸ਼ਨ 'ਚ, ਔਰ ਅਸੀਂ ਫਰਵਰੀ 'ਚ ਤਾਂ ਡਿਟੇਲ 'ਚ ਗੱਲ ਕਰਾਂਗੇ। ਔਰ ਜਿਹਨੂੰ ਅਸੀਂ ਕੱਲ ਜਦੋਂ ਅਸੀਂ ਇਹ ਸੈਗਮੈਂਟ ਕੀਤਾ ਕਿ ਦਿਗਵਿਜੇ ਸਿੰਘ ਨੇ ਕਿਹਾ ਕਿ ਬਈ ਇਹਨਾਂ ਨੇ ਤਾਂ ਇਹ ਸਾਰਾ ਬਾਲਾਕੋਟ ਔਰ ਦੂਜੇ ਦਾ ਕਦੇ ਕੋਈ ਸਬੂਤ ਹੀ ਨਹੀਂ ਦਿੱਤਾ ਕਿ ਬਈ ਇਹ ਐਵੇਂ ਹੀ ਉਹ ਫਾਲਸੂਟ ਦੇ ਉੱਤੇ ਖੜਾ, ਲੇਕਿਨ ਇਹਨਾਂ ਦੀ ਇਹ ਦਿਲਵਦੀ ਬਾਲਾਕੋਟ ਦੇ ਉੱਤੇ ਜਾ ਕੇ ਈਵਨ ਅਟੈਕ ਕਰਨ ਦੀ, ਇਹਨੇ ਕਿਵੇਂ ਦੋਨਾਂ ਮੁਲਕਾਂ ਨੂੰ, ਇੰਡੀਆ ਪਾਕਿਸਤਾਨ ਨੂੰ ਨਿਊਕਲੀਅਰ ਟਕਰਾਅ ਦੇ ਕਗਾਰ ਤੇ ਖੜਾ ਲਿਆ ਕੇ ਕਰ ਦਿੱਤਾ ਸੀ। ਇਹ ਗੱਲ ਕੋਈ ਹੋਰ ਨਹੀਂ ਕਹਿ ਰਿਹਾ,
ਇਹ ਮਾਈਕ ਪੋਂਪੀਓ ਕਹਿ ਰਿਹਾ ਹੈ, ਉਹਨੇ ਕਿਤਾਬ ਲਿਖੀ ਹੈ ਨੈਵਰ ਗਿਵ ਐਨ ਇੰਚ ਫਾਈਟਿੰਗ ਫॉर द ਅਮਰੀਕਾ। ਔਰ ਇਸ ਕਿਤਾਬ ਦੀ ਅੱਜ ਜਿਹੜੀ ਸਟੋਰੀ ਇਹਦੇ ਨਾਲ ਸੰਬੰਧਿਤ ਹੈ, ਉਹਦੇ ਆਪਣੇ ਲਫ਼ਜ਼ਾਂ 'ਚ ਉਹਨੇ ਕਿਹਾ ਕਿ ਵੀ ਆਈ ਵਿਲ ਨੈਵਰ ਫੋਰਗੇਟ ਦ ਨਾਈਟ ਆਈ ਵਾਜ਼ ਇਨ ਹਨੋਈ ਵਿਤਨਾਮ as if negotiating with the North Koreans on nuclear weapons was not enough. India and Pakistan started threatening each other in connection with a decade-long dispute over the northern border region of Kashmir. ਉਹ ਕਹਿੰਦਾ ਮੈਂ ਹਨੋਈ ਵਿਤਨਾਮ ਦੇ ਵਿੱਚ ਸੀ, ਨਾਰਥ ਕੋਰੀਆ ਦੀ ਰਾਜਧਾਨੀ, ਕਿਉਂਕਿ ਟਰੰਪ ਬੜਾ ਕਲੋਜ਼ਨੈਸ ਦਿਖਾ ਰਿਹਾ ਸੀ ਉਹਦੇ ਨਾਲ ਨਾਰਥ ਕੋਰੀਆ ਦੇ ਡਿਕਟੇਟਰ ਨਾਲ ਕਿ ਜੀ ਨਿਊਕਲੀਅਰ ਕੋਈ ਨਾ, ਕਿਉਂਕਿ ਨਾਰਥ ਕੋਰੀਆ ਵਾਲੇ ਦਾਗ ਦਿੰਦੇ ਨੇ ਕੋਈ ਨਾ ਕੋਈ ਨਿਊਕਲੀਅਰ ਇੰਟਰਕੰਟੀਨੈਂਟਲ ਮਿਸਾਈਲ ਫਲਾਣਾ। ਉਹਨੇ ਕਿਹਾ ਜੀ ਅਸੀਂ ਤਾਂ ਉੱਥੇ ਕਰ ਰਹੇ ਸੀ ਤੇ ਉਹ ਇੱਕ ਕਰੇਲਾ ਦੂਜਾ ਨਿੰਮ ਚੜਿਆ। ਕਹਿੰਦਾ ਵੀ ਅੱਧੀ ਰਾਤ ਜਿਹੜਾ ਮੁਸੀਬਤ ਪਈ ਕਿ ਵੀ ਇੰਡੀਆ ਔਰ ਪਾਕਿਸਤਾਨ ਤਾਂ ਨਿਊਕਲੀਅਰ ਦੇ ਨੇੜੇ ਪਹੁੰਚ ਗਏ ਨੇ। ਔਰ ਉਹਨੇ ਫਿਰ ਬਿਆਨ ਕੀਤਾ ਕਿ ਵੀ ਇਹ ਉਹਨਾਂ ਨੇ ਜਿਹੜੀ ਹੈ ਦਾ ਟਰੂਥ ਇਜ਼ ਆਈ ਡੋਂਟ ਨੋ ਪ੍ਰੀਸਾਈਜ਼ਲੀ ਦਾ ਆਨਸਰ ਈਦਰ, ਆਈ ਜਸਟ ਨੋ ਇਟ ਵਾਜ਼ ਕਲੋਜ਼। ਹੁਣ ਹੋਇਆ ਕਿ ਇਹਦੇ ਆਪਣੇ ਕਹਿਣ ਦੇ ਮੁਤਾਬਕ ਕਿ ਵੀ ਜਦੋਂ ਪੁਲਵਾਮਾ ਦਾ ਅਟੈਕ ਹੁੰਦਾ ਹੈ, ਇੰਡੀਆ ਸਰਜੀਕਲ ਸਟ੍ਰਾਈਕ ਦੇ ਥੱਲੇ ਜਿਹੜਾ ਉਹ ਬਾਲਾਕੋਟ ਤੇ ਅਟੈਕ ਕਰਦਾ, ਔਰ ਫਿਰ ਉਹ ਕਹਿੰਦਾ ਇਨ ਹਨੋਈ ਆਈ ਵਾਜ਼ ਅਵੇਕਨ ਟੂ ਸਪੀਕ ਵਿਦ ਮਾਈ ਇੰਡੀਅਨ ਕਾਊਂਟਰ ਪਾਰਟ, ਕਿ ਮੈਨੂੰ ਹਨੋਈ ਦੇ ਵਿੱਚ ਸੁੱਤੇ ਨੂੰ ਜਗਾਇਆ ਗਿਆ ਕਿ ਇੰਡੀਆ ਦੀ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਉਸ ਵੇਲੇ ਸੀ, ਬਾਅਦ 'ਚ ਮਰ ਗਈ 3-4 ਮਹੀਨੇ ਬਾਅਦ ਇਸ ਤੋਂ, ਜਿਹੜੀ ਹੈ ਉਹਦੇ ਨਾਲ ਗੱਲ ਕਰੋ। ਹੀ ਬਿਲੀਵਡ ਦ ਪਾਕਿਸਤਾਨੀ ਹੈਡ ਉਹਨੂੰ ਵੈਸੇ ਇਹ ਨਹੀਂ ਪਤਾ ਸੁਸ਼ਮਾ ਸਵਰਾਜ ਬੰਦਾ ਸੀ ਕਿ ਜਨਾਨੀ ਸੀ, ਹਾਲਾਂਕਿ ਉਹਦੀ ਆਵਾਜ਼ ਬੰਦਿਆਂ ਵਰਗੀ ਸੀ ਸੁਸ਼ਮਾ ਸਵਰਾਜ ਦੀ, ਸੋ ਫੋਨ ਤੇ ਉਹਨੂੰ ਇਹੀ ਲੱਗਾ ਹੋਣਾ ਵੀ ਬੰਦਾ ਹੈ, ਉਹਨੇ ਚੈੱਕ ਨਹੀਂ ਕੀਤਾ, ਵੈਸੇ ਹੀ ਕਿਹਾ ਉਹਨੂੰ, ਸ਼ੀ ਨਹੀਂ ਕਿਹਾ। ਹੀ ਬਿਲੀਵਡ ਦ ਪਾਕਿਸਤਾਨੀਜ਼ ਹੈਡ ਬਿਗਨ ਟੂ ਪ੍ਰਪੇਅਰ ਦੇਅਰ ਨਿਊਕਲੀਅਰ ਵੈਪਨਸ ਫਾਰ ਅ ਸਟ੍ਰਾਈਕ, ਕਿ ਸੁਸ਼ਮਾ ਸਵਰਾਜ ਨੇ ਮੈਨੂੰ ਕਿਹਾ ਕਿ ਜੀ ਅਸੀਂ ਆਹ ਬਾਲਾਕੋਟ 'ਚ ਕੰਮ ਕੀਤਾ ਤੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਆਪਣੇ ਨਿਊਕਲੀਅਰ ਹਥਿਆਰ ਉਹਨਾਂ ਨੇ ਕੱਢ ਲਏ ਨੇ ਔਰ ਉਹ ਅਟੈਕ ਕਰਨ ਵਾਲੇ ਨੇ। ਐਂਡ ਇੰਡੀਆ, ਹੀ ਇਨਫੋਰਮਡ ਮੀ, was contemplating its own escalation. I asked him to do nothing and give us a minute to sort things. ਉਹਨੇ ਕਿਹਾ ਜੀ ਉਹ ਕਿਉਂਕਿ ਤਿਆਰੀ ਕਰ ਰਹੇ ਨੇ ਨਿਊਕਲੀਅਰ ਕਰਨ ਦੀ ਔਰ ਅਸੀਂ ਵੀ ਜਿਹੜੀ ਹੈ ਕਾਊਂਟਰ ਤਿਆਰੀ ਕਰ ਰਹੇ ਹਾਂ ਵੀ ਅਸੀਂ ਵੀ ਕਾਊਂਟਰ। ਕਹਿੰਦੇ ਮੈਂ ਉਹਨੂੰ ਕਿਹਾ ਵੀ ਰੁਕ ਜਾ ਅਜੇ, ਮਤਲਬ ਮੈਨੂੰ ਕਰ ਲੈਣ ਦੇ। ਮੈਂ ਕਹਿੰਦੇ ਕਿ ਵੀ ਐਂਬੈਸਡਰ ਦੇ ਨਾਲ ਜਿਹੜਾ NSA ਦਾ ਜੌਨ ਬੋਲਟਨ ਸੀ ਅਮਰੀਕਾ 'ਚ, ਜਿਹੜਾ ਉਹਦੇ ਨਾਲ ਗੱਲ ਕੀਤੀ, ਜਿਹੜੇ ਉਹਨੇ ਅਸੀਂ ਟਾਈਨੀ ਸਿਕਿਉਰ ਫੈਸਿਲਿਟੀ ਦੇ ਉੱਤੇ ਸੀ ਹੋਟਲ ਦੇ ਵਿੱਚ, ਤੇ ਮੈਂ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਲ ਸੰਪਰਕ ਕੀਤਾ, ਜਿਹਨੂੰ ਨਾਲ ਮੈਂ ਪਹਿਲਾਂ ਵੀ ਸੰਪਰਕ ਕਰਦਾ ਰਿਹਾ, ਔਰ ਮੈਂ ਉਹਨੂੰ ਦੱਸਿਆ ਵੀ ਇੰਡੀਅਨਸ ਕੀ ਕਰ ਰਹੇ ਨੇ, ਔਰ ਮਤਲਬ ਇੰਡੀਅਨਸ ਦਾ ਕੀ। ਆਈ ਟੋਲਡ ਹਿਮ ਵਾਟ ਦ ਇੰਡੀਅਨਸ ਹੈਡ ਟੋਲਡ ਮੀ, ਹੀ ਸੈਡ ਇਟ ਵਾਜ਼ ਨਾਟ ਟਰੂ, ਪਰ ਉਹਨੇ ਇਹ ਕਿਹਾ ਕਿ ਐਜ਼ ਵਨ ਮਾਈਟ ਐਕਸਪੈਕਟ ਹੀ ਬਿਲੀਵਡ ਦ ਇੰਡੀਅਨਸ ਵਰ ਪ੍ਰੀਪੇਅਰਿੰਗ ਦੇਅਰ ਨਿਊਕਲੀਅਰ ਵੈਪਨਸ ਫਾਰ ਡਿਪਲੋਇਮੈਂਟ। ਉਹਨੇ ਬਾਜਵਾ ਨੇ ਕਿਹਾ ਵੀ ਅਸੀਂ ਤਾਂ ਅਜੇ ਨਹੀਂ, ਪਰ ਇੰਡੀਅਨਸ ਨੇ ਨਿਊਕਲੀਅਰ ਕਰ ਲਿਆ ਔਰ ਸਾਨੂੰ ਵੀ ਇਹ ਕਰਨਾ ਪਏਗਾ। ਇਟ ਟੁਕ ਅਸ ਅ ਫਿਊ ਆਵਰਸ ਐਂਡ ਰਿਮਾਰਕੇਬਲੀ ਗੁੱਡ ਵਰਕ ਬਾਈ ਆਵਰ ਟੀਮ ਔਨ ਦ ਗਰਾਊਂਡ ਇਨ ਨਿਊ ਦਿੱਲੀ ਐਂਡ ਇਸਲਾਮਾਬਾਦ ਟੂ ਕਨਵਿੰਸ ਈਚ ਸਾਈਡ ਦੈਟ ਦ ਅਦਰ ਵਾਜ਼ ਨਾਟ ਪ੍ਰੀਪੇਅਰਿੰਗ ਫਾਰ ਨਿਊਕਲੀਅਰ ਵਾਰ। ਉਹਨੇ ਕਿਹਾ ਜੀ ਅਸੀਂ ਰਾਤ ਜਾਗਦੇ ਰਹੇ, ਇੱਧਰ ਇਸਲਾਮਾਬਾਦ ਦੇ ਵਿੱਚ ਵੀ ਸਾਡੀ ਅਮਰੀਕਨ ਐਮਬੈਸੀ ਟੀਮ, ਉਧਰ ਦਿੱਲੀ ਵਿੱਚ ਵੀ ਅਸੀਂ ਦੋਨਾਂ ਮੁਲਕਾਂ ਨੂੰ ਕਨਵਿੰਸ ਕਰਾਉਣ ਤੇ ਰਹੇ ਕਿ ਭਾਈ ਇਹ ਨਹੀਂ ਕੋਈ ਨਿਊਕਲੀਅਰ ਕਰ ਰਿਹਾ, ਔਰ ਇਸ ਤਰ੍ਹਾਂ ਅਸੀਂ ਇਹ ਜਿਹੜਾ ਨਿਊਕਲੀਅਰ ਕੈਟਾਸਟ੍ਰੋਫੀ ਸੀ ਉਸ ਨੂੰ ਰੋਕਿਆ। ਹੁਣ ਇਹ ਗੱਲ ਕੋਈ ਗੈਰ ਜ਼ਿੰਮੇਵਾਰ ਬੰਦਾ ਨਹੀਂ ਕਹਿ ਰਿਹਾ, ਜਿਹੜਾ ਖੁਦ, ਔਰ 2019 ਨੂੰ ਕੋਈ ਸੈਂਚਰੀਜ਼ ਨਹੀਂ ਬੀਤੀਆਂ, ਆਲਮੋਸਟ 3 ਸਾਲ ਪਹਿਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਲੈਵਲ ਦੇ ਉੱਤੇ ਗੱਲ ਪਹੁੰਚ ਗਈ ਸੀ। ਹੁਣ ਇਹਦੇ ਚੋਂ ਜਿਹੜੇ 2 ਕਨਕਲੂਜਨ ਬੜੇ ਅਸੀਂ ਸੌਖੇ ਕੱਢ ਸਕਦੇ ਹਾਂ ਕਿ ਇੰਡੀਆ ਨੇ ਇਹ ਖੁਦ ਇਸ ਕਿਸਮ ਦੀ ਸ਼ਰਾਰਤ ਕੀਤੀ, ਦਿਲਵਦੀ ਤਾਂ ਉਹਨਾਂ ਨੇ ਕੀਤੀ, ਉਹਦਾ ਅੰਜਾਮ ਕੀ ਹੋਣਾ ਸੀ ਫਿਰ ਇਹ ਹੈ ਕਿ ਵੀ ਉਹ ਜਿਹੜਾ ਘਬਰਾਏ ਵੀ, ਡਰੇ ਵੀ, ਮਿੰਨਤਾਂ ਫਿਰ ਅਮਰੀਕਾ ਦੀਆਂ ਹੀ ਕੀਤੀਆਂ ਜਦੋਂ, ਅਦਰਵਾਈਜ਼ ਹਮਾਰੀ ਆਜ਼ਾਦ ਫੋਰਨ ਪਾਲਿਸੀ ਜਾਂ ਦੂਜੇ। ਇੱਕ ਤਾਂ ਇਹ ਹੈ ਕਿ ਵੀ ਤੁਸੀਂ ਜੇ ਇਸ ਕਿਸਮ ਦੀ ਕਰਤੂਤ ਕੀਤੀ ਹੈ ਫਿਰ ਖੜੇ ਹੋਵੋ। ਸੋ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਵੀ ਇਹਨਾਂ ਦੇ ਵਿਦਨ ਮਿਨਿਸਟਰੀ ਲੈਵਲ ਦੇ ਜਿਹੜੇ ਹੌਕ, ਜਿਨ੍ਹਾਂ ਨੇ ਆਪਣਾ, ਕਿਉਂਕਿ ਇਹ ਜਿਹੜੀ ਘਬਰਾਹਟ ਸੁਸ਼ਮਾ ਸਵਰਾਜ ਦੇ ਰਾਹੀਂ ਸਾਹਮਣੇ ਆਈ, ਕਿਉਂਕਿ ਇਹਨੂੰ ਪਲਾਨ 2019 ਚ ਮੋਦੀ ਇੰਨਾ ਅਨਪੋਪੂਲਰ ਸੀ 2014 ਦੀ ਆਪਣੀ ਕਾਰਗੁਜ਼ਾਰੀ ਕਰਕੇ ਕਿ ਡਿਫੀਟ ਸਾਹਮਣੇ ਸੀ,
ਜੀ। ਔਰ ਇਹਨੂੰ ਔਰ ਜਦੋਂ ਅਸੀਂ ਦੂਸਰਾ ਸੈਗਮੈਂਟ ਡਿਸਕਸ ਕਰਾਂਗੇ ਕਿ ਕਿਵੇਂ ਇਹ ਜਿਹੜਾ ਪਲੈਨਿੰਗ ਵੀ ਅਜੀਤ ਡੋਵਾਲ ਨੇ ਕਰਾਈ ਕਿ ਭਾਈ ਪੁਲਵਾਮਾ ਵਾਲਾ ਵੀ ਉਹਨੇ ਦਿਗਵਿਜੇ ਨੇ ਗਲਤ ਨਹੀਂ ਕਿਹਾ ਹੈ ਜੀ। ਕਿ ਵੀ ਕਿਵੇਂ ਤੁਸੀਂ ਇੰਨੇ ਜਵਾਨ ਦੂਜੇ ਭੇਜੇ, ਕਿਵੇਂ ਉਹ ਆਰਡੀਐਕਸ ਕਿੱਥੋਂ ਆਇਆ ਜਿਹੜਾ ਵਿੱਚ ਆ ਕੇ ਵੱਜਿਆ, ਔਰ ਉਹ ਸਾਰਾ ਜਿਹੜਾ ਹੈ ਉਹਨਾਂ ਨੂੰ ਤੁਸੀਂ ਕਿਵੇਂ ਵਲਨਰੇਬਲ ਕੀਤਾ, ਫਿਰ ਤੁਸੀਂ ਸਰਜੀਕਲ ਸਟ੍ਰਾਈਕ ਕੀਤੀ, ਉਹਦੇ ਕੀ ਲੇਕਿਨ ਇਸ ਸਾਰੇ ਦਾ ਨਤੀਜਾ ਇਹ ਸੀ ਕਿ ਉਹਨਾਂ ਨੂੰ ਇਹ ਵੀ ਇੱਕ ਪਾਸੇ ਡਰ ਵੀ ਪੈ ਗਿਆ ਕਿ ਭਾਈ ਇਹ ਹੋਣ ਲੱਗਾ ਤਾਂ ਭਾਈ ਅਸੀਂ ਤਾਂ ਇਲੈਕਸ਼ਨ ਜਿੱਤਣ ਲਈ ਕੀਤਾ ਔਰ ਅਮਰੀਕਾ ਨੇ ਜੋ ਵੀ ਆਪਣਾ ਇਨਫਲੂਐਂਸ ਵਰਤ ਕੇ ਭਾਵੇਂ ਉਹਨੂੰ ਰੋਕਿਆ, ਲੇਕਿਨ ਉਸ ਚੋਂ 2019 ਦੀਆਂ ਪਾਰਲੀਮੈਂਟਰੀ ਚੋਣਾਂ ਦੀ ਜਿੱਤ ਮੋਦੀ ਨੇ ਕੱਢੀ। ਪਿਛਲੀਆਂ ਇਲੈਕਸ਼ਨਾਂ ਨਾਲੋਂ ਵੀ ਜ਼ਿਆਦਾ 2/3 ਮੈਜੋਰਟੀ ਪਾਰਲੀਮੈਂਟ ਦੇ ਵਿੱਚ ਲੈ ਕੇ। ਸੋ ਇਹ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਖਾਲਿਸਤਾਨ ਬਫਰ ਸਟੇਟ ਹੀ ਇੱਕ ਸੋਲੂਸ਼ਨ ਹੈ ਇੰਡੀਆ ਪਾਕਿਸਤਾਨ, ਹੁਣ ਜੇ ਉਹਨਾਂ ਦੀ ਕਾਲ ਦੇ ਦੌਰਾਨ ਹੀ ਨਾ ਮਿਲਦੀ ਜਾਂ ਉਹ ਹੀ ਜਿਹੜਾ ਆਪਸ ਦੇ ਵਿੱਚ ਜਿਹੜਾ ਉਹ ਸੰਪਰਕ ਨਾ ਕਰਾ ਪਾਉਂਦਾ ਅਮਰੀਕਾ, ਜੋ ਇਸਲਾਮਾਬਾਦ ਦਿੱਲੀ ਦੇ ਵਿੱਚ ਹੋਇਆ, ਇੱਕ ਪਾਸਾ ਵੀ ਕਿਸੇ ਪਾਸੇ ਨੂੰ ਝੁਕ ਜਾਂਦਾ ਤੇ ਫਿਰ ਉਹਦੇ ਚ ਕੀ ਨਿਕਲਦਾ ਹੁੰਦਾ। ਇਹਦੇ ਚ ਤਾਂ ਹੀਰੋਸ਼ੀਮਾ ਨਾਗਾਸਾਕੀ ਤੇ ਇੱਕ ਕਰੂਡ ਬੰਬ ਸੀ, ਇੱਥੇ ਪਾਕਿਸਤਾਨ ਦੇ ਕੋਲ ਵੀ ਔਰ ਦੂਸਰੇ ਪਾਸੇ ਵੀ। ਹੁਣ ਤਾਂ ਕੋਈ ਜਹਾਜ਼ ਚੜਾਉਣ ਦੀ ਲੋੜ ਨਹੀਂ ਹੈਗੀ ਬੰਬ ਸੁੱਟਣ ਲਈ। ਹੀਰੋਸ਼ੀਮਾ ਨਾਗਾਸਾਕੀ ਤਾਂ ਜਹਾਜ਼, ਹੁਣ ਤਾਂ ਮਿਸਲਸ ਨੇ, ਮਿਸਲਸ ਦੇ ਉੱਤੇ ਨਿਊਕਲੀਅਰ ਵਾਰ ਹੈਡ ਲੱਗਦੇ ਨੇ ਔਰ ਕਿੰਨੇ ਕਿੰਨੇ ਦੋਨਾਂ ਮੁਲਕਾਂ ਦੇ ਕੋਲ ਨੇ। ਉਹਦਾ ਵੇਰਵਾ ਜਿਹੜਾ ਆਲਰੇਡੀ ਦੁਨੀਆ ਦੇ ਜਿਹੜੇ ਇਸ ਫੀਲਡ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਰਿਪੋਰਟਾਂ ਦੱਸਦੀਆਂ ਹੀ ਨੇ। ਸੋ ਅਸੀਂ ਜਦੋਂ ਇਹ ਕਹਿੰਦੇ ਆ ਵੀ ਬਫਰ ਸਟੇਟ ਖਾਲਿਸਤਾਨ ਹੀ ਸੋਲੂਸ਼ਨ ਹੈ ਔਰ ਨਿਊਕਲੀਅਰ ਇਹ ਥ੍ਰੈਟ ਹੀ ਨਹੀਂ ਹੈ, ਨਿਊਕਲੀਅਰ ਵਾਰ ਕਿਸੇ ਵੇਲੇ ਵੀ ਆ ਮਿੰਟਾਂ ਦੇ ਵਿੱਚ। ਇਹ ਗੱਲ ਅਸੀਂ 3 ਸਾਲ ਪਹਿਲਾਂ ਦੀ ਕਰ ਰਹੇ ਹਾਂ 2019 ਦੀ, ਜਦੋਂ ਆਲਰੇਡੀ ਜਿਹੜਾ ਔਰ ਪੋਂਪੀਓ ਦੇ ਇਹ ਲਫ਼ਜ਼ ਨੇ ਇੰਡੀਆ ਪਾਕਿਸਤਾਨ ਕੇਮ ਕਲੋਜ਼ ਟੂ ਨਿਊਕਲੀਅਰ ਐਕਸਚੇਂਜਸ ਸੂਨ ਆਫਟਰ ਵਾਰ, ਕੇਮ ਕਲੋਜ਼ ਟੂ ਕਿ ਭਿੜਦੇ ਰਹਿ ਗਏ। ਦੇਖੋ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਪਹਿਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ ਡੀਐਮਵੀ ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸਾਚੂਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਅਠਾਈ ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਨਿਊਯਾਰਕ ਸਥਿਤ ਇੰਡੀਅਨ ਕੌਂਸੂਲੇਟ ਸਾਹਮਣੇ 26 ਜਨਵਰੀ 2023 ਦਿਨ ਵੀਰਵਾਰ ਨੂੰ ਜ਼ੋਰਦਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਆਓ ਭਾਰਤੀ ਹਕੂਮਤ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ ਸਵੇਰੇ 11 ਵਜੇ 64th ਸਟਰੀਟ ਅਤੇ 5th ਐਵਨਿਊ ਤੇ ਇਕੱਠੇ ਹੋਈਏ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਾਬਕਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਉਸ ਵੇਲੇ ਦੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਪੂਰਾ ਮਜ਼ਾਕ ਉਡਾਇਆ ਹੈ। ਉਸਨੇ ਅਜੀਤ ਡੋਵਾਲ ਨੂੰ ਨਰਿੰਦਰ ਮੋਦੀ ਦਾ ਖਾਸ ਬੰਦਾ ਦੱਸਦਿਆਂ ਭਾਰਤੀ ਡੈਮੋਕ੍ਰੇਸੀ ਦਾ ਪੋਲ ਵੀ ਖੋਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਔਰ ਯੂਰਪ ਦੇ ਵਿੱਚ ਵੀ ਇੱਕ ਖਾਸ ਰਿਵਾਜ ਵੀ ਹੁੰਦਾ ਹੈ ਔਰ ਮਨੀ ਮੇਕਿੰਗ ਵੀ ਹੁੰਦੀ ਹੈ ਕਿ ਜਿਹੜੇ ਵੀ ਆਪਣੇ ਅਹੁਦੇ ਤੋਂ ਰਿਟਾਇਰ ਹੁੰਦੇ ਨੇ ਉਹ ਕੁਝ ਟਾਈਮ ਬਾਅਦ ਆਪਣੇ ਅਹੁਦੇ ਦੇ ਦੌਰਾਨ ਜਿਹੜੇ ਉਹਨਾਂ ਦੇ ਐਕਸਪੀਰੀਐਂਸਿਸ ਨੇ ਉਹਨਾਂ ਦੇ ਉੱਤੇ ਕਿਤਾਬ ਲਿਖਦੇ ਨੇ। ਉਹਨੂੰ ਕਿਉਂਕਿ ਕਿਤਾਬ ਲਈ ਅੱਜ ਕੱਲ੍ਹ ਰਾਈਟਰ ਵੀ ਮਿਲ ਜਾਂਦਾ ਹੈ, ਉਹ ਪਬਲਿਸ਼ਰ ਜਿਹੜਾ ਪਬਲਿਸ਼ਿੰਗ ਹਾਊਸ ਹੈ, ਕਿਉਂਕਿ ਮਨੀ ਸਾਰਿਆਂ ਨੇ ਮੇਕ ਕਰਨੀ ਹੁੰਦੀ ਹੈ, ਉਹਨੂੰ ਐਡਵਰਟਾਈਜ਼ ਵੀ ਕੀਤਾ ਜਾਂਦਾ ਹੈ ਔਰ ਖ਼ਾਸ ਤੌਰ ਤੇ ਜਿਹੜੇ ਕੀ ਮੁੱਦਿਆਂ ਦੇ ਉੱਤੇ ਲਿਖਤਾਂ ਨੇ ਉਸ ਨੂੰ ਜਿਹੜਾ ਉਹ ਪਹਿਲਾਂ ਪ੍ਰੋਪਰਲੀ ਪ੍ਰਮੋਟ ਜਦੋਂ ਕੀਤਾ ਜਾਂਦਾ ਹੈ ਤਾਂ ਫਿਰ ਬਹੁਤ ਵੱਡੀ ਸੇਲ ਵੀ ਹੁੰਦੀ ਹੈ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਡਾਇਨਾ ਦਾ ਛੋਟਾ ਪੁੱਤਰ ਜਿਹੜਾ ਮੇਗਨਾ ਨਾਲ ਵਿਆਹਿਆ, ਉਹਨੇ ਕਿਵੇਂ ਜਿਹੜਾ ਪਹਿਲਾਂ
ਉਸ ਓਪਰਾ ਵਿਨਫਰੇ ਉਹਦੇ ਸ਼ੋਅ ਦੇ ਉੱਤੇ ਉਹ ਦੋਨੋਂ ਆਏ, ਪ੍ਰਿੰਸ ਔਰ ਮੇਗਨਾ, ਔਰ ਕਿਵੇਂ ਭੇਤ ਖੋਲੇ। ਔਰ ਉਹ ਸ਼ੋਅ ਮੇਰਾ ਖਿਆਲ ਹੈ ਜਿੰਨਾ ਮਕਬੂਲ ਹੋਇਆ ਓਪਰਾ ਵਿਨਫਰੇ ਦਾ ਪਹਿਲਾਂ ਕੋਈ ਨਹੀਂ ਹੋਇਆ ਹੋਣਾ। ਫਿਰ ਇੱਕ ਕਿਤਾਬ ਆਈ ਜਿਹਦੇ 'ਚ ਉਸ ਤੋਂ ਹੀ ਕਿੰਨੀ ਰਾਇਲਟੀ ਨਿਕਲੀ, ਜਿਹਦੇ 'ਚ ਉਹਨਾਂ ਨੇ ਅਗਲੇ ਭੇਤ ਖੋਲੇ। ਸੋ ਇਹ ਇੱਕ ਤਾਂ ਹੁੰਦਾ ਵੀ ਹੈ। ਦੂਸਰਾ ਇਹ ਠੀਕ ਹੈ ਵੀ ਹਰ ਚੀਜ਼ ਨੂੰ ਤੁਸੀਂ ਜਿਹੜਾ ਉਹ ਐਬਸੋਲੂਟ ਟਰੂਥ ਤਾਂ ਨਹੀਂ ਮੰਨ ਸਕਦੇ, ਲੇਕਿਨ ਬਿਟਵੀਨ ਦਾ ਲਾਈਨਸ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਸਾਰੇ ਦਾ ਕੀ ਉਸ ਪੀਰੀਅਡ ਦਾ ਮਾਹੌਲ ਕੀ ਸੀ। ਔਰ ਕਿਉਂਕਿ ਜਦੋਂ ਇਸ ਕਿਸਮ ਦੀ ਗੱਲ ਕੋਈ ਦਾਅਵੇ ਨਾਲ ਕਹੀ ਜਾਂਦੀ ਹੈ, ਕਿਸੇ ਅਥਾਰਟੀ ਤੋਂ ਆਉਂਦੀ ਹੈ, ਤਾਂ ਉਹਨੂੰ ਤੁਸੀਂ 19-20 ਕਰਕੇ ਜਿਹੜਾ ਉਹ ਸਮਝ ਸਕਦੇ ਹੋ, ਜੇ ਉਹਨੂੰ 100/100 ਤੁਸੀਂ ਨਾ ਵੀ ਮੰਨੋ। ਹੁਣ ਮਾਈਕ ਪੋਂਪੀਓ ਜਿਹੜਾ ਟਰੰਪ ਦਾ ਸੈਕਟਰੀ ਆਫ ਸਟੇਟ ਸੀ, ਜ਼ਾਹਰ ਹੈ ਟਰੰਪ ਨੇ ਅਮਰੀਕਨ ਪ੍ਰੈਜ਼ੀਡੈਂਸੀਜ਼ ਨੂੰ ਇੱਕ ਡਿਕਟੇਟਰਸ਼ਿਪ ਦੇ ਵਿੱਚ ਹੀ ਬਦਲਿਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨੇ, ਕਿਉਂਕਿ ਉਹ ਪਹਿਲਾਂ ਕਦੇ ਪਿੰਡ ਦਾ ਸਰਪੰਚ ਵੀ ਨਹੀਂ ਸੀ ਬਣਿਆ, ਸਿੱਧਾ ਹੀ ਪ੍ਰੈਜ਼ੀਡੈਂਟ ਦੇ ਤੌਰ ਤੇ ਗਿਆ ਉਹਦੇ। ਔਰ ਉਹਨੇ ਆਪਣੀ ਟੀਮ ਦੇ ਵਿੱਚ ਵੀ ਉਸ ਕਿਸਮ ਦੇ ਲੋਕ ਚੁਣੇ ਜਿਹੜੇ ਕਿਸੇ ਬਹੁਤੀ ਬਿਊਰੋਕਰੇਸੀ ਔਰ ਰੈੱਡ ਟੇਪ ਜਾਂ ਦੂਜੇ ਵਾਂਗ ਕੰਮ ਕਰਨ ਵਾਲੇ ਨਹੀਂ ਸੀ। ਆਜ਼ਾਦਾਨਾ ਜੇ ਲੋਕ, ਭਾਵੇਂ ਰੇਸਿਸਟ, ਲੇਕਿਨ ਕੁਇਕ ਫੈਸਲੇ ਲੈਣ ਵਾਲੇ, ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਨਹੀਂ ਲੱਗਦੀ ਨਹੀਂ ਲੱਗਦੀ। ਇਸ ਲਈ ਉਸ ਨੇ ਮਾਈਕ ਪੋਂਪੀਓ ਵੀ ਉਸ ਕੈਟਾਗਰੀ 'ਚੋਂ ਸੀ ਜਿਹਨੂੰ ਸੈਕਟਰੀ ਆਫ ਸਟੇਟ ਚੁਣਿਆ। ਫਿਰ ਉਹਨੇ ਆਪਣੀ ਸਿਕਿਉਰਿਟੀ ਦੇ ਤੌਰ ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਂਬੈਸਡਰ ਜੌਨ ਬੋਲਟਨ, ਉਹ ਵੀ ਸਿਰੇ ਦਾ ਰੇਸਿਸਟ ਸੀ, ਲੇਕਿਨ ਆਪਣੇ ਕਿਸਮ ਦਾ ਜੋ ਵੀ ਉਹਨੇ ਫੈਸਲੇ ਲਏ ਜਾਂ ਦੂਜੇ। ਹੁਣ ਟਰੰਪ ਜਿਹੜਾ ਹੈ ਉਹ ਕੌਨਮੈਨ ਵੀ ਸੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਕਿੱਥੇ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਉਹਨੂੰ ਬਹੁਤ ਪਤਾ ਹੁੰਦਾ ਸੀ। ਉਹ ਇਵੇਂ ਨਹੀਂ ਜਿਵੇਂ ਉਹ ਕਈ ਵਾਰ ਲੱਗਦਾ ਸੀ ਵੀ ਉਹਨੂੰ ਕੁਝ ਨਹੀਂ ਪਤਾ ਹੈ। ਔਰ ਅਜੇ ਤੱਕ ਵੀ ਇਹਦੇ ਬਾਵਜੂਦ ਕਿ ਕਿੰਨੇ ਪਾਸੇ ਉਸ ਨੂੰ ਲਪੇਟਿਆ ਗਿਆ, ਲੇਕਿਨ ਅਜੇ ਵੀ ਉਹਨੇ ਆਪਣਾ ਹੈਟ ਰਿੰਗ 'ਚ ਥਰੋ ਕੀਤਾ ਹੋਇਆ ਕਿ ਮੈਂ 2024 ਦੀਆਂ ਇਲੈਕਸ਼ਨਾਂ ਲੜਨੀਆਂ ਨੇ ਔਰ ਇਹ ਸਾਰੇ ਦੇ ਥੱਲੇ। ਸੋ ਮਾਈਕ ਪੋਂਪੀਓ ਵੀ ਹੁਣ ਜੇ ਟਰੰਪ ਦੀ ਅਸੀਂ ਫੋਰਨ ਪਾਲਿਸੀ ਦੇਖੀ ਹੈ ਜਿਹੜੀ ਮਾਈਕ ਪੋਂਪੀਓ ਦੇ ਪੀਰੀਅਡ 'ਚ ਆਈ, ਉਹਦੇ 'ਚ ਇੱਕ ਗੱਲ ਤਾਂ ਬਿਲਕੁਲ ਹੈ ਕਿ ਤਾਲਿਬਾਨ ਦੇ ਨਾਲ ਵੀ ਜਿਹੜੀ ਡੀਲ ਸਟ੍ਰਾਈਕ ਕੀਤੀ ਫਾਈਨਲੀ, ਹਾਲਾਂ ਗੱਲਬਾਤ ਦੋਹਾ ਕਤਰ 'ਚ ਚੱਲ ਰਹੀ ਸੀ, ਉਹ ਟਰੰਪ ਪੀਰੀਅਡ ਦੇ ਵਿੱਚ ਹੀ ਆਈ। ਉਹਨੇ ਹੀ ਫੈਸਲਾ ਲਿਆ ਕਿ ਭਾਈ ਇਸ ਸਾਲ ਦੇ ਐਂਡ ਤੱਕ ਜਾਂ ਜਿਹੜੀ ਡੇਟ ਬਾਅਦ ਦੇ ਵਿੱਚੋਂ ਤਾਲਿਬਾਨ ਨੇ ਮੋਰ ਐਗਰੈਸਿਵਨੈਸ ਦਿਖਾਈ ਕਿ ਅਮਰੀਕਨ ਫੌਜਾਂ ਬਾਹਰ ਆ ਜਾਣਗੀਆਂ। ਇਸੇ ਤਰ੍ਹਾਂ ਇਰਾਕ 'ਚੋਂ ਵੀ ਫੌਜਾਂ ਕੱਢਣ ਦਾ ਫੈਸਲਾ ਟਰੰਪ। ਸੋ ਇਹ ਜਦੋਂ ਅਸੀਂ ਮਾਈਕ ਪੋਂਪੀਓ ਦੀ ਗੱਲ ਕਰ ਰਹੇ ਹਾਂ, ਸੋ ਉਹਨੇ ਜਿਹੜੀ ਵੀ ਆਪਣੇ ਉਸ ਪੀਰੀਅਡ ਦਾ ਐਕਸਪੀਰੀਅੰਸ ਹੈ। ਔਰ ਵਰਸਟ ਪਾਰਟ ਜੇ ਅਸੀਂ ਦੇਖਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਹੀ ਬਾਲਾਕੋਟ ਇਨਸੀਡੈਂਟ ਹੋਈ, ਜਿਹਦੇ 'ਚ ਅਸੀਂ ਆਲਰੇਡੀ ਡਿਸਕਸ ਕਰਕੇ ਹਟੇ ਹਾਂ। ਔਰ ਇਹ ਜਿਹੜੀ ਸਾਰੀ ਜਾਣਕਾਰੀ ਹੈ ਕਿਸੇ ਹੋਰ ਪਾਸਿਓਂ ਨਹੀਂ ਆਈ, ਇਹ ਮਾਈਕ ਪੋਂਪੀਓ ਵੱਲੋਂ ਲਿਖੀ ਕਿਤਾਬ ਨੈਵਰ ਗਿਵ ਐਨ ਇੰਚ ਫਾਈਟਿੰਗ ਫਾਰ ਦਾ ਅਮਰੀਕਾ, ਉਸ ਦੇ ਕੰਟੈਂਟ ਨੇ ਜਿਹੜੇ ਅੱਜ ਸਾਰੇ ਪਾਸੇ ਡਿਸਕਸ ਹੋ ਰਹੇ ਨੇ। ਅਸੀਂ ਵੀ ਉਹਨੂੰ ਡਿਸਕਸ ਕਰ ਰਹੇ ਹਾਂ ਔਰ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਮਾਈਕ ਪੋਂਪੀਓ ਨੇ ਕਿਵੇਂ ਉਹ ਜਿਹੜੀ ਰਾਤ ਹੈ ਜਿਸ ਦਿਨ ਬਾਲਾਕੋਟ ਵਾਲੀ ਸਟ੍ਰਾਈਕ ਹੁੰਦੀ ਹੈ, ਉਹਨੇ ਆਪਣਾ ਤਜਰਬਾ ਬਿਆਨਿਆ ਕਿ ਹਨੋਈ ਨਾਰਥ ਕੋਰੀਆ 'ਚ ਕਿਵੇਂ ਅੱਧੀ ਰਾਤ ਮੈਨੂੰ ਸੁੱਤੇ ਨੂੰ ਉਠਾ ਕੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਤਾਂ ਨਿਊਕਲੀਅਰ ਅਟੈਕ ਕਰਨ ਵਾਲਾ ਹੈ, ਔਰ ਅਸੀਂ ਕਿਵੇਂ ਫਿਰ ਸਾਰੀ ਰਾਤ ਜਾਗਦੇ ਰਹੇ ਔਰ ਦਿੱਲੀ ਮਿਸ਼ਨ ਅਮਰੀਕਾ ਦਾ, ਇਸਲਾਮਾਬਾਦ ਮਿਸ਼ਨ ਔਰ ਪਾਕਿਸਤਾਨ ਦੇ ਜਨਰਲ ਕਮਰ ਜਾਵੇਦ ਬਾਜਵਾ ਨੂੰ ਜਗਾਇਆ, ਔਰ ਕਿਵੇਂ ਉਹ ਜਿਹੜਾ ਇੱਕ ਨਿਊਕਲੀਅਰ ਕੈਟਾਸਟ੍ਰੋਫੀ ਹੋਣ ਜਾ ਰਹੀ ਸੀ ਉਸ ਨੂੰ ਕਿਵੇਂ ਰੋਕਿਆ। ਹੁਣ ਇਸ ਸਾਰੇ 'ਚ ਔਰ ਉਹਦੇ ਤੇ ਅਸੀਂ ਗੱਲ ਕੀਤੀ ਹੈ ਕਿ ਭਾਈ ਇਹ ਅਸੀਂ ਜਦੋਂ ਇਹ ਐਡਵੋਕੇਸੀ ਕਰਦੇ ਹਾਂ ਕਿ ਖਾਲਿਸਤਾਨ ਦੀ ਬਫਰ ਸਟੇਟ ਹੀ ਇੱਕ ਹੱਲ ਹੈ, ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਚਾਈਨਾ, ਪਾਕਿਸਤਾਨ, ਇੰਡੀਆ, ਅਦਰਵਾਈਜ਼ ਮੁਕੰਮਲ ਤਬਾਹੀ ਕਿਸੇ ਵੇਲੇ ਵੀ ਜਿਹੜੀ ਆ ਉਹਨੇ ਸਪਰ ਆਫ ਏ ਮੋਮੈਂਟ, ਈਵਨ ਜੇ ਕੋਈ ਗਲਤ ਅੰਦਾਜ਼ੇ ਵੀ ਹੁੰਦੇ ਨੇ, ਜਿਵੇਂ ਇੰਡੀਆ ਨੇ ਇਹੀ ਨਹੀਂ ਕਿ ਬਾਲਾਕੋਟ ਦਾ ਕੀਤਾ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜਿਹੜੀ ਇਹਨਾਂ ਦੀ ਇੱਕ ਬ੍ਰਹਮੋ ਮਿਸਲ ਜਾ ਕੇ ਪਾਕਿਸਤਾਨ 'ਚ ਲੈਂਡ ਕੀਤੀ ਕਿੰਨੇ ਮੀਲ ਅੰਦਰ ਜਾ ਕੇ, ਉਦੋਂ ਵੀ ਪਾਕਿਸਤਾਨ ਰਿਟੈਲੀਏਟ ਕਰ ਸਕਦਾ ਸੀ। ਸੋ ਜੇ ਉੱਥੇ ਨਿਊਕਲੀਅਰ ਅਜੇ ਤੱਕ ਇਹ ਨਿਊਕਲੀਅਰ ਕਿਆਮਤ ਆਣੋਂ ਰੁਕੀ ਹੋਈ ਹੈ ਤੇ ਦੋਨੋਂ ਵਾਰ ਪਾਕਿਸਤਾਨ ਨੇ ਰਿਸਟ੍ਰੇਨ ਦਿਖਾਇਆ, ਹਾਲਾਂਕਿ ਇਹ 2 ਵਾਰ ਹੋ ਗਿਆ, ਸ਼ਾਇਦ ਤੀਜੀ ਵਾਰ ਨਾ ਹੋਏ, ਫਿਰ ਇਹਨੂੰ ਕਮਜ਼ੋਰੀ ਮੰਨਿਆ ਜਾਏਗਾ। ਉਹਨਾਂ ਕਹਿਣਾ ਨਿਊਕਲੀਅਰ ਕੋਈ ਅਮਰੂਦ ਰੱਖੇ ਨੇ ਜਿਹੜੇ ਤੁਸੀਂ ਫਰੀਜ਼ ਕੀਤੇ ਹੋਏ ਨੇ ਜਿਹਨਾਂ ਨੂੰ ਤੁਸੀਂ ਕੱਢਣਾ ਨਹੀਂ ਹੈ। ਸੋ ਇਵੈਂਚੁਅਲੀ ਇਹੀ ਹੁੰਦਾ ਕਿਉਂਕਿ 2 ਚੀਜ਼ਾਂ ਤਾਂ ਸਾਹਮਣੇ ਆ ਗਈਆਂ। ਹੁਣ ਇਹ ਈਵਨ ਜਿਹੜਾ
ਮਾਈਕ ਪੋਂਪੀਓ ਦੀ ਟੈਸਟੀਮਨੀ ਹੈ। ਪਰ ਇਸ ਸਾਰੇ ਦੇ ਵਿੱਚ ਜਦੋਂ ਉਹ ਸੁਸ਼ਮਾ ਸਵਰਾਜ ਨੂੰ ਹੀ ਕਹਿ ਰਿਹਾ ਹੈ, ਉਹਦੇ ਭਾਣੇ ਬੰਦਾ ਹੀ ਹੈ, ਉਹਦੇ ਨਾਲ ਉਹ ਕਰ ਰਿਹਾ, ਪਰ ਉਹਦੇ 'ਚ ਉਹਨੇ ਦੋ ਗੱਲਾਂ, ਹਾਲਾਂ ਇਹ ਨਹੀਂ ਹੈ ਵੀ ਉਹ ਮਿਲਿਆ ਨਹੀਂ ਸੀ ਹੋਇਆ ਸੁਸ਼ਮਾ ਸਵਰਾਜ ਨੂੰ, ਉਹਦੀ ਇੱਕ ਪਿਕਚਰ ਵੀ ਜਿਹੜੀ ਕਾਮਨ ਹੈ ਜਦੋਂ ਉਸ ਤੋਂ ਪਹਿਲਾਂ ਆਪਸੀ ਕਾਊਂਟਰ ਪਾਰਟ ਮਿਲਦੇ ਨੇ। ਔਰ ਅਨਫੋਰਚੂਨੇਟਲੀ ਸੁਸ਼ਮਾ ਸਵਰਾਜ, ਇਹ ਵਾਕਿਆ ਫਰਵਰੀ 1919 'ਚ ਹੁੰਦਾ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਮਈ ਦੇ ਵਿੱਚ ਜਿਹੜੀ ਹੈ ਸੁਸ਼ਮਾ ਸਵਰਾਜ ਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਸੀ। ਔਰ ਉਸ ਤੋਂ ਬਾਅਦ ਇਹ ਜਿਹੜਾ ਐਸ ਜੈ ਸ਼ੰਕਰ ਇਹ ਫੋਰਨ ਮਿਨਿਸਟਰ ਬਣਿਆ। ਹੁਣ ਦੋ ਚੀਜ਼ਾਂ ਜਿਹੜੀਆਂ ਉਸ ਦੀ, ਕਿਉਂਕਿ ਬਹੁਤ ਸਾਰੇ ਤਾਂ ਜਸਟ ਨਿਊਕਲੀਅਰ ਦੀ ਡਿਸਕਸ ਹੀ ਕਰ ਰਹੇ ਨੇ, ਪਰ ਮੈਨੂੰ ਇਹ ਆਦਤ ਵੀ ਹੈ ਕਿ ਬਿਟਵੀਨ ਦਾ ਲਾਈਨਸ ਦੇਖਣ ਦੀ ਵੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਇਸ ਵੇਲੇ ਨੀਤੀਆਂ ਬਣਾਉਣ ਵਾਲੇ ਨੇ ਜਾਂ ਜਿਹੜੀ ਤ੍ਰਿਮੂਰਤੀ ਹੈ ਭਾਰਤ ਦੇ ਵਿੱਚ, ਕੀ ਹੋਣਾ ਹੈ, ਕੀ ਕਰਨਾ ਹੈ, ਗਵਾਂਢੀਆਂ ਨਾਲ ਕੀ ਕਰਨਾ ਹੈ, ਦੁਨੀਆ ਦੀ ਪਾਲਿਸੀ ਕੀ ਬਣਾਉਣੀ ਹੈ, ਇਹ ਤਿੰਨ ਬੰਦੇ ਨੇ। ਬੇਸ਼ੱਕ ਹੈਡਕੁਆਟਰ ਨਾਗਪੁਰ ਹੈ, ਫਾਈਨਲ ਜਿਹੜੀ ਓਕੇ ਆ ਉਹ ਤਾਂ ਉੱਥੋਂ ਹੁੰਦੀ ਹੈ, ਲੇਕਿਨ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ, ਬਾਕੀ ਸਾਰੇ ਮਤਲਬ ਮੰਤਰੀ ਇਹੀ ਨੇ, ਬਾਕੀ ਸਾਰੇ ਸੰਤਰੀ ਨੇ। ਔਰ ਇਹ ਗੱਲ ਈਵਨ ਮਾਈਕ ਪੋਂਪੀਓ ਦੀ ਇਸ ਕਿਤਾਬ 'ਚੋਂ ਵੀ ਜ਼ਾਹਰ ਹੁੰਦੀ ਹੈ, ਔਰ ਮੈਂ ਉਹਦੇ ਲਫ਼ਜ਼ ਹੀ ਦੁਹਰਾਉਣਾ ਚਾਹੁੰਦਾ ਕਿ ਭਾਈ ਜਿਹਦੇ 'ਚ ਉਹਨੇ ਇੱਕ ਤਾਂ ਸੁਸ਼ਮਾ ਸਵਰਾਜ ਨੂੰ ਉਹਨਾਂ ਨੇ ਜਾਲ, ਬੇਵਕੂਫ, ਜੋਕਰ ਜੋ ਵੀ ਕਿਹਾ ਜਾ ਸਕਦਾ। ਜਦੋਂ ਅਮਰੀਕਨ ਆਪਣੀ ਸਲੈਂਗ ਵਰਤਦੇ ਨੇ ਤੇ ਤੁਸੀਂ ਡਿਕਸ਼ਨਰੀ 'ਚ ਜਾਓਗੇ ਤੁਹਾਨੂੰ 10 ਲਫ਼ਜ਼ ਉਹਦੇ 'ਚੋਂ ਮਿਲਣਗੇ ਕਿ ਬਈ ਇਹਦਾ ਕੀ ਮਤਲਬ ਹੋ ਸਕਦੇ ਨੇ। ਔਰ ਇਹ ਤਾਂ ਪੱਕੇ ਰੇਸਿਸਟ ਕਲਾਸ ਦੇ ਸੀ ਕਿ ਬਈ ਉਹਦੇ 'ਚ ਉਹਨੇ ਇਹ ਕਿਹਾ ਕਿ ਬਈ ਉਹਨੇ ਕਿਹਾ ਕਿ ਬਈ ਔਨ ਦਾ ਇੰਡੀਅਨ ਸਾਈਡ ਮਾਈ ਓਰੀਜਨਲ ਕਾਊਂਟਰ ਪਾਰਟ ਵਾਜ਼ ਨਾਟ ਐਨ ਇੰਪੋਰਟੈਂਟ ਪਲੇਅਰ ਔਨ ਦਾ ਇੰਡੀਅਨ ਫੋਰਨ ਪਾਲਿਸੀ ਟੀਮ, ਕਿ ਜਿਹੜਾ ਮੈਨੂੰ ਫੇਸ ਕਰ ਰਹੀ ਸੀ ਸੁਸ਼ਮਾ ਸਵਰਾਜ ਫੋਰਨ ਮਿਨਿਸਟਰ, ਉਹ ਨਾਂ ਦੀ ਸੀ, ਉਹ ਕੋਈ ਪ੍ਰਭਾਵ ਦੇਣ ਵਾਲੀ ਜਾਂ ਉਹਦਾ ਕੋਈ ਆਪਣੀ ਵੀ ਉਹਦੀ ਕੋਈ ਵਕਤ ਨਹੀਂ ਸੀ ਜਾਂ ਔਕਾਤ ਨਹੀਂ ਸੀ। ਕਿਉਂ? ਉਹਨੇ ਕਿਹਾ ਇਨਸਟੈਡ ਆਈ ਵਰਕਡ ਮਚ ਮੋਰ ਕਲੋਜ਼ਲੀ ਵਿਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ, a close and trusted confidant of Prime Minister ਨਰਿੰਦਰ ਮੋਦੀ। ਹੁਣ ਇਹ ਪਹਿਲਾ ਕਨਕਲੂਜਨ ਤਾਂ ਇਹ ਹੈ ਕਿ ਜਿਹੜੀ ਫੋਰਨ ਪਾਲਿਸੀ ਹੈ, ਹੁਣ ਸੁਸ਼ਮਾ ਸਵਰਾਜ ਕੋਈ ਛੋਟਾ ਨਾਂ ਨਹੀਂ ਸੀ। ਸੁਸ਼ਮਾ ਸਵਰਾਜ ਵਾਜਪਾਈ ਦੀ ਸਰਕਾਰ ਵੇਲੇ ਵੀ, ਪਹਿਲੀ ਸਰਕਾਰ ਵੇਲੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ, ਬਾਅਦ ਦੇ ਵਿੱਚ ਫੋਰਨ ਮਿਨਿਸਟਰ ਰਹੀ। ਉਸ ਤੋਂ ਪਹਿਲਾਂ ਉਹ ਲੀਡਰ ਆਫ ਦਾ ਆਪੋਜੀਸ਼ਨ ਸੀ ਪਾਰਲੀਮੈਂਟ ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ। ਔਰ ਉਸ ਸਾਰੇ ਦੇ ਚਲਦਿਆਂ ਜਿਹੜਾ ਇਹਨਾਂ ਦਾ ਫੇਸ ਸੀ ਮੇਨ, ਜਿਸ ਨੂੰ ਅੱਗੇ ਕੀਤਾ ਜਾਂਦਾ ਸੀ। ਹੁਣ ਇਹ ਮਾਈਕ ਪੋਂਪੀਓ ਕਹਿ ਰਿਹਾ ਹੈ ਕਿ ਜਿਹੜੀ ਉਹ ਤਾਂ ਐਵੇਂ ਇੱਕ ਡਰਾਮਾ ਸੀ, ਜੋਕਰ ਸੀ। ਅਸਲੀ ਜਿਹੜੀ ਗੱਲ ਕਰਨ ਵਾਲਾ ਤੇ ਮੋਦੀ ਦਾ ਅਸਲੀ ਕੌਨਫੀਡੈਂਟ ਜਿਹੜਾ ਸੀ, ਜਿਹਦੇ ਤੇ ਨਾਲ ਮੈਂ ਕੰਫਰਟੇਬਲ ਵੀ ਸੀ, ਔਰ ਮੈਂ instead I worked much more closely। ਹੁਣ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਹੈ ਤੇ ਪੋਂਪੀਓ ਸਾਹਿਬ ਕੰਮ ਕਰ ਰਹੇ ਨੇ ਅਜੀਤ ਡੋਵਲ ਦੇ ਨਾਲ। ਸੋ ਪਾਵਰ ਕਿਹਦੇ ਕੋਲ ਹੈ? ਅਜੀਤ ਡੋਵਲ ਕੋਲ। ਔਰ ਉਹਨੂੰ ਸਿਕਿਉਰਿਟੀ ਐਡਵਾਈਜ਼ਰ ਵੀ ਹੈ ਔਰ ਇੰਟੈਲੀਜੈਂਸ IB ਉਸ ਸਾਰੇ ਚੋਂ ਨਿਕਲ ਕੇ ਅੱਗੇ ਆਇਆ ਹੋਇਆ। ਔਰ ਇਹ ਕਲੋਜ਼ ਐਂਡ ਟਰਸਟਡ ਕੌਨਫੀਡੈਂਟ ਆਫ ਨਰਿੰਦਰ ਮੋਦੀ। ਹੁਣ ਪਹਿਲਾਂ ਇਹ ਕਹਿ ਕੇ ਉਹਨੇ ਫਿਰ ਦੂਸਰਾ ਕਮੈਂਟ ਕੀਤਾ ਕਿ ਵੀ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਫਿਰ ਉਹਨੇ ਐਸ ਜੈ ਸ਼ੰਕਰ ਬਾਰੇ ਕਿਹਾ ਕਿ ਵੀ ਮੈਂ ਤਾਰੀਫ ਕਰਦਾ, ਇਹਨੂੰ ਇੰਨੀਆਂ ਜ਼ਬਾਨਾਂ ਆਉਂਦੀਆਂ, ਇਹਦੇ ਨਾਲ ਮੈਂ ਕੰਫਰਟੇਬਲ ਹੈ, ਮੈਂ ਇਸ ਤੋਂ ਬਿਹਤਰ ਕੋਈ ਹੋ ਨਹੀਂ ਸੀ ਸਕਦਾ। ਔਰ ਆਈ ਲਵ ਦਿਸ ਗਾਈ, ਇੰਗਲਿਸ਼ ਇਜ਼ ਵਨ ਆਫ ਦਾ 7 ਲੈਂਗੁਏਜਸ ਹੀ ਸਪੀਕਸ ਐਂਡ ਹਿਜ਼ ਇਜ਼ ਸਮਵੇਅਰ ਬੈਟਰ ਦੈਨ ਮਾਈਨ। ਇਹ ਅਮਰੀਕਨਾਂ ਦਾ ਇਹ ਵੀ ਤਰੀਕਾ ਰਿਡੀਕਿਊਲ ਕਰਨ ਦਾ ਹੁੰਦਾ। ਕਈ ਵਾਰ ਜਿਹੜੇ ਲੋਕ ਇੱਥੇ ਨਵੇਂ ਆਉਂਦੇ ਨੇ ਔਰ ਐਕਸੈਂਟ 'ਚ ਬੋਲਦੇ ਨੇ ਜਿਸ ਕਿਸਮ ਦਾ ਉੱਥੋਂ ਹੁੰਦਾ, ਤੇ ਉਹਨਾਂ ਦਾ ਬੌਸ ਉਹਨੂੰ ਕਹਿਣ ਲੱਗੇ, ਓ ਮੈਨ ਯੂਅਰ ਇੰਗਲਿਸ਼ ਇਜ਼ ਬੈਟਰ ਦੈਨ ਮੀ। ਮਤਲਬ ਇਹ ਉਹਨੂੰ ਹੌਸਲਾ ਦੇਣ ਲਈ ਹੁੰਦਾ ਹੈ। ਔਰ ਇਹ ਮੈਂ ਐਸ ਜੈ ਸ਼ੰਕਰ ਨੂੰ ਬੋਲਦੇ ਆ ਵੀ ਸੁਣਿਆ ਜਾਂ ਦੂਜਾ ਥਰਡ ਰੇਟ, ਹਾਲਾਂ ਇਹ ਉਸ ਨਾਲੋਂ ਮੱਚ ਬੈਟਰ ਜਿਹੜਾ ਉਹਦਾ ਤੁਸੀਂ ਅੰਗਰੇਜ਼ੀ ਸੁਣੋ, ਉਹਦੀ ਪ੍ਰੈਸ ਕਾਨਫਰੰਸ ਦੂਜਾ ਦੇਖੋ। ਲੇਕਿਨ ਇਹ ਵੀ ਮੈਂ ਸਮਝਦਾ ਵੀ ਉਹਦੀ ਪਿੱਠ ਹੀ ਠੋਕ ਰਿਹਾ, ਜਿਵੇਂ ਉਹ ਐਕਸੈਂਟ ਵਾਲਿਆਂ ਦੇ ਹੁੰਦਾ ਸੀ, ਯੂ ਸਪੀਕ ਬੈਟਰ ਇੰਗਲਿਸ਼ ਦੈਨ ਮੀ। ਹੁਣ ਇਹ ਕਹਿ ਕੇ ਉਹਨੇ ਕਿਹਾ ਜੀ ਇਸ ਤੋਂ ਵਧੀਆ ਮੈਨੂੰ ਨਹੀਂ ਸੀ ਮਿਲ ਸਕਦਾ। ਔਰ ਇਸ 'ਚ ਉਹਨੇ ਜਿਹੜਾ ਸੁਸ਼ਮਾ ਸਵਰਾਜ ਬਾਰੇ ਜਿਹੜੇ ਲਫ਼ਜ਼ ਕਹੇ, ਔਰ ਜਦੋਂ ਹੁਣ ਐਸ ਜੈ ਸ਼ੰਕਰ ਦੀ ਤਾਰੀਫ ਕੀਤੀ
ਤੇ ਐਸ ਜੈਸ਼ੰਕਰ ਨੇ ਕਿਹਾ ਕਿ ਜੀ ਮੈਂ ਜਿਹੜਾ ਇਹ ਟੋਲਰੇਟ ਨਹੀਂ ਕਰ ਸਕਦਾ ਇਹਨੇ ਜੋ ਸੁਸ਼ਮਾ ਸਵਰਾਜ ਦੀ ਬੇਇੱਜ਼ਤੀ ਕੀਤੀ ਹੈ। ਔਰ ਉਹਦੇ 'ਚ ਉਹਨੇ ਕਿਉਂਕਿ ਪੋਂਪੀਓ ਨੇ ਇਹ ਕਿਹਾ ਕਿ ਮਿਸਟਰ ਜੈਸ਼ੰਕਰ ਕੁਡ ਸੀ ਵਾਈ ਆਈ ਹੈਡ ਟਰਬਲ ਵਿਦ ਹਿਜ਼ ਪ੍ਰੀਡੈਸੈਸਰ ਏ ਗੂਫਬਾਲ ਐਂਡ ਏ ਹਾਰਟਲੈਂਡ ਪੋਲੀਟੀਕਲ ਹੈਕ। ਇਹ ਐਸੇ ਖਤਰਨਾਕ ਲਫ਼ਜ਼ ਨੇ, ਜਦੋਂ ਤੁਸੀਂ ਗੂਫਬਾਲ ਦੇਖੋਗੇ ਤਾਂ ਉਹ ਸਾਰੇ ਲਫ਼ਜ਼ ਜੋਕਰ, ਅਨਪੜ੍ਹ, ਖੋਤਾ, ਭੈਂਸ, ਮੱਝ, ਜੋ ਮਰਜ਼ੀ ਲਫ਼ਜ਼ ਕਹੋ ਉਹ ਸਾਰੇ ਦੇ। ਔਰ ਇਹੀ ਜਿਹੜਾ ਹਾਰਟਲੈਂਡ ਪੋਲੀਟੀਕਲ ਹੈਕ ਦੇ ਲਈ ਵੀ ਇਹੀ ਕੁਛ ਇਸਤੇਮਾਲ, ਯਾਨੀ ਹੁਣ ਐਸ ਜੈਸ਼ੰਕਰ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਜਿਹੜੀ ਉਹਦੀ ਤਾਰੀਫ ਕੀਤੀ ਹੈ, ਜਿਹੜੀ ਮੈਨੂੰ ਲੱਗਦਾ ਤਾਰੀਫ ਨਹੀਂ ਹੈ, ਉਹ ਵੀ ਉਹਨੇ ਕਿਹਾ ਕਿ ਯੂ ਹੈਵ ਬੈਟਰ ਇੰਗਲਿਸ਼ ਦੈਨ ਮੀ ਵਾਂਗ, ਕਿ ਵੀ ਕਿ ਜਾਂ ਜਿਹੜੀ ਸਾਡੀ ਫੋਰਨ ਮਿਨਿਸਟਰ ਹੈ ਉਹਦਾ ਜਿਹੜਾ ਜਲੂਸ ਕੱਢਿਆ ਉਹਨੇ ਕਿ ਭਾਈ ਇਹ ਇਸ ਕਿਸਮ ਦਾ ਬਿਲਕੁਲ ਹੀ ਜਿਹੜੀ ਇੱਕ ਜੋਕਰ ਵਾਂਗ ਔਰ ਦੂਸਰਾ ਪਾਰਟ ਹੈ। ਔਰ ਉਹਨੇ ਇਸ ਨੂੰ ਡਿਫੈਂਡ ਕੀਤਾ ਜੈਸ਼ੰਕਰ ਨੇ। ਉਹਨੇ ਕਿਹਾ ਜੀ ਆਈ ਆਲਵੇਜ਼ ਹੈਲਡ ਹਰ ਇਨ great esteem and had an exceptionally close and warm relationship with her. I deplore the disrespectful colloquialism used for her. ਇਹ colloquialism ਹੈ ਕਿਉਂਕਿ ਅਮਰੀਕਨ ਸਲੈਂਗ ਦੇ ਵਿੱਚ ਉਹ ਜੋ ਕਹਿ ਸਕਦਾ ਸੀ ਉਹ ਸਾਰੇ ਨੇ ਕਿਹਾ। ਪਰ ਇਸ ਤੋਂ ਜਿਹੜਾ ਜਿਵੇਂ ਮੈਂ ਕਿਹਾ ਵੀ ਇੱਕ ਗੱਲ ਤਾਂ ਇਹ ਨਿਕਲਦੀ ਹੈ ਕਿ ਅਲਟੀਮੇਟਲੀ ਜੋ ਵੀ ਹੋ ਰਿਹਾ ਹੈ, ਅਜੀਤ ਡੋਵਲ ਇਜ਼ ਦਾ ਵਨ, ਉਹੀ ਫੋਰਨ ਮਿਨਿਸਟਰ ਹੈ, ਉਹੀ ਬਾਕੀ ਮਿਨਿਸਟਰ ਹੈ ਤੇ ਉਹੀ ਰਨ ਕਰ ਰਿਹਾ। ਤੇ ਸੈਕੰਡਲੀ ਉਸ ਪੀਰੀਅਡ ਦੇ ਵਿੱਚ ਹੁਣ ਇਹ ਅਸੀਂ ਗੱਲ ਕਰ ਰਹੇ ਹਾਂ ਫੈਬਰੂਰੀ ਮਹੀਨੇ ਦੇ ਵਿੱਚ 2019 ਚ, ਬਿਲਕੁਲ ਜਦੋਂ ਕਿ ਇਹ ਕਰਤੂਤ ਕੀਤੀ ਜਾਂਦੀ ਹੈ। ਫਿਰ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਆਰਟੀਕਲ 370-35A ਖਤਮ ਕਰ ਦਿੱਤਾ ਜਾਂਦਾ ਹੈ, ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਜਾਂਦਾ ਹੈ। ਹੁਣ ਇਹ ਸਾਰਾ ਪਾਰਟ ਵੀ ਕਿਉਂਕਿ ਇਹ ਅਜੀਤ ਡੋਵਲ ਦੀ ਹੀ ਜਿਹੜੀ ਲਾਈਨ ਹੈ ਜਿਸ ਨੂੰ ਟੋ ਕੀਤਾ ਗਿਆ, ਪਰ ਇੱਥੇ ਹੁਣੇ ਇਹਨੇ ਜਿਹੜਾ ਉਹ ਮਾਈਕ ਪੋਂਪੀਓ ਨੇ ਨਹੀਂ ਦੱਸਣਾ ਹੈ ਕਿ ਭਾਈ ਇਹ ਜਿਹੜਾ ਸਾਰਾ ਕੰਮ ਸੀ ਇਹ ਕਿਵੇਂ ਟਰੰਪ ਨੇ ਇਸ ਦੀ ਔਰ ਇਹਨੇ ਖੁਦ ਆਗਿਆ ਦਿੱਤੀ ਕਿਉਂਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਹੋਏ ਜਾਂ ਜੌਨ ਬੋਲਟਨ ਹੋਏ ਜਿਹੜਾ ਇਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਸੀ, ਜਾਂ ਮਾਈਕ ਪੋਂਪੀਓ ਹੋਏ, ਐਕਸਟ੍ਰੀਮ ਰਾਈਟ ਵਿੰਗਰ, ਰੇਸਿਸਟ, ਸੋ ਐਂਟਾਈ ਇਸਲਾਮ ਜ਼ਾਹਰਾ ਤੌਰ ਦੇ ਉੱਤੇ। ਸੋ ਹਿੰਦੂ ਤਵੀਆਂ ਨੇ ਇੱਕ ਪਾਸੇ ਉਧਰ ਚਲਾਕੀ ਕਰਕੇ ਪਾਕਿਸਤਾਨ ਨੂੰ ਰੁਕਵਾਇਆ ਕਿ ਕੋਈ ਨਿਊਕਲੀਅਰ ਰੀਟੈਲੀਏਸ਼ਨ ਨਾ ਹੋ ਜਾਏ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕੁਝ ਮਹੀਨਿਆਂ ਬਾਅਦ ਹੀ ਜਦੋਂ ਨਵੀਂ ਪਾਰਲੀਮੈਂਟ ਹੋਣ ਦੇ ਵਿੱਚ ਆਉਂਦੀ ਹੈ, ਮੋਦੀ ਜਿਹੜਾ ਉਹ 2/3 ਮੈਜੋਰਟੀ ਨਾਲ ਆਉਂਦਾ ਹੈ ਤੇ ਕਸ਼ਮੀਰ ਦਾ ਵੀ ਕੰਮ ਕਰਤਾ ਜਾਂਦਾ ਹੈ। ਟਰੰਪ ਔਰ ਜਿਹੜੇ ਨੇ ਜੌਨ ਬੋਲਟਨ ਔਰ ਮਾਈਕ ਪੋਂਪੀਓ ਇਹ ਸਾਰੇ ਮੂੰਹ ਬੰਦ ਕਰਕੇ ਬੈਠ ਜਾਂਦੇ ਨੇ। ਸੋ ਇਹ ਤੁਹਾਨੂੰ ਥੋੜ੍ਹੀਆਂ ਬਹੁਤ ਇੰਡੀਕੇਸ਼ਨਸ ਮਿਲਦੀਆਂ ਨੇ ਕਿ ਭਾਈ ਇੱਥੇ ਕੋਈ ਮੈਰਿਟ ਜਾਂ ਇਖਲਾਕ ਜਾਂ ਕੋਈ ਰਾਈਟੀਅਸਨੈਸ ਕੀ ਚੀਜ਼ ਠੀਕ ਹੈ ਗਲਤ ਹੈ ਇਹਦੇ ਤੇ ਆਧਾਰਿਤ ਫੈਸਲੇ ਨਹੀਂ ਹੁੰਦੇ। ਇਹ ਅਲਟੀਮੇਟਲੀ ਇਵੇਂ ਹੀ ਜਿਹੜੇ ਨੇ ਇੰਟੈਲੀਜੈਂਸ ਏਜੰਸੀਆਂ ਦੇ ਵਾਲੇ ਹੀ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ। ਔਰ ਇਸ ਵੇਲੇ ਅਜੀਤ ਡੋਵਲ ਜਿਹੜਾ ਉਹ ਭਾਰਤ ਦੀ ਕਿਸਮਤ ਨੂੰ ਤਬਾਹ ਕਰਨ ਦੇ ਫੈਸਲਿਆਂ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਆਪਣੀ ਇਬਾਰਤ ਲਿਖ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੰਡੀਅਨ ਸਟੇਟ ਟੈਰਰਿਜ਼ਮ ਖਿਲਾਫ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ 26 ਜਨਵਰੀ 2023 ਦਿਨ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਜ਼ੋਰਦਾਰ ਰੋਸ ਵਿਖਾਵਾ ਡੀਐਮਵੀ ਏਰੀਆ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਥਾਨਕ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੋਦੀ ਹਕੂਮਤ ਦੀਆਂ ਨੀਤੀਆਂ ਖਿਲਾਫ ਸਵੇਰੇ 11 ਵਜੇ 2107 ਮੈਸੇਚਿਉਸੇਟਸ ਐਵਨਿਊ ਨਾਰਥ ਵੈਸਟ ਵਿਖੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਅਠਾਈ ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਨਿਊਯਾਰਕ ਸਥਿਤ ਇੰਡੀਅਨ ਕੌਂਸੂਲੇਟ ਸਾਹਮਣੇ 26 ਜਨਵਰੀ 2023 ਦਿਨ ਵੀਰਵਾਰ ਨੂੰ ਜ਼ੋਰਦਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਆਓ ਭਾਰਤੀ ਹਕੂਮਤ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ ਸਵੇਰੇ 11 ਵਜੇ 64th ਸਟਰੀਟ ਅਤੇ 5th ਐਵਨਿਊ ਤੇ ਇਕੱਠੇ ਹੋਈਏ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵੱਲੋਂ ਇੱਕ ਬਿੱਲ ਲਿਆਉਣ ਦੀਆਂ ਤਿਆਰੀਆਂ ਹਨ। ਕਾਂਗਰਸੀ ਐਮਐਲਏ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਹਾ ਗਿਆ ਹੈ ਕਿ ਇਸ ਬਿੱਲ ਰਾਹੀਂ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਦੇ ਖਰੀਦਣ ਤੇ ਪਾਬੰਦੀ ਹੋਵੇਗੀ। ਕੀ ਇਸ ਨਾਲ ਸਿੱਖ ਸਮੱਸਿਆ ਦਾ ਹੱਲ ਨਿਕਲੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਸਿੱਖ ਕੌਮ ਸੱਚਮੁੱਚ ਮੁਸ਼ਕਲਾਂ ਦੇ ਨਾਲ ਪੂਰੀ ਆਮੋ ਸਾਹਮਣੇ ਹੁੰਦੀ ਹੈ ਅੱਛਾ, ਔਰ ਕੌਮ ਦਾ ਇੱਕ ਵੱਡਾ ਹਿੱਸਾ ਉਸ ਪਾਸੇ ਵੱਲ ਧਿਆਨ ਕੇਂਦਰਿਤ ਕਰਨ ਲੱਗਦਾ ਹੈ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ, ਉਦੋਂ ਜਿਹੜੇ ਲੋਕ ਦੋਵੇਂ ਪਾਸੇ ਚੱਲਣ ਵਾਲੇ ਨੇ ਆਪਣੀ ਜ਼ਿੰਦਗੀ ਨੂੰ ਆਨਲਾਈਨ ਪਾ ਕੇ ਕੌਮ ਦੇ ਲਈ ਸੱਚਾ ਸੋਲੂਸ਼ਨ ਉਸ ਲਈ ਖਲੋਣ ਦੀ ਹਿੰਮਤ ਨਹੀਂ ਰੱਖਦੇ। ਬਟ ਐਟ ਦਾ ਸੇਮ ਟਾਈਮ ਸਿੱਖ ਕੌਮ ਦੇ ਵਿੱਚ ਆਪਣਾ ਇਹ ਪ੍ਰਭਾਵ ਵੀ ਰੱਖਦੇ ਨੇ ਕਿ ਜੀ ਅਸੀਂ ਵੀ ਪੰਥਕ ਔਰ ਸਿੱਖੀ ਸੋਚ ਨੂੰ ਪਰਨਾਏ ਹੋਏ ਹਾਂ, ਅਸੀਂ ਵੀ ਪੰਜਾਬ ਲਈ ਉਨੇ ਕੀ ਚਿੰਤਤ ਹੈ। ਉਦੋਂ ਇਸ ਕਿਸਮ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਜਿਨ੍ਹਾਂ ਤੋਂ ਕੁਝ ਪ੍ਰਭਾਵਿਤ ਵੀ ਹੁੰਦੇ ਨੇ ਕਿ ਜੀ ਜੇ ਇਵੇਂ ਹੋ ਜਾਏ, ਜਿਵੇਂ ਹੁਣ ਇੱਕ ਜਿਹੜਾ ਠੱਗ ਬੰਦਾ ਬਲਵੰਤ ਰਾਮੂ ਵਾਲੀਆ ਜਿਹਨੇ ਕਦੇ ਲੋਕ ਭਲਾਈ ਪਾਰਟੀ, ਪਹਿਲਾਂ ਅਕਾਲੀ ਦਲ, ਫਿਰ ਪਤਾ ਨਹੀਂ ਉਹ ਸੋਸ਼ਲਿਸਟ ਪਾਰਟੀ ਦਾ ਵਜ਼ੀਰ ਉਹਦੇ ਮੁਲਾਇਮ ਯਾਦਵ ਦੇ ਮੁੰਡੇ ਦੀ ਕੈਬਨਿਟ 'ਚ ਜਾ ਕੇ ਉਹਨੇ ਜਿਹੜਾ ਮੰਗ ਕੀਤੀ ਹੈ ਕਾਲ ਸੈਸ਼ਨ ਔਨ ਮਾਈਗ੍ਰੇਸ਼ਨ ਆਫ ਯੂਥ। ਉਹਨੇ ਕਿਹਾ ਕਿ ਜੀ ਇਹ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੱਦਿਆ ਜਾਏ ਮਾਈਗ੍ਰੇਸ਼ਨ ਦੇ ਉੱਤੇ ਜਿਹੜਾ ਕੈਨੇਡਾ ਨੂੰ ਜਾ ਰਹੇ ਨੇ। ਟੂ ਸਟਾਪ ਮਾਈਗ੍ਰੇਸ਼ਨ the government must take preventive measures and also involve ਗੁਰਦੁਆਰਾ ਕਮੇਟੀਜ਼ ਐਂਡ ਪੰਚਾਇਤ for the purpose। ਹੁਣ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਭਾਈ ਪੰਜਾਬ ਵਿਧਾਨ ਸਭਾ ਕੀ ਕਰੇਗੀ, ਕਿਉਂ ਉਹ ਮਾਈਗ੍ਰੇਸ਼ਨ ਕਿਵੇਂ ਰੋਕ ਲੈਣਗੇ ਜਾਂ ਕਿਉਂ ਰੋਕਣ, ਲੇਕਿਨ ਇਹ ਦੱਸਣ ਦੇ ਲਈ ਜੀ ਕਿ ਅਸੀਂ ਬਹੁਤ ਚਿੰਤਤ ਹੈ ਔਰ ਇਸ ਕਿਸਮ ਦੇ ਠੱਗਾਂ ਨੇ ਜਿਸ ਥਾਂ ਤੇ ਵੀ ਰਹੇ ਬਹੁਤ ਵਾਰੀ ਖਬਰਾਂ ਇਹਦੀਆਂ ਹੁੰਦੀਆਂ ਸੀ ਜੀ ਫਲਾਂ ਥਾਂ ਕੁੜੀ ਵਸਾ ਦਿੱਤੀ, ਮੁੰਡਾ ਸੱਦ ਲਿਆ, ਉੱਥੋਂ ਲੈ ਆਏ ਔਰ ਇਹਦੇ ਬਾਰੇ ਮਸ਼ਹੂਰ ਸੀ ਵੀ ਜਿਹਨੇ ਜਿੱਤੋਂ ਇਹਨੇ ਕੰਮ ਕਰਾਉਣ ਨੂੰ ਕਹਿਣਾ ਕੋਈ ਗਿਆ ਕਰਨ ਲਈ ਕਿ ਜੀ ਸਾਡੀ ਬੱਚਾ ਫਸਿਆ ਹੋਇਆ ਹੈ ਫਲਾਣੇ ਅਰਬ ਮੁਲਕ ਦੇ ਵਿੱਚ ਜਾਂ ਦੂਜਾ, ਉਹਨੇ ਕਹਿਣਾ ਜੀ 5 ਲੱਡੂ ਲੱਗਣਗੇ। ਉਹ ਮਤਲਬ 5 ਲੱਖ ਮੰਗਦਾ ਔਰ ਇਹ ਹੁਣ ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਵੀ ਕਿਸ ਕਿਸਮ ਦਾ ਇਹ ਬੰਦਾ ਹੈ। ਹੁਣ ਇਹ ਇਸ ਹਾਲ ਚੋਂ ਨਿਕਲ ਆਇਆ ਕਿ ਜੀ ਤੁਸੀਂ ਪਹਿਲਾਂ ਮਾਈਗ੍ਰੇਸ਼ਨ ਰੋਕੋ ਔਰ ਦੂਜਾ ਸੁਖਪਾਲ ਖਹਿਰਾ, ਮੈਂ ਨੈਗੇਟਿਵਿਟੀ ਨਹੀਂ ਕਰਨਾ ਚਾਹੁੰਦਾ, ਸੁਖਪਾਲ ਖਹਿਰਾ ਫਿਰ ਵੀ ਥਾਟਫੁਲ ਹੈ, ਪਰ ਤੁਸੀਂ ਉਸ ਸੋਲੂਸ਼ਨ ਦੀ ਹੁਣ ਗੱਲ ਕਰ ਰਹੇ ਹੋ ਜਿਹੜਾ ਤੁਹਾਡੇ ਕੋਲ ਮੌਕੇ ਸੀ। ਤੁਸੀਂ 50 ਸਾਲ ਪਹਿਲਾਂ, ਹੁਣ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ। ਅੱਛਾ, ਹਿਮਾਚਲ ਵੀ ਉਦੋਂ ਹੀ ਹੋਂਦ ਚਾਹੁੰਦਾ, ਹਰਿਆਣਾ ਵੀ ਉਦੋਂ ਹੋਂਦ ਚਾਹੁੰਦਾ। 6 ਸਾਲ ਬਾਅਦ 1972 ਚ ਹਿਮਾਚਲ ਕਾਨੂੰਨ ਪਾਸ ਕਰਦਾ, ਹਿਮਾਚਲ ਡੋਮਿਸਾਈਲ ਐਕਟ, ਜਿਹਦੇ ਥੱਲੇ ਉਹ ਇਹ ਕਾਨੂੰਨ ਬਣਾ ਦਿੰਦੇ ਨੇ ਕਿ ਕੋਈ ਵੀ ਗੈਰ ਹਿਮਾਚਲੀ ਜਿਹੜਾ ਹੈ, ਨਾਨ ਹਿਮਾਚਲੀ, ਉਹ ਹਿਮਾਚਲ ਦੇ ਵਿੱਚ ਲੈਂਡ ਨਹੀਂ ਖਰੀਦ ਸਕਦਾ। ਰਾਜਸਥਾਨ ਨੇ ਕਦੋਂ ਕੀਤਾ ਉਹਨੂੰ ਮੈਂ ਫੋਲੋ ਨਹੀਂ ਕੀਤਾ ਹੈ, ਪਰ ਰਾਜਸਥਾਨ 'ਚ ਵੀ ਇਹ ਐਗਜ਼ਿਸਟ ਕਰਦਾ। ਪਰ ਇਹ ਮੈਨੂੰ ਪਤਾ ਵੀ 1972 ਦੇ ਵਿੱਚ ਹਿਮਾਚਲ ਅਸੈਂਬਲੀ ਨੇ ਇਹਨੂੰ ਲਾਅ ਬਣਾ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਫੀਅਰ ਸੀ ਕਿ ਭਾਈ ਅਸੀਂ ਉਦੋਂ 28 ਲੱਖ ਆਬਾਦੀ ਸੀ ਜਦੋਂ ਹਿਮਾਚਲ ਬਣਿਆ, ਛੋਟਾ ਜਿਹਾ ਏਰੀਆ, ਵੱਡਾ ਪੰਜਾਬ ਤੋਂ ਵੱਡਾ ਏਰੀਆ ਉਹਨਾਂ ਦਾ, ਆਬਾਦੀ ਥੋੜ੍ਹੀ ਸੀ। ਉਹਨਾਂ ਨੇ ਕਿਹਾ ਵੀ ਸਾਡੇ ਫਲਾਂ ਦੇ ਬਾਗ ਨੇ, ਬਗੀਚੇ ਨੇ, ਦੂਜੇ ਨੇ, ਇਹ ਤਾਂ ਕੱਲ੍ਹ ਨੂੰ ਪੰਜਾਬ ਦੇ ਲੋਕ ਜਾਂ ਦੂਜੇ ਜਿਹੜੇ ਅਮੀਰ ਔਰ ਦੂਜੇ ਨੇ ਉਹ ਤਾਂ ਆ ਕੇ ਜ਼ਮੀਨਾਂ ਦੂਜੇ ਤੀਜੇ ਖਰੀਦ ਕੇ ਉਹ ਤਾਂ ਆਪਣੇ ਪਹਾੜੀ ਬਸਤੀ ਬਣਾ ਲੈਣਗੇ, ਉਹਨਾਂ ਦੀ ਬਸਤੀ ਬਣ ਜਾਏਗੀ। ਉਹਨਾਂ ਨੇ ਕਿਹਾ ਜੀ ਕਿ ਬਈ ਨਾਨ ਹਿਮਾਚਲੀ ਨਹੀਂ ਹੈ। ਹਾਂ, ਕੋਈ ਜਿਹੜੀਆਂ ਫੈਕਟਰੀਆਂ ਲੱਗਦੀਆਂ, ਪਰਵਾਣੂ ਚਲਾਇਆ ਜਾਂ ਇੰਡਸਟਰੀਅਲ, ਆਪਣਾ ਕੰਸੈਸ਼ਨ ਉਹਨਾਂ ਨੇ ਸੈਂਟਰ ਤੋਂ ਲਿਆ, ਸੈਂਟਰ ਨੇ ਦਿੱਤਾ ਵੀ ਕਿ ਜਿਹੜੀ ਹਿਮਾਚਲ 'ਚ ਇੰਡਸਟਰੀ ਆ ਉਹ ਟੈਕਸ ਫ੍ਰੀ ਸਪੈਸ਼ਲ ਪੈਕੇਜ ਦੇ ਥੱਲੇ,
ਹੁਣ ਪੰਜਾਬ ਦੀਆਂ ਫੈਕਟਰੀਆਂ ਦਾ ਚੁੱਕ ਕੇ ਬਟਾਲੇ ਤੋਂ, ਗੋਬਿੰਦਗੜ੍ਹ ਤੋਂ, ਖੰਨੇ ਤੋਂ, ਲੁਧਿਆਣੇ ਤੋਂ, ਫਗਵਾੜੇ ਤੋਂ, ਜਲੰਧਰ ਤੋਂ, ਉਹ ਸਭ ਨੇ ਜਾ ਕੇ ਉੱਥੇ ਕਿਸੇ ਨੇ ਪਰਵਾਣੂ ਲਾ ਲਈ, ਕਿਸੇ ਨੇ ਬੱਧੀ ਲਾ ਲਈ, ਜਿਹੜੇ ਹਿਮਾਚਲ ਦੇ ਟਾਊਨ ਨੇ ਸਾਰੇ ਫੈਕਟਰੀਆਂ ਵਾਲੇ। ਲੇਕਿਨ ਉਹਨਾਂ ਦੀ ਲੈਂਡ, ਔਰ ਉੱਥੇ ਇਹ ਨਹੀਂ ਹੈ ਵੀ ਹਿਮਾਚਲ 'ਚ ਜਾ ਕੇ ਕੋਈ ਬਾਹਰਲੇ ਲੋਕ ਵਸੇ, ਨਹੀਂ ਤਾਂ ਕਿੰਨਾ ਕੁ ਦੂਰ ਹੈ ਔਰ ਬੜਾ ਚੰਗਾ ਆਬੋ ਹਵਾ ਹੈ। ਹੁਣ ਇਹਦੇ ਉਲਟ ਪੰਜਾਬ ਦੇ ਵਿੱਚ ਹਰ ਪੰਜਾਬ ਦੀ ਸਰਕਾਰ ਨੇ, ਬਾਦਲ 5 ਵਾਰ 6 ਵਾਰ ਮੁੱਖ ਮੰਤਰੀ ਰਿਹਾ, ਇਸ ਗੱਲ ਨੂੰ ਯਕੀਨੀ ਬਣਾਇਆ ਕਿ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਲਈ ਜਿਹੜਾ ਯੂਪੀ ਬਿਹਾਰ ਦਾ ਭਈਆ ਲੇਬਰ ਜਿਹੜੀ ਰੁਜ਼ਗਾਰ ਲਈ ਆਉਂਦੀ ਆ, ਹਰ ਇੱਕ ਕੋਲ ਹੱਕ ਹੈ, ਸਾਡੇ ਵੀ ਇੱਥੇ ਬਾਹਰ ਆਉਂਦੇ ਨੇ, ਲੇਕਿਨ ਉਹਨਾਂ ਨੂੰ ਕਿਵੇਂ ਕਿਹਨਾਂ ਸਕੀਮਾਂ ਤਹਿਤ ਉਹਨਾਂ ਦੀਆਂ ਕਾਲੋਨੀਜ਼ ਨੂੰ ਰੈਗੂਲਰਾਈਜ਼ ਕੀਤਾ ਗਿਆ, ਸਲਮ ਕਾਲੋਨੀਜ਼, ਬਿਜਲੀ ਦੇ ਮੀਟਰ, ਰਾਸ਼ਨ ਕਾਰਡ, ਵੋਟਾਂ ਬਣਾਈਆਂ ਗਈਆਂ ਕਿ ਅੱਜ ਇਹ ਹਰ ਕੋਈ ਕਬੂਲੇਗਾ ਕਿ ਕਿੰਨੇ ਹਲਕੇ ਨੇ ਪੰਜਾਬ ਦੇ ਜਿਹਦੇ 'ਚ ਯੂਪੀ ਬਿਹਾਰ ਦੀਆਂ ਮਾਈਗ੍ਰੈਂਟ ਵੋਟਾਂ ਵਾਲੇ ਜਿਹੜੇ ਨੇ ਉਹਨਾਂ ਦੀ ਵੋਟ ਡਿਸਾਈਡ ਕਰਦੀ ਹੈ ਜਿੱਤ ਹਾਰ ਨੂੰ। ਅਜੇ ਇੰਡੀਪੈਂਡੈਂਟ ਐਮਐਲਏ ਤਾਂ ਨਹੀਂ ਬਣਦੇ, ਬਣ ਜਾਣਗੇ, ਮਿਊਨਿਸਪਲ ਕਮਿਸ਼ਨਰ ਦੂਜੇ ਬਣਨ ਤਾਂ ਲੱਗ ਗਏ। ਹੁਣ ਇਹੀ ਭਈਆ ਜਿਹੜੀ ਲੇਬਰ ਨੂੰ ਪਰਮਾਨੈਂਟ ਸੈਟਲ ਕੀਤਾ ਹੋਇਆ, ਇਹ ਜਦੋਂ ਯੂਪੀ ਬਿਹਾਰ ਦੀਆਂ ਇਲੈਕਸ਼ਨਾਂ ਹੁੰਦੀਆਂ, ਕਿਉਂਕਿ ਸਾਈਮਲਟੇਨੀਅਸਲੀ ਤਾਂ ਹੁੰਦੀਆਂ ਨੇ, ਉੱਥੇ ਜਾ ਕੇ ਵੀ ਵੋਟ ਪਾਉਂਦੇ ਨੇ। ਹੁਣ ਇੱਕ ਪਾਸੇ ਉਹਨਾਂ ਨੂੰ ਰਾਸ਼ਨ ਕਾਰਡ ਦੇ ਕੇ, ਵੋਟ ਦਾ ਹੱਕ ਦੇ ਕੇ, ਪ੍ਰੋਪਰਲੀ ਤੁਹਾਡੀ ਡੈਮੋਗ੍ਰਾਫੀ ਬਦਲ ਦਿੱਤੀ, ਪੋਲੀਟੀਕਲ ਸਿਸਟਮ ਕੀ ਆਉਣਾ ਹੈ ਉਹ ਬਦਲ ਦਿੱਤਾ, ਔਰ ਇਸ ਸਾਰੇ ਦੇ ਨਾਲ ਨਾਲ ਪੰਜਾਬ ਦੇ ਵਿੱਚ ਜੇ ਅੱਜ ਕਹਿਣਾ ਹੋਇਆ, ਇੱਕ ਪਾਸੇ ਤਾਂ ਅਸੀਂ ਕਹਿੰਦੇ ਜੀ ਤੰਬਾਕੂ ਬੇਵਰਜਤ ਹੈ ਸਿੱਖੀ ਦੇ ਵਿੱਚ, ਲੇਕਿਨ ਜੇ ਭਾਰਤ ਦੀਆਂ ਸੂਬੇ ਦੇਖੋ, ਮੈਂ ਇੱਕ ਸਟੇਜ ਤੇ ਡਾਟਾ ਦੇਖ ਰਿਹਾ ਸੀ, ਚੌਥਾ ਜਾਂ ਪੰਜਵਾਂ ਜਿਹੜਾ ਭਾਰਤ ਦੀ ਸਟੇਟ ਹੈ ਤੰਬਾਕੂ ਕੰਜ਼ੰਪਸ਼ਨ, ਸ਼ਰਾਬ ਜਾਂ ਡਰੱਗ ਜਾਂ ਦੂਸਰੀਆਂ ਦਾ ਛੱਡੋ, ਇਹਦੀ ਕੋਈ ਗੱਲ ਨਹੀਂ ਕਰਦਾ ਤੰਬਾਕੂ ਦੀ, ਕਿਉਂਕਿ ਇਕੱਲਾ ਇਹੀ ਨਹੀਂ ਵੀ ਉਹਨਾਂ ਨੂੰ ਦੇ ਡੈਮੋਗ੍ਰਾਫੀ ਬਦਲੀ, ਉਹਨਾਂ ਨੂੰ ਹੱਕ ਦਿੱਤੇ, ਉਹ ਉਸ ਤੰਬਾਕੂ ਨੂੰ ਲੈ ਕੇ ਆਏ, ਉਹੀ ਜ਼ਰਦਾ ਜਿਹੜਾ ਮੂੰਹ ਵਾਲਾ, ਔਰ ਇਹਨੇ ਬਾਕੀ ਜਿਹੜੇ ਜੇ ਤੁਸੀਂ ਮਾਊਥ ਕੈਂਸਰ, ਟੰਗ ਕੈਂਸਰ, ਥਰੋਟ ਕੈਂਸਰ ਇਹਦੇ ਨਾਲ ਜੁੜਿਆ ਹੋਇਆ ਸਾਰਾ ਜਿਹੜਾ, ਤੇ ਜ਼ਰਦਾ ਉਹਦੇ ਲਈ ਜ਼ਿੰਮੇਵਾਰ ਹੈ। ਹੁਣ ਬੇਸ਼ੱਕ ਸੁਖਪਾਲ ਖਹਿਰਾ ਦਾ ਇਹ ਮੂਵ ਕਿੰਨਾ ਕੁ ਕਾਮਯਾਬ ਹੋਏਗਾ ਮੈਨੂੰ ਨਹੀਂ ਲੱਗਦਾ, ਕੇਜਰੀਵਾਲ ਦੇ ਬੈਠਿਆਂ ਜਿਹੜਾ ਹਾਲਾਂ, ਲੇਕਿਨ ਉਹਨੇ ਇਹ ਮੰਗ ਜ਼ਰੂਰ ਕੀਤੀ ਹੈ, ਔਰ ਆਪਣੇ ਨਾਲ ਉਹ ਕਿਉਂਕਿ ਕਾਂਗਰਸ ਦਾ ਸਿਟਿੰਗ ਐਮਐਲਏ ਹੈ ਸੁਖਪਾਲ ਖਹਿਰਾ, ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਬਣਾਇਆ ਹੋਇਆ, ਜਿੰਨੇ ਵੀ ਐਮਐਲਏ ਇਹਨਾਂ ਦੇ ਕਾਂਗਰਸ ਦੇ ਨੇ ਉਹਨਾਂ ਦਾ, ਉਹ ਦੋਨੋਂ ਜਿਹੜੇ ਨੇ ਉਹ ਸਪੀਕਰ ਦੇ ਕੋਲ ਗਏ, ਔਰ ਇਹ ਖਹਿਰੇ ਦੀ ਸਟੇਟਮੈਂਟ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਭਾਈ ਇੱਕ ਬਿੱਲ ਇੰਟਰੋਡਿਊਸ ਕੀਤਾ ਜਾਏ, ਭਾਵੇਂ ਉਹਨੂੰ ਪ੍ਰਾਈਵੇਟ ਮੈਂਬਰ ਬਿੱਲ ਕਿਹਾ, ਤਾਂ ਕਿ ਪੰਜਾਬ ਦੇ ਵਿੱਚ ਨੌਨ ਪੰਜਾਬੀ ਜਿਹੜਾ ਕੋਈ ਵੀ ਉਹ ਖੇਤੀਬਾੜੀ ਵਾਲੀ ਜ਼ਮੀਨ ਨਾ ਖਰੀਦ ਸਕੇ, ਫੈਕਟਰੀਆਂ ਦੂਜਿਆਂ ਤੀਜਿਆਂ ਦਾ। ਉਹਨਾਂ ਨੇ ਕਿਹਾ ਕਿ ਵੀ ਇਹ ਟੂ ਪ੍ਰੋਟੈਕਟ ਆਵਰ ਆਈਡੈਂਟਿਟੀ ਐਂਡ ਡੈਮੋਗ੍ਰਾਫਿਕ ਬੈਲੈਂਸ। ਹੁਣ ਮੰਗ ਉਹਨਾਂ ਤੋਂ ਕਰ ਰਹੇ ਨੇ ਜੀ ਬਿੱਲ ਲਿਆਣਗੇ ਜਾਂ ਕਰਨਗੇ ਜਿਨ੍ਹਾਂ ਨੇ ਉਹਨਾਂ ਸਟੇਟ ਸਰਵਿਸਿਜ਼ ਦੇ ਵਿੱਚ ਜਿਹਦੇ 'ਚ ਪੰਜਾਬੀ ਜ਼ਬਾਨ ਦਾ ਆਉਣਾ ਜ਼ਰੂਰੀ ਸੀ ਉਹਨੂੰ ਐਕਸੈਪਸ਼ਨ ਦੇ ਦਿੱਤੀ, ਜਿਨ੍ਹਾਂ ਨੇ ਰਾਜ ਸਭਾ ਦੇ ਮੈਂਬਰ 6 ਚੋਂ 4 ਦੂਜੇ ਪੈਸੇ ਲੈ ਕੇ ਬਣਾ ਦਿੱਤੇ, ਜਿਨ੍ਹਾਂ ਨੇ ਜਿਸ ਤੇਜ਼ੀ ਦੇ ਨਾਲ ਜਿਹੜੀ ਜ਼ੀਰਾ ਸ਼ਰਾਬ ਫੈਕਟਰੀ ਦੀ ਗੱਲ ਹੋਈ, ਦੀਪ ਮਲਹੋਤਰਾ, ਕੇਜਰੀਵਾਲ ਦਾ ਖਾਸਮ ਖਾਸ, ਇਹ ਸਾਰੀ ਡਰਾਮੇਬਾਜ਼ੀ ਜਿਹੜਾ ਪੰਜਾਬ ਦੇ ਵਿੱਚ ਕਿਸ ਲੈਵਲ ਦੀ ਪੋਲਿਊਸ਼ਨ ਦੇ ਲਈ ਇਹ ਲੋਕ ਜ਼ਿੰਮੇਵਾਰ ਨੇ। ਔਰ ਇਹਦੇ 'ਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੀ ਮੈਂ ਅੱਜ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮਿਲਿਆ ਸਪੀਕਰ ਨੂੰ, ਔਰ ਅਸੀਂ ਕਿਹਾ ਕਿ ਵੀ ਇਹ ਇੱਕ ਬਿੱਲ ਇੰਟਰੋਡਿਊਸ ਕੀਤਾ ਜਾਏ ਤਾਂ ਕਿ ਨੌਨ ਜਿਹੜੇ ਐਗਰੀਕਲਚਰ ਵਾਲੇ ਨੇ, ਨੌਨ ਬੋਨਾਫਾਈਡ ਪੰਜਾਬੀਜ਼, ਉਹ ਪੰਜਾਬ 'ਚ ਜ਼ਮੀਨ ਨਾ ਲੈ ਸਕਣ। ਔਰ ਉਹਨਾਂ ਨੇ ਵੀ ਹਵਾਲਾ ਦਿੱਤਾ ਹੈ ਸੈਕਸ਼ਨ 118 ਹਿਮਾਚਲ ਪ੍ਰਦੇਸ਼ ਟੈਨੈਸਿਟੀ ਐਂਡ ਲੈਂਡ ਰਿਫਾਰਮਸ ਐਕਟ 1972, ਜਿਵੇਂ ਮੈਂ ਕਿਹਾ 1972 'ਚ ਫਿਰ ਉਹਨੇ ਜਿਵੇਂ ਆਪਣੇ ਆਪ ਨੂੰ ਸੈਕੂਲਰ ਸਾਬਤ ਕਰਨ ਲਈ ਕਹਿਣਾ ਹੁੰਦਾ ਹੈ ਕਿ ਵੀ ਆਰ ਨਾਟ ਅਗੇਂਸਟ ਨੌਨ ਪੰਜਾਬੀਜ਼ ਕਮਿੰਗ ਇਨਟੂ ਆਵਰ ਸਟੇਟ ਫॉर employment opportunities, but yes we have an issue with them settling permanently in Punjab, becoming owners of agriculture land, becoming permanent voters etc as it endangers our distinct identity। ਇਹ ਉਹਨਾਂ ਨੇ ਮੀਡੀਆ ਨੂੰ ਵੀ ਰਿਲੀਜ਼ ਕੀਤਾ ਹੈ, ਦੂਜਾ ਵੀ ਕੀਤਾ ਹੈ। ਕੱਲਾ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਡੈਮੋਗ੍ਰਾਫੀ ਬਦਲੀ ਹੈ। ਅੱਜ ਤੁਹਾਡੀ ਪੰਜਾਬ ਦੀ ਜੋ ਸਮਾਲ ਲੈਵਲ, ਇੱਕ ਜ਼ਮਾਨਾ ਸੀ ਕਿ ਜਿਹੜੀ ਨਰਸਰੀ ਸੀ, ਜਦੋਂ ਅਸੀਂ ਪਲਾਂਟ ਲੈਣ ਜਾਣਾ ਜਾਂ ਬੂਟੇ, ਉਹ ਨਰਸਰੀਜ਼ ਮੋਸਟਲੀ ਯੂਪੀ ਬਿਹਾਰ ਦੀ ਲੇਬਰ, ਮਾਲੀ ਇਹਨਾਂ ਦੇ ਹੁੰਦੇ ਸੀ ਸਕੂਲਾਂ। ਹੁਣ ਤੁਸੀਂ ਕੰਸਟਰਕਸ਼ਨ ਇੰਡਸਟਰੀ ਤੋਂ ਲੈ ਕੇ ਹਰ ਲੈਵਲ ਦੀ, ਇੱਕ ਪਾਸੇ ਜਿਹੜੇ ਲੁਧਿਆਣਾ, ਜਲੰਧਰ ਜਾਂ ਫਗਵਾੜਾ ਦੇ ਵੱਡੇ ਪੰਜਾਬੀ ਹਿੰਦੂ ਕਾਰਖਾਨੇਦਾਰ ਨੇ,
ਉਹ ਲੋਕਲ ਨੂੰ ਇੰਪਲੋਏ ਨਹੀਂ ਕਰਦੇ। ਇਹ ਨਹੀਂ ਵੀ ਸਿੱਖ ਨੂੰ ਨਹੀਂ ਕਰਦੇ, ਉਹ ਈਵਨ ਲੋਕਲ ਦਲਿਤ ਜਾਂ ਬੈਕਵਰਡ ਕਲਾਸਿਸ ਜਿਨ੍ਹਾਂ ਨੂੰ ਡਿਪਰੈਸਡ ਕਲਾਸਿਸ ਕਿਹਾ ਜਾਂਦਾ ਸੀ ਅੰਬੇਦਕਰ ਵੱਲੋਂ, ਉਹਨਾਂ ਨੂੰ ਵੀ ਇੰਪਲੋਏ ਨਹੀਂ ਕਰਦੇ ਬਈਏ, ਕਿਉਂਕਿ ਇੱਕ ਤਾਂ ਉਹਨਾਂ ਨੂੰ ਵੀ ਐਕਸਪਲੋਇਟ ਕਰਨਾ ਵੀ ਸੌਖਾ ਹੈ, ਬਾਕੀ ਲੌਂਗ ਟਰਮ ਉਹ ਸਮਝਦੇ ਨੇ ਵੀ ਉਹਨਾਂ ਨੇ ਕੀ ਕਰਵਾਉਣਾ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਕੋਈ ਵੀ ਸੈਕਟਰ ਐਸਾ ਨਹੀਂ, ਇਕੱਲਾ ਇਹ ਰਿਕਸ਼ਾ ਟੈਂਪੂ ਦੂਜੇ ਤੀਜੇ ਨਹੀਂ ਰਹਿ ਗਏ, ਜਾਂ ਘਰਾਂ ਦੇ ਨੌਕਰ ਜਾਂ ਦੂਜੇ ਨਹੀਂ, ਤੁਹਾਡੀ ਖੇਤੀਬਾੜੀ ਸਾਰੀ ਦੀ ਸਾਰੀ ਜਿਹੜੀ ਭਾਵੇਂ ਟੈਕਨੋਲੋਜੀ ਆ ਗਈ, ਦੂਜਾ ਉਹ ਤੁਹਾਡੇ ਉਹਨਾਂ ਤੇ ਡਿਪੈਂਡ ਕਰਦੀ ਆ ਉਹ ਸਾਰੇ ਤੇ। ਸੋ ਇੱਕ ਪਾਸੇ ਇਕਨੋਮੀ ਬਈਆ ਡਿਪੈਂਡੈਂਟ ਕਰ ਦਿੱਤੀ, ਲੋਕਲ ਡੈਮੋਗ੍ਰਾਫੀ ਬਦਲ ਦਿੱਤੀ, ਉਹਨਾਂ ਦੀਆਂ ਉਹ ਸਾਰੀਆਂ ਚੀਜ਼ਾਂ ਲਿਆ ਕੇ ਸਿਰ ਦੇ ਉੱਤੇ ਰੱਖ ਦਿੱਤੀਆਂ। ਸੋ ਇਹਨਾਂ ਦੇ ਚੱਲਦੇ ਆ ਇਹ ਲਾਅ ਤਾਂ ਇਹਨਾਂ ਨੇ ਕੀ ਬਣਾਉਣਾ, ਬਿੱਲ ਤਾਂ ਅਜੇ ਮੈਨੂੰ ਲੱਗਦਾ ਹੈ ਕਿ ਵੀ ਇਹ ਈਵਨ ਪ੍ਰਾਈਵੇਟ ਮੈਂਬਰ ਬਿੱਲ ਲਈ ਕਿਹਾ। ਔਰ ਆਮ ਆਦਮੀ ਪਾਰਟੀ ਜਦੋਂ ਤੱਕ ਕੇਜਰੀਵਾਲ, ਉਹ ਤਾਂ ਤੁਹਾਡਾ ਪਾਣੀ ਲੁੱਟ ਕੇ ਹਰਿਆਣੇ ਨੂੰ ਦੇਣ ਨੂੰ ਹੈ, ਨਹੀਂ ਹੋਣਾ। ਪਰ ਚਲੋ ਇਸ ਗੱਲ ਦੀ ਮੈਂ ਜ਼ਰੂਰ ਤਾਰੀਫ ਕਰਾਂਗਾ ਕਿ ਭਾਵੇਂ 60 ਸਾਲ ਬਾਅਦ ਇਹ ਖਿਆਲ ਆਇਆ, ਇਹ ਕਿਸੇ ਅਕਾਲੀ ਹਕੂਮਤ ਨੂੰ ਨਹੀਂ ਆਇਆ ਜਿਹੜੇ ਸਿੱਖਾਂ ਦੇ ਝੰਡੇ ਚੁੱਕੇ ਹੋਏ ਨੇ ਔਰ ਪੰਥ ਦੇ ਨਾਂ ਤੇ ਲੁੱਟਦੇ ਰਹੇ ਨੇ 5-6 ਵਾਰ, ਉਹ ਚੀਫ ਮਿਨਿਸਟਰ ਬਣਦਾ ਕਿ ਭਾਈ ਇਵੇਂ ਕੀਤਾ ਜਾਏ। ਕਿਉਂਕਿ ਹਮੇਸ਼ਾ ਬੀਜੇਪੀ RSS ਨਾਲ ਉਹ ਕਿਵੇਂ ਕਹਿ ਸਕਦੇ ਨੇ ਕਿ ਜੀ ਇੱਥੇ ਨੌਨ ਪੰਜਾਬੀ ਨਹੀਂ ਹੋਣਾ ਚਾਹੀਦਾ, ਪਰ ਇਸ ਚੋਂ ਕੋਈ ਸਿੱਖਾਂ ਦਾ ਮਸਲਾ ਹੱਲ ਨਹੀਂ ਹੋਣਾ। ਹੁਣ ਪਾਣੀ ਪੰਜਾਬ ਦੇ ਪੁਲਾਂ ਦੇ ਉੱਤੋਂ ਦੀ ਬਹੁਤ ਸਾਰਾ ਵਗ ਚੁੱਕਾ ਹੈ ਔਰ ਜਿਸ ਹੱਦ ਲੈਵਲ ਤੇ ਅਸੀਂ ਆ ਕੇ ਪਹੁੰਚ ਗਏ, ਹੁਣ ਸਾਡਾ ਧਿਆਨ ਫੋਕਸ ਇੱਕੋ ਮੰਗ ਤੇ ਹੀ ਹੋਣਾ ਚਾਹੀਦਾ, ਇੱਕੋ ਹੀ ਗੱਲ ਤੇ ਹੋਣਾ ਚਾਹੀਦਾ, ਇੱਕੋ ਪੁਆਇੰਟ ਤੇ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਕਿ ਕਿਸ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर अ स्मॉल फी, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪਾਕਿਸਤਾਨ ਵਿੱਚ ਅਮਰੀਕਾ ਦੇ ਅੰਬੈਸਡਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਔਰ ਦੂਸਰੇ ਪਾਸੇ ਮੋਰੀਸ਼ੀਅਸ ਮੁਲਕ ਦੇ ਭਾਰਤ ਵਿੱਚ ਅੰਬੈਸਡਰ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨਾਂ ਲਈ ਗਏ। ਸੋ ਇਹ ਜੈਸਚਰ ਦੱਸਦੇ ਹਨ ਕਿ ਇੰਟਰਨੈਸ਼ਨਲ ਕਮਿਊਨਿਟੀ ਸਿੱਖ ਕੌਮ ਦੀ ਅਹਿਮੀਅਤ ਨੂੰ ਜਿਹੜੀ ਹੈ ਸਮਝਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਬੇਸ਼ੱਕ ਇੱਕ ਨੇਸ਼ਨਲੈਸ ਲੋਕ ਹੈ, ਬੇਘਰੀ ਕੌਮ, ਅੱਛਾ, ਲੇਕਿਨ ਇਹਦੇ ਬਾਵਜੂਦ ਕਿ ਪਿਛਲੇ 38-39 ਸਾਲ 'ਚ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚੋਂ ਸਾਨੂੰ ਗੁਜ਼ਾਰਿਆ ਗਿਆ, ਅੱਜ ਵੀ ਗੁਜ਼ਾਰਿਆ ਜਾ ਰਿਹਾ ਹੈ। ਸਾਡੇ ਹੱਕਾਂ ਤੇ ਸਾਡੇ ਖਿਲਾਫ ਟੋਟਲ ਵਾਰ ਭਾਰਤੀ ਹਾਕਮਾਂ ਨੇ ਬਰਪਾ ਕੀਤੀ ਹੋਈ ਹੈ, ਪਰ ਇਹਦੇ ਬਾਵਜੂਦ ਅਸੀਂ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਖਾਲਸਾ ਸਾਜਨਾ ਦਿਵਸ ਦੇ ਮੌਕੇ ਬੀਤੇ ਵਰੇ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਸਿੱਖ ਕੌਮ ਨੂੰ ਵਧਾਈ ਦਿੱਤੀ। ਔਰ ਜੇ ਅਸੀਂ ਉਸ ਖਿੱਤੇ 'ਚ ਵੀ ਆਪਣੀ ਅਹਿਮੀਅਤ ਦੀ ਗੱਲ ਕਰੀਏ, ਬਹੁਤ ਵਾਰ ਇਹ ਜਿਹੜੇ ਕੁਝ ਸਿਗਨਲ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਇੰਟਰਪ੍ਰੇਟ ਕਰਦੇ ਹੋ ਪੋਲੀਟੀਕਲੀ, ਜੇ ਉਹਨੂੰ ਸਮਝਦੇ ਹੋ ਤੇ ਇਹ ਸਾਡੀ ਅਹਿਮੀਅਤ ਨੂੰ ਦਰਸਾ ਰਹੇ ਹੁੰਦੇ ਨੇ। ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 9 ਨਵੰਬਰ 2019 ਨੂੰ ਬਹੁਤ ਵੱਡਾ ਐਕਟ ਸੀ। ਪਾਕਿਸਤਾਨ ਦੀ ਹਕੂਮਤ ਦਾ ਸਿੱਖਾਂ ਪ੍ਰਤੀ ਇੱਕ ਜਿਹੜਾ ਗੁੱਡਵਿਲ ਜੈਸਚਰ ਹੀ ਨਹੀਂ ਸੀ, ਇਸ ਨੇ ਉਸ ਸਾਰੇ ਖਿੱਤੇ ਦੇ ਵਿੱਚ ਸਿੱਖ ਫੈਕਟਰ ਦੀ ਅਹਿਮੀਅਤ ਨੂੰ ਅਸਮਾਨ ਤੇ ਪਹੁੰਚਾਇਆ। ਔਰ ਇਹੀ ਕਾਰਨ ਸੀ ਕਿ ਸਟੇਟ ਡਿਪਾਰਟਮੈਂਟ, ਚਾਈਨੀਜ਼ ਐਂਬੈਸਡਰ ਉਹ ਆਪਣੀ ਵਾਈਫ ਦੇ ਨਾਲ ਵੀ ਉੱਥੇ ਗਿਆ। ਔਰ ਹੁਣ ਵੀ ਇਹ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ ਕਿ ਜਿਹੜਾ ਵੀ ਪਾਕਿਸਤਾਨ ਦੇ ਵਿੱਚ ਕੋਈ ਵੀ VIP ਉਹਨਾਂ ਦੇ ਉੱਥੇ ਅੱਡ-ਅੱਡ ਮੁਲਕਾਂ ਦੇ ਐਂਬੈਸਡਰ ਜਾਂ ਦੂਜੇ ਜਾਂਦੇ ਨੇ,
ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਜ਼ਰੂਰ ਜਾਣਾ ਹੈ। ਅੱਛਾ ਔਰ ਇਸੇ ਤਰ੍ਹਾਂ ਇੱਕ ਪਾਸੇ ਦੋਵੇਂ ਖਬਰਾਂ ਇੱਕੋ ਵੇਲੇ ਅਖਬਾਰ 'ਚ ਲੱਗੀਆਂ ਨੇ। ਮੌਰੀਸ਼ੀਅਸ ਜਿਹੜਾ ਭਾਰਤ ਦੇ ਐਂਗਲ ਤੋਂ ਇੱਕ ਇੰਪੋਰਟੈਂਟ ਮੁਲਕ ਹੈ, ਉਹਨਾਂ ਦਾ ਐਂਬੈਸਡਰ ਜਿਹੜਾ ਹੈ, ਔਰ ਇਹੀ ਅਸੀਂ ਦਰਬਾਰ ਸਾਹਿਬ ਦੇ ਹਵਾਲੇ ਨਾਲ ਵੀ ਦੇਖਦੇ, ਦਰਬਾਰ ਸਾਹਿਬ ਅੰਮ੍ਰਿਤਸਰ ਅੱਛਾ ਆਲਮੋਸਟ ਜਿੰਨੇ ਫੋਰਨ ਵਿਜ਼ਿਟਰਸ ਨੇ, ਆਮ ਟੂਰਿਸਟ ਤਾਂ ਜਾਂਦੇ ਹੀ ਨੇ, ਐਵਰੇਜ 2 ਤੋਂ 2.5 ਘੰਟੇ ਦਰਬਾਰ ਸਾਹਿਬ 'ਚ ਆਮ ਦਿਨਾਂ ਦੇ ਵਿੱਚ ਲੱਗਦੇ ਨੇ ਦਰਬਾਰ ਸਾਹਿਬ ਦੇ ਅੰਦਰ ਪਹੁੰਚਣ ਤੱਕ। ਅੱਛਾ ਪਰ ਉਹਨਾਂ ਦੇ ਹਾਇਰ ਅਪਸ ਵੀ ਜਿਹੜੇ ਐਂਬੈਸਡਰਸ ਨੇ ਔਰ ਮਿਨਿਸਟਰ ਵਿਜ਼ਿਟਿੰਗ ਨੇ, ਉਹ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਇਹ ਰੈਕਗਨੀਸ਼ਨ ਵੀ ਹੈ। ਹਾਲਾਂ ਬਹੁਤ ਕੁਝ ਜਿਹੜਾ ਉਹ ਕਿਹਾ ਨਹੀਂ ਜਾਂਦਾ। ਹੁਣ ਪਹਿਲਾਂ ਜਿਹੜੀ ਅਸੀਂ ਇਹ ਖਬਰ ਪਾਕਿਸਤਾਨ ਦੇ ਹਵਾਲੇ ਨਾਲ ਹੈ ਕਿ ਜਿਹੜੇ ਪਾਕਿਸਤਾਨ 'ਚ ਅਮਰੀਕਾ ਦੇ ਐਂਬੈਸਡਰ ਨੇ ਮਿਸਟਰ ਡੋਨਲ ਬਲੂਮ, ਔਰ ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ, ਉਹ ਆਪਣੇ ਪੂਰੀ ਉਹਨਾਂ ਦੀ ਐਮਬੈਸੀ ਦਾ ਇੱਕ ਡੈਲੀਗੇਸ਼ਨ ਉਹਨਾਂ ਦੇ ਨਾਲ ਸੀ, ਕਰਤਾਰਪੁਰ ਸਾਹਿਬ ਗਏ ਕਿਉਂਕਿ ਭਾਰਤ ਵੱਲੋਂ ਵੀ ਯਾਤਰੂ ਆਏ ਹੋਏ ਸੀ, ਉਹਨਾਂ ਨਾਲ ਵੀ ਉਹਨਾਂ ਨੇ ਇੰਟਰੈਕਟ ਕੀਤਾ। ਉਹਨਾਂ ਦੇ ਨਾਲ ਕੌਂਸਲ ਜਨਰਲ ਮੈਕਨੋਵਲ ਵੀ ਉਹਨਾਂ ਦੇ ਨਾਲ ਸੀ ਔਰ ਉਹਨਾਂ ਨੇ ਦੋਨਾਂ ਮੁਲਕਾਂ ਦੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਿਆ। ਫਿਰ ਉਹਨਾਂ ਨੇ ਸਰੋਵਰ, ਕਰਤਾਰਪੁਰ ਸਾਹਿਬ ਦਾ ਹਿਸਟੋਰੀਕਲ ਖੂਹ, ਉਸ ਦੇ ਦੀਦਾਰ ਕੀਤੇ ਔਰ ਲੰਗਰ ਸੰਗਤ ਦੇ ਨਾਲ ਬੈਠ ਕੇ ਉਹਨਾਂ ਨੇ ਲੰਗਰ ਵੀ ਛਕਿਆ। ਔਰ ਇਸ ਵੇਲੇ ਜਿਹੜੇ ਨੇ ਉਹਨਾਂ ਨੂੰ ਆਨਰ ਕੀਤਾ ਗਿਆ ਔਰ MPA ਸਿੱਖ ਜਿਹੜੇ ਨੇ ਰਮੇਸ਼ ਸਿੰਘ ਅਰੋੜਾ ਔਰ ਦੂਸਰੇ ਉੱਥੋਂ ਦੇ ਡਿਪਟੀ ਡਾਇਰੈਕਟਰ ਜਨਰਲ ਮੁਹੰਮਦ, ਕਰਤਾਰਪੁਰ ਪ੍ਰੋਜੈਕਟ ਦੀ ਮੈਨੇਜਮੈਂਟ ਯੂਨਿਟ ਦੇ ਅਬੂ ਬਾਕਰ, ਆਫਤਾਬ ਕੁਰੈਸ਼ੀ, ਇਹ ਸਾਰੇ ਸੀ। ਸੋ ਇਹ ਇੱਕ ਵੱਡੇ ਫਖਰ ਵਾਲੀ। ਔਰ ਮੈਂ ਜਦੋਂ ਅਹਿਮੀਅਤ ਦੀ ਗੱਲ ਕਰਦਾ, ਹੁਣ ਇਹੀ ਖਬਰ ਜਦੋਂ ਅਸੀਂ ਦੇਖਦੇ ਹਾਂ ਕਿ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਮੌਰੀਸ਼ੀਅਸ ਦੀ ਭਾਰਤ 'ਚ ਰਾਜਦੂਤ। ਹੁਣ ਇਹ ਜਿਹੜੀ ਹੈ ਮੌਰੀਸ਼ੀਅਸ ਲੇਡੀ ਹੈ ਬੀਬੀ ਮੈਰੀ ਕਲੇਅਰ ਜੇ ਮੌਂਟੀ, ਅੱਜ ਉਹ ਹਰਮੰਦਰ ਸਾਹਿਬ ਆਏ ਦਰਸ਼ਨਾਂ ਦੇ ਲਈ। ਅੰਦਰ ਉਹਨਾਂ ਨੇ ਕੀਰਤਨ ਵੀ ਸੁਣਿਆ, ਫਿਰ ਗੁਰੂ ਰਾਮਦਾਸ ਲੰਗਰ ਗਏ, ਲੰਗਰ ਤਿਆਰ ਕਰਨ 'ਚ ਔਰ ਬਰਤਨ ਸਾਫ਼ ਕਰਨ ਦੀ ਉਹਨਾਂ ਨੇ ਸੇਵਾ ਵੀ ਕੀਤੀ। ਔਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਭਾਈ 24 ਘੰਟੇ ਲੰਗਰ ਚੱਲਦਾ, ਉਹਨਾਂ ਨੇ ਜਿਹੜਾ ਬਾਅਦ 'ਚ ਉਹਨਾਂ ਨੂੰ ਆਨਰ ਵੀ ਕੀਤਾ ਗਿਆ ਔਰ ਉਹਦੇ 'ਚ ਉਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਰੂਹਾਨੀਅਤ ਦੇ ਸੈਂਟਰ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਨੇ, ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ। ਔਰ ਉਹਨਾਂ ਨੇ ਕਿਹਾ ਵੀ ਮੈਂ ਤਾਂ ਇੱਥੇ ਆ ਕੇ ਕੁੱਲ ਦੁਨੀਆ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਮੌਰੀਸ਼ੀਅਸ ਔਰ ਭਾਰਤ ਔਰ ਇਹਨਾਂ ਦੇ ਸਬੰਧ ਮਜ਼ਬੂਤ ਹੋਣ, ਲੋਕਾਂ ਦਰਮਿਆਨ ਆਪਸੀ ਸਾਂਝਾ ਹੋਣ ਦੁਨੀਆ ਭਰ ਦੇ। ਔਰ ਇਸ ਵੇਲੇ 'ਚ ਜਿਹੜਾ ਇਹ ਇੱਕ ਨਿਊਜ਼ ਹੈ। ਸੋ ਮੈਂ ਸਮਝਦਾ ਵੀ ਇਹ ਫੈਕਟਰ ਐਵੇਂ ਨਹੀਂ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਕੋਈ ਖਬਰ ਨਿਕਲਦੀ ਹੈ, ਅਦਰਵਾਈਜ਼ ਇਹ ਤਾਂ ਸਿਲਸਿਲਾ ਹੁਣ ਦੋਨਾਂ ਥਾਵਾਂ ਤੇ ਇੱਕ ਆਮ ਵਾਂਗ ਹੈ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਸਾਡਾ ਜਿਹੜਾ ਸੈਂਕਟਮ ਹੈ ਦਰਬਾਰ ਸਾਹਿਬ, ਉਸ ਦੀ ਅਹਿਮੀਅਤ ਜਿਹਦੇ ਰਾਹੀਂ ਸਿੱਖ ਕੌਮ ਦੀ ਰੈਕਗਨੀਸ਼ਨ ਹੈ। ਔਰ ਕਰਤਾਰਪੁਰ ਸਾਹਿਬ ਜਿਹੜਾ ਸਾਡਾ ਮਦੀਨਾ ਹੈ, ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਵਰੇ ਉੱਥੇ ਗੁਜ਼ਾਰੇ, ਹਲ ਚਲਾਇਆ, ਕਿਰਤ ਦਾ ਮੈਸੇਜ ਦਿੱਤਾ ਹੈ, ਦੋਨਾਂ ਕੌਮਾਂ ਦੀ ਸਾਂਝ ਦਾ, ਔਰ ਉੱਥੇ ਹੀ ਉਹ ਆਰਾਮ ਫਰਮਾ ਰਹੇ ਨੇ। ਔਰ ਉਸ ਕੰਪਲੈਕਸ ਦੇ ਵਿੱਚ ਹੀ ਉਹਨਾਂ ਦੀ ਸਮਾਧ ਵੀ ਹੈ ਔਰ ਬਾਹਰ ਉਹਨਾਂ ਦੀ ਮਜ਼ਾਰ ਵੀ ਹੈ। ਔਰ ਇਹ ਇਸ ਗੱਲ ਨੂੰ ਜਦੋਂ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ, ਇਹ ਇਸ ਹਕੀਕਤ ਨੂੰ ਬਿਆਨਦਾ। ਔਰ ਕਨਕਲੂਜਨ 'ਚ ਜਿਵੇਂ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ, ਉਸ ਨੂੰ ਵਿਚਾਰ ਰਹੇ ਹਾਂ। ਅੱਜ ਅਸੀਂ 6ਵੇਂ ਪਦੇ ਦੀ ਵਿਚਾਰ ਕਰਾਂਗੇ ਔਰ ਇਸ ਦਾ ਰਹਾਉ ਦੀ ਤੁਕ ਹੈ 6ਵੇਂ ਪਦੇ ਦੀ। ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲੱਗੀ ਤੈਨਾ ਗੁਰਮੁਖਾਂ, ਹਰ ਨਾਮ ਜਿਨਾ ਰਹਿ ਰਾਸ ਰਹਾਓ। ਔਰ ਇਹ ਪਦ ਹੈ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ, ਸੇਵਕ ਭਾਏ ਵਣਜਾਰਿਆ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ। ਧਨ ਧਨ ਵਣਜ ਵਪਾਰੀਆ, ਜਿਨ ਵਖਰ ਲੱਦੜਾ ਹਰ ਰਾਸ, ਗੁਰਮੁਖਾਂ ਦਰ ਮੁਖ ਉਜਲੇ, ਸੇ ਆਏ ਮਿਲੇ ਹਰ ਪਾਸ। ਜਨ ਨਾਨਕ ਗੁਰ ਤਿਨ ਪਾਇਆ, ਜਿਨਾ ਆਪ ਤੁਠਾ ਗੁਣਤਾਸ। ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ, ਹਰ ਨਾਮ ਜਿਨਾ ਰਹਿ ਰਾਸ। ਕਿ ਉਸ ਵਾਹਿਗੁਰੂ ਦੇ ਨਾਮ ਨੂੰ ਹਰ ਸਾਹ ਨਾਲ ਤੇ ਹਰ ਗਰਾਈ ਨਾਲ, ਮਤਲਬ ਇਹ ਹੈ ਕਿ ਚੱਤੇ ਪੈਰ, ਹਰ ਸੈਕਿੰਡ, ਹਰ ਧਿਆਵੋ ਸਾਸ ਗਿਰਾਸ, ਉਸ ਵਾਹਿਗੁਰੂ ਨੂੰ ਆਪਣੇ ਹਰ ਸਾਹ ਦੇ ਨਾਲ,
ਆਪਣੀ ਹਰ ਗਰਾਹੀ ਦੇ ਨਾਲ ਉਸ ਨੂੰ ਧਿਆਵੋ, ਯਾਦ ਕਰੋ ਕਿ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਜਿਨ੍ਹਾਂ ਦੇ ਹਿਰਦੇ 'ਚ ਲੱਗਦੀ ਹੈ, ਮਨ ਪ੍ਰੀਤ ਲੱਗੀ ਤਿਨਾਂ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ। ਹੁਣ ਰਾਹੇ ਰਾਸ ਲਫ਼ਜ਼ ਹੁੰਦਾ ਹੈ ਠੀਕ ਰਾਹ ਤੇ ਤੁਰਨਾ, ਕਿ ਜਿਨ੍ਹਾਂ ਦੇ ਅੰਦਰ ਇਹ ਤਮੰਨਾ ਹੈ, ਇਹ ਉਹਨਾਂ ਦੀ ਚਾਹਨਾ ਹੈ ਕਿ ਉਹਨਾਂ ਨੇ ਜੀਵਨ ਦੇ ਮਕਸਦ ਨੂੰ ਹਾਸਲ ਕਰਨਾ ਹੈ, ਜੀਵਨ ਦੇ ਪ੍ਰਯੋਜਨ ਨੂੰ ਹਾਸਲ ਕਰਨਾ ਹੈ। ਮੈਂ ਕੌਣ ਹੈ, ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ, ਇਹ ਉਹਨਾਂ ਨੂੰ ਸਮਝ ਆ ਗਿਆ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇ। ਜਿਹਨਾਂ ਨੂੰ ਸਮਝ ਆ ਗਈ ਕਿ ਹੋਰ ਕੋਈ ਵੀ ਕੰਮ ਮੇਰੇ ਕੰਮ ਦਾ ਨਹੀਂ ਹੈ, ਮੇਰੇ ਲਈ ਇੱਕੋ ਹੀ ਕੰਮ ਹੈ, ਉਹ ਰਾਹੇ ਰਾਸ ਇਹੀ ਹੈ ਕਿ ਮੈਂ ਵਾਹਿਗੁਰੂ ਨੂੰ ਸਾਸ ਗਰਾਸ ਤੇ ਆਵਾਂ। ਉਹਨਾਂ ਦੇ ਅੰਦਰ ਫੇਰ ਸਤਤ ਪ੍ਰੀਤ, ਸਤਤ ਪਿਆਰ ਉਸ ਵਾਹਿਗੁਰੂ ਦਾ ਲੱਗ ਜਾਂਦਾ ਹੈ। ਪਰ ਇਹ ਸੰਭਵ ਹੁੰਦਾ ਹੈ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰੂ ਪਾਸ, ਜਿਨ੍ਹਾਂ ਦੇ ਉੱਤੇ ਪਹਿਲਾਂ ਤੋਂ ਸਟੈਂਪ ਲੱਗੀ ਹੋਈ ਹੈ, ਰੱਬ ਨੇ ਨਵਾਜਿਆ ਹੋਇਆ ਉਹਨਾਂ ਨੂੰ, ਜਿਨ੍ਹਾਂ ਦੇ ਮਸਤਕ ਦੇ ਉੱਤੇ ਲਿਖਿਆ ਹੋਇਆ, ਉਹੀ ਗੁਰੂ ਦੇ ਪਾਸ ਆ ਕੇ ਬਹਿੰਦੇ ਨੇ, ਉਹੀ ਗੁਰੂ ਨੂੰ ਮਿਲਦੇ ਨੇ। ਸੇਵਕ ਪਾਏ ਵਣਜਾਰਿਆ ਮਿੱਤਰ, ਗੁਰ ਹਰ ਹਰ ਨਾਮ ਪ੍ਰਗਾਸ, ਕਿ ਉਹ ਬੜੀ ਖੁਸ਼ੀ ਦੇ ਨਾਲ ਵਾਹਿਗੁਰੂ ਦੀ ਸੇਵਾ ਨੂੰ ਆਪਣਾ ਜੀਵਨ ਦਾ ਮਨੋਰਥ ਸਮਝ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਦੇ ਅੰਦਰ ਨਾਮ ਦਾ ਦੀਵਾ ਲੱਟ ਲੱਟ ਜਿਹੜਾ ਉਹ ਬਲਦਾ, ਪ੍ਰਗਾਸ ਹੁੰਦਾ, ਚਾਨਣ ਹੋਣਾ। ਔਰ ਇਹ ਜਿਹੜੇ ਨੇ ਉਹਨਾਂ ਦੇ ਅੰਦਰ ਇਹ ਵਾਹਿਗੁਰੂ ਦੀ ਰਹਿਮਤ ਦੇ ਨਾਲ ਹੀ ਮੇਰੇ ਵਣਜਾਰਿਆ ਮਿੱਤਰਾ, ਵਣਜਾਰਾ ਜਿਹਦਾ ਇੱਕ ਟਿਕਾਣਾ ਨਹੀਂ ਹੈ। ਇਹ ਵੀ ਯਾਦ ਦਹਾਨੀ ਗੁਰੂ ਨੇ ਕਰਵਾਈ ਕਿ ਇਹ ਜੱਗ ਜਿਹੜਾ ਹੈ, ਇਹ ਦੁਨੀਆ ਇੱਕ ਸਰਾਂ ਹੈ, ਇਹ ਰਹਿਣ ਵਾਲੀ ਨਹੀਂ ਹੈ। ਤੇ ਇਹ ਉਹ ਸਰਾਂ 'ਚ ਰਹਿਣ ਵਾਲੇ ਇੱਕ ਰਾਹੀ, ਇੱਕ ਪੰਥੀ, ਇੱਕ ਮੁਸਾਫਰ। ਇਸ ਗੱਲ ਵੱਲ ਧਿਆਨ ਰੱਖ ਕਿ ਅਲਟੀਮੇਟਲੀ ਗੁਰੂ ਦੀ ਸ਼ਰਨ 'ਚ ਪੈ ਕੇ ਉਸ ਵਾਹਿਗੁਰੂ ਦੀ ਸੇਵਾ ਦੇ ਵਿੱਚ ਲੱਗ ਜਾ, ਤਾਂ ਕਿ ਤੇਰੇ ਅੰਦਰ ਵਾਹਿਗੁਰੂ ਦੇ ਨਾਮ ਦੀ ਜੋਤ ਲਟ ਲਟ ਬੜੇ। ਧਨ ਧਨ ਵਣਜ ਵਪਾਰੀਆ, ਜਿਨ ਵੱਖਰ ਲੱਦੜਾ ਹਰ ਰਾਸ। ਹੁਣ ਕਿਉਂਕਿ ਵਣਜਾਰਾ ਕਿਆ ਹੈ, ਵਣਜਾਰੇ ਇੱਕ ਥਾਂ ਤੋਂ ਦੂਜੀ ਥਾਂ ਸੌਦਾ ਵੇਚਦੇ ਸੀ, ਉਹਨਾਂ ਨੂੰ ਵਪਾਰ, ਜਦੋਂ ਸੌਦਾ ਵੇਚਦੇ ਨੇ ਉਹੀ ਵਣਜਾਰੇ ਵਪਾਰੀ ਹੁੰਦੇ ਨੇ। ਔਰ ਇਹ ਵੀ ਕਿਹਾ ਕਿ ਭਾਈ ਉਹ ਵਪਾਰੀ ਧਨ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਜਿਹੜੀ ਹੈ ਉਹ ਲਾਈ ਹੋਈ ਹੈ। ਅੱਛਾ, ਹੁਣ ਅਲੰਕਾਰ ਬਾਹਰਲੇ ਵਣਜਾਰੇ ਦਾ, ਬਾਹਰਲੇ ਵਪਾਰੀ ਦਾ, ਪਰ ਗੱਲ ਰੱਬ ਦੇ ਨਾਂ ਨੂੰ ਜਪਣ ਵਾਲਿਆਂ ਦੀ ਹੈ। ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ, ਕਿ ਜਿਹੜੇ ਗੁਰਮੁਖ ਬਣ ਗਏ, ਗੁਰੂ ਵੱਲ ਮੂੰਹ ਕਰ ਲਿਆ, ਉਹਨਾਂ ਦੇ ਮੁਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਜਲੇ ਹੋਣਗੇ, ਕਿਉਂਕਿ ਉਹ ਆ ਕੇ ਵਾਹਿਗੁਰੂ ਦੇ ਯਾਦ ਦੇ ਵਿੱਚ ਜੁੜ ਜਾਂਦੇ ਨੇ, ਉਸ ਦੇ ਨਾਲ ਮਰਜ ਹੋ ਜਾਂਦੇ ਨੇ। ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਿਨ ਪਾਇਆ, ਜਿਨ੍ਹਾਂ ਆਪ ਤੁਠਾ ਗੁਣਤਾਸ। ਚੌਥੇ ਨਾਨਕ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਮੈਂ ਉਹੀ ਜਿਹੜੇ ਨੇ ਉਹਨਾਂ ਨੂੰ ਹੀ ਵਾਹਿਗੁਰੂ ਮਿਲਦਾ ਹੈ, ਉਹਨਾਂ ਨੂੰ ਹੀ ਨਿਰੰਕਾਰ ਮਿਲਦਾ ਹੈ, ਜਿਨ੍ਹਾਂ ਦੇ ਉੱਤੇ ਆਪ ਹੀ ਵਾਹਿਗੁਰੂ ਤੁੱਠੇ ਹੁੰਦੇ ਨੇ, ਵਾਹਿਗੁਰੂ ਆਪ ਹੀ ਜਿਨ੍ਹਾਂ ਦੇ ਉੱਤੇ ਜਿਹੜੇ ਨੇ ਪ੍ਰਸੰਨ ਹੁੰਦੇ ਨੇ। ਔਰ ਅਖੀਰ ਫਿਰ ਉਹੀ ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲੱਗੀ ਤੈਨਾਂ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।